ਬੱਚੇ ਲੈ ਕੇ ਕਿੰਨੇ ਹੋਣੇ ਦੁਪਹਿਰ ਨੂੰ? ਨਹੀਂ ਉਹ ਛੱਡ ਕੇ ਆਉਂਦਾ ਨਹੀਂ ਮੈਨੂੰ ਬੜਿਆ ਗਿਆ ਦਵਾ ਹਾਂ ਤੇ ਹੁਣ ਜਦੋਂ ਕੋਈ ਵੱਡਾ ਬੰਦਾ ਪੈਂਦਾ ਵਾ ਤੇ ਉਹ ਇੰਜ ਕਰਕੇ ਚਲਾਉਣਾ। ਜਦੋਂ ਇੱਥੇ ਆਇਆ ਤਾਂ ਮੈਂ ਕਿਹਾ ਕੀ ਆ ਗਿਆ ਭਾਜੀ ਸਲਾਸਰ ਲਾ ਕੇ ਐਂ ਨੱਕੀਆਂ ਕਰਕੇ ਬੈਠਾ ਉਹ। ਮੈਂ ਕਹਾ ਆ ਤੂੰ ਵਿੰਗਸ ਆਰਡਰ ਕੀਤੇ ਤੇ अस्सलाम वालेकुम नादरीन, टी टाइम में खुश आमदीद। उम्मीद करता हूँ आप सब खैरियत से होंगे। सर पहले तो ਤੁਹਾਨੂੰ ਸ਼ਰਾਦ ਨਹੀਂ ਜਿਹੜਾ ਐਡੀਟਰ ਉਹ ਜਿੱਥੇ ਵੀ ਮਿਲੇ ਨਾ ਤੁਹਾਨੂੰ ਸਾਰਿਆਂ ਨੂੰ ਤੁਸੀਂ ਉਹਨੂੰ ਪੁੱਛਣਾ ਵਾ ਕਿ ਤੂੰ ਮਿਊਜ਼ਿਕ ਵਾਲਾ ਸ਼ੋਅ ਕਿਉਂ ਅਪਲੋਡ ਕੀਤਾ ਪਹਿਲੇ ਮਰਮ। ਉਹ ਤੁਹਾਨੂੰ ਕੋ ਕਹੇਗਾ ਸ਼ੋਅ ਕੋਈ ਨਹੀਂ ਸੀ ਹੈਗਾ। ਪਹਿਲੇ ਤਾਂ ਨਾਜ਼ਰੀਨ ਗੱਲ ਇਹ ਆ ਕਿ ਬਹੁਤ ਬਹੁਤ ਮਾਜ਼ਰਤ ਕਿ ਕੱਲ ਪਰਸੋਂ ਪਹਿਲਾ ਮਰਮ ਸੀ ਤੇ ਉਦੋਂ ਹੀ ਸਾਡਾ ਮਿਊਜ਼ਿਕ ਵਾਲਾ ਸ਼ੋਅ ਅਪਲੋਡ ਹੋ ਗਿਆ। ਉਹਦੇ ਲਈ ਬਹੁਤ ਮਾਜ਼ਰਤ। ਉਹ ਕੋਈ ਇਰਾਦਾ ਤਾਂ ਨਹੀਂ ਹੋਇਆ। ਸਾਡੇ ਜਿਹੜੇ ਐਡੀਟਰ ਸਾਹਿਬ ਨੇ ਉਹ ਡੇਲੀ ਇੱਕ ਕਰਦੇ ਨੇ ਤੇ ਉਸ ਦਿਨ ਸਾਡੇ ਕੋਲ ਸ਼ੋਅ ਕੋਈ ਨਹੀਂ ਸੀ, ਉਹ ਸ਼ੋਅ ਸੀ ਤੇ ਉਹਨਾਂ ਨੇ ਇਹਨੂੰ ਅਪਲੋਡ ਕਰ ਦਿੱਤਾ। ਤੇ ਵਰਨਾ ਉਹ ਕਦੀ ਵੀ ਨਹੀਂ ਸੀ ਇਸ ਤਰ੍ਹਾਂ ਹੋ ਸਕਦਾ ਕਿ ਪਹਿਲੇ ਮਰਮ ਨੂੰ ਬਿਲਕੁਲ ਮਿਊਜ਼ਿਕ ਉਹ ਵੀ ਮਿਊਜ਼ਿਕ ਵਾਲਾ ਹਾਂਜੀ ਅਪਲੋਡ ਹੋ ਜਾਂਦਾ। ਖੈਰ ਚਲੋ ਦੂਸਰਾ ਗੱਲ ਇਹ ਹੈ ਗੜਗੀਲਾ ਸਾਹਿਬ, ਹਾਂਜੀ ਸਰ ਜੀ ਹਲੋ ਇਹ ਤਾਂ ਲੇਡੀਜ਼ ਆ, ਇਹ ਤਾਂ ਲੇਡੀਜ਼ ਦੁਪੱਟਾ ਵਾ। ਇਹਦੇ ਪ੍ਰੌਪਸ ਦੇ ਵਿੱਚ ਪਾਈਦਾ ਜਦੋਂ ਕਿਤੇ ਤੁਸੀਂ ਕੁੜੀ ਛੋੜੀ ਬਣਨਾ ਹੋਵੇ। ਮੈਂ ਚੇਂਜ ਮਾਰਿਆ ਸਾਜੀ ਮੇਰਾ। ਮੈਂ ਕਿਹਾ ਵੀ ਜਰਾ ਪਤਾ ਲੱਗੇ ਮੇਰਾ ਚੌਧਰੀ ਸਾਹਿਬ ਵੱਲੋਂ ਸਿੱਧਾ ਇੱਧਰ ਹੀ ਆ ਗਿਆ। ਕਿਥੇ ਲੋ ਚੌਧਰੀ ਸਾਹਿਬ ਦੁਪੱਟਾ ਲੈ ਕੇ ਸਿਆਸਤ 'ਚ ਪੈਰ ਰੱਖਣਾ ਚਾਹ ਰਿਹਾ ਨਾ ਸਾਜੀ ਦਾ। ਮੈਂ ਆਪ ਵੈਲ ਡਰੈਸ ਹੋਇਆ ਆਪ। ਆ ਲਓ ਸਿਆਸਤ ਦਾ ਦੁਪੱਟਾ ਜੀ ਹਨਾ। ਯਾਰ ਮੈਨੂੰ ਕਿਸੇ ਨੇ ਵੀਡੀਓ ਭੇਜੀ ਕਾਲੂ, ਯਾਰ 90% ਜਿਹੜਾ ਨਾ ਉਹ ਕਾਲੂ ਲੱਗ ਰਿਹਾ। ਅੱਛਾ ਜੀ ਉਹ ਜਿਹੜਾ ਉਹਦਾ ਬੰਦਾ ਸੋਨਾਕਸ਼ੀ ਦਾ ਅੱਛਾ ਸੋਨਾਕਸ਼ੀ ਦਾ, ਉਹਨੇ ਨਾ ਕੱਟ ਕੇ ਜਿੱਥੇ ਬਹੁਤਾ ਇਹ ਲੱਗ ਰਿਹਾ ਨਾ ਉਹਨੇ ਮੈਨੂੰ ਉਹ ਕਲਿੱਪ ਭੇਜੇ। ਜ਼ਹੀਰ ਇਕਬਾਲ ਦੀ ਗੱਲ ਕਰਦੇ ਤੁਸੀਂ? ਜ਼ਹੀਰ ਇਕਬਾਲ? ਹਾਂਜੀ ਉਹਦਾ ਨਾਮ ਜ਼ਹੀਰ ਇਕਬਾਲ ਆ। ਕਿਹਦਾ? ਜ਼ਹੀਰ ਜ਼ਹੀਰ ਸੋਰੀ ਹਾਂ ਉਹ ਜ਼ਹੀਰ ਆ ਉਸਤਾਦ ਜੀ। ਜ਼ਹੀਰ ਇਕਬਾਲ ਨਹੀਂ ਇਕਬਾਲ ਹੈ ਸਾਜੀ, ਇਕਬਾਲ ਨਹੀਂ ਜ਼ਹੀਰ ਖਾਨ। ਸਾਜੋ ਸਲਮਾਨ ਖਾਨ ਦਾ ਰਿਸ਼ਤੇਦਾਰ ਆ। ਬਾਹਰ ਉਸਤਾਦ ਜੀ ਮੈਂ ਵੇਖੀ ਵੀਡੀਓ, ਮੈਨੂੰ ਲੱਭਣ ਨਹੀਂ ਤੇ ਜੇ ਲੱਭੀ ਤੇ ਮੈਂ ਲਾਵਾਂਗਾ ਵਿੱਚ। ਲੇਕਿਨ ਉਸਤਾਦ ਜੀ ਉਹਦੇ ਨੈਣ ਨਕਸ਼ੇ ਤੇ ਇਹਦੇ ਨੈਣ ਨਕਸ਼ੇ ਤੇ ਲਾਗੋ ਵੇਖੋ ਕਲੋਜ਼ ਕਰਕੇ ਜ਼ਮੀਨ ਨਹੀਂ ਉਸਤਾਦ ਜੀ ਉਹ ਮੈਂ ਵੀਡੀਓ ਵੇਖੀ ਬਾਬਾ ਜੀ, ਉਹ ਤੂੰ ਕਹੇਗਾ ਕਿ ਯਾਰ ਕਾਲੂ ਹੀ ਆ। ਇਹ ਕਦੀ ਗੁਰੂ ਰੰਧਾਵਾ ਲੱਗਣ ਲੱਗ ਜਾਂਦਾ, ਕਦੀ ਕੁਛ ਲੱਗਣ ਲੱਗ ਜਾਂਦਾ। ਇਹ ਮਲਟੀ ਫਲੇਵਰ ਉਸਤਾਦ ਜੀ ਤੁਸੀਂ ਇੱਕ ਨੋਟਿਸ ਕੀਤੀ ਹੋਣੀ ਗੱਲ, ਤੁਸੀਂ ਇੱਕ ਗੱਲ ਕਹੀ ਵੀ ਸੀ, ਇਹ ਮੈਂ ਨੋਟਿਸ ਕਰਦਾ ਵਾਂ। ਤੁਸੀਂ ਕਿਹਾ ਕਾਲੂ ਦਾ ਹੀਰੋ ਫੇਸ ਆ। ਹਾਂ ਕਹੀ ਸੀ ਤੁਸੀਂ ਗੱਲ। ਅੱਛਾ ਇਹ ਇਦਾਂ ਮੈਨੂੰ ਬਹੁਤ ਲੋਕੀ ਕਹਿੰਦੇ ਐਡਾ ਜ਼ੇਨ ਤੇ ਸਵਾਦ। ਅੱਜ ਮੈਂ ਇਹ ਗੱਲ ਕਰਦਾ ਜ਼ੇਨ ਤੇ ਸਵਾਰ ਨਹੀਂ। ਤੁਸੀਂ ਭਾਈ ਫੈਸਲ ਨੂੰ ਕਹਿੰਦੇ ਕਿ ਮੇਰੇ ਕੋਲ ਚੰਨਾ ਖਾਏਗਾ ਕਿ ਵੱਡੇ ਸ਼ੋਅ ਤੇ ਜਾਏਗਾ। ਠੀਕ ਆ, ਮੈਂ ਇਸ ਗੱਲ ਨੂੰ ਮੱਦੇ ਨਜ਼ਰ ਰੱਖਦੇ ਆ। ਉਸਤਾਦ ਜੀ ਯਕੀਨ ਕਰੋ ਮੈਨੂੰ ਬਹੁਤ ਸਕਰੀਨਸ਼ਾਟ ਵੀ ਆਉਂਦੇ ਆ। ਹਾਂਜੀ ਨਹੀਂ ਐਵੇਂ ਨਹੀਂ ਕਟਕਾਂ ਕਰਾਈਆਂ ਕਿਤੇ। ਨਹੀਂ ਪਤਾ ਕੀ ਗੱਲ ਆ, ਉਹ ਜਿਹਨਾਂ ਨੇ ਹੀਰੋ ਬਣਨਾ ਹੁੰਦਾ ਨਾ ਹਾਂਜੀ ਸਰ ਉਹ ਸਟਰਗਲ ਚ ਹੁੰਦੇ ਆ। ਉਹ ਘਰ-ਬਾਰ ਆਪਣਾ ਛੱਡਿਆ ਹੁੰਦਾ, ਉਹਨਾਂ ਨੇ ਘਰੋਂ ਛਿੱਤਰ ਖਾਂਦੇ ਹੁੰਦੇ। ਸਵੇਰੇ 9 ਵਜੇ ਨਿਕਲਦੇ ਨੇ, ਸਾਰੀ ਦਿਹਾੜੀ ਹੀਰੋ ਬਣਦੇ। ਇੱਕ ਤੂੰ ਸਵੇਰੇ 7 ਵਜੇ ਲੂਮਾ ਤੇ ਜਾ ਕੇ 6 ਵਜੇ ਇੱਥੇ ਆ ਕੇ ਇੱਥੋਂ 12 ਵਜੇ ਘਰ ਜਾ ਕੇ ਤੂੰ ਕਿੱਦਾਂ ਹੀਰੋ ਬਣੇਗਾ? ਅੱਜ ਮੈਂ ਛੱਡਣ ਲੱਗਾ ਲੂਮਾ। ਨਾ ਅਰੂ ਹਾਂ ਕੰਮ ਨਾ ਕਰੀ। ਨਹੀਂ ਮੈਂ ਪੱਕਾ ਸਾਜੀ ਆਣ ਲੱਗਾ। ਓਏ ਪਾਗਲਾ ਲੂਮਾਂ ਚ ਬੰਦਾ ਜਾਂਦਾ ਆਪਣੀ ਮਰਜ਼ੀ ਨਾਲ, ਲੇਕਿਨ ਨਿਕਲਦਾ ਲੂਮ ਦੀ ਮਰਜ਼ੀ ਨਾਲ। ਹਾਂ परेश रावल साहब ने क्या हुआ, लूमों में आने के हजारों रास्ते लेके जाने का कौन रास्ता नहीं। ये खाना है ये भाजी ਤੁਹਾਡੀ ਅੱਜ ਮਾਇਓ ਆ। ਉਸਤਾਦ ਜੀ ਸੋਚ ਯਾਰ ਲਿਆ ਮੈਂ। ਮਿੱਠੇ ਦੇ ਵਾਲ ਲਵਾ ਯਾਰ ਕਿਤੋਂ ਨਾ, ਉਦੋਂ ਥੋੜਾ ਜਿਹਾ ਉਹ ਕਰਾ RPG ਜਿਹੜੇ ਹੁੰਦਾ। ਆਪ ਜੀ ਤੁਹਾਡਾ ਹੋਣਾ ਜੇ ਮਾੜਾ ਖਿਲਾਫ ਪਿਆ ਹੋਵੇ। ਆਹ ਥੋੜਾ ਜਿਹਾ ਵਿੱਚ ਜਿਹੜੇ ਵਾਲ ਲਗਾ। ਹਾਂ ਇਹਦੇ ਕਾਰਪੇਟ ਦਾ ਟੋਟਾ ਪੈਣਾ। ਕਾਰਪੇਟ ਦਾ ਟੋਟਾ ਉਹ ਲੱਗ ਯਾਰ ਇਹ ਬੜੀ ਕਾਰਪਟ ਦਾ ਟੋਟਾ ਯਾਰ ਅੱਛਾ ਤੇ ਉਹ ਤਾਂ ਆਪਣੇ ਕੋ ਪਏ ਉੱਤੇ ਨੀਲਾ ਨਹੀਂ ਨੀਲਾ ਨਹੀਂ ਲਾਲ। ਉਹ ਨਹੀਂ ਸਾਜੀ ਇਦਾਂ ਦੇ ਨਹੀਂ ਲਵਾਉਣੇ। ਅੱਛਾ ਪੈਚ ਪੈਚ ਟੈਪ ਕਾਰਪਟ। ਹਾਂਜੀ ਉਸਤਾਦ ਜੀ ਨਾਰੀਅਲ ਵਾਲੇ ਵਾਲ ਲਵਾ ਦਈਏ, ਬਾਅਦ ਚੋਂ ਕਾਲਾ ਕੋਲਾ ਲਵਾ ਦਾਂਗੇ ਉੱਤੇ। ਇੰਜ ਝਾਲਰ ਜੀ ਇੱਥੇ 2 ਸਾਈਡ। ਇਹਨੇ ਫਿਰ ਅੰਗਰੇਜ਼ ਖੁਸਰਾ ਬਣ ਜਾਣਾ ਵਾ। ਉਹ ਵੀ ਕਿਰਨ ਲੱਪਣੇ ਆ। ਮੈਂ ਸਿਆਸਤ 'ਚ ਪੈਰ ਰੱਖਣਾ ਚਾਹ ਰਿਹਾ, ਬਿਆਲ ਮੈਨੂੰ ਹੋਰ ਗਲਤ ਇਹ ਜਲਵਾਈ ਨਾ ਨਹੀਂ ਉਹ ਬੂਰੇ ਟੈਬ ਨੂੰ ਦੂਰੋਂ ਟਰੰਪ ਦੀ ਅੰਮੀ ਲੱਗਦੀ। ਉਸਤਾਦ ਜੀ ਕੱਲ ਮੈਨੂੰ ਇੱਕ ਵਕੂਆ ਹੋਇਆ, ਉਹਦਾ ਸੁਣ ਕੇ ਓਏ ਹੋਏ ਮੈਂ ਜਦੋਂ ਕੰਮ ਤੇ ਆਉਣਾ ਨਾ, ਜਿਹੜਾ ਝਾਲ ਦਾ ਅੰਡਰਪਾਸ ਹੁੰਦਾ ਉਹ ਤੋਂ ਕਿੰਨਾ ਹੀ ਪਰੇ ਨਾ, ਅੰਡਰਪਾਸ ਬਣਨ ਤੋਂ ਕਿੰਨੇ ਪਿੱਛੇ ਅਕਸਰ ਔਕਾਤ ਬਜ਼ੁਰਗ
ਹਾਂਜੀ ਜਾਂ ਨਾ ਕੋਈ ਬੰਦੇ ਵਰਦੀਆਂ ਵੁਰਦੀਆਂ ਪਾ ਕੇ ਨਾ ਬੱਸਾਂ ਬੁੱਸਾਂ ਡੀਕਦੇ ਹੁੰਦੇ, ਬੱਸ ਤੇ ਆਉਂਦੇ ਨਹੀਂ, ਉਹ ਲਿਫਟ ਮੰਗਦੇ ਆ। ਇੱਕ ਮੁੰਡੇ ਨੇ ਨਾ ਵਰਦੀ ਪਾਈ ਪੈਟਰੋਲ ਪੰਪ ਦੀ, ਤੇ ਮੈਨੂੰ ਕਹਿੰਦਾ ਐਂ ਇਸ਼ਾਰਾ ਕੀਤਾ, ਮੇਰੀ ਆਦਤ ਆ ਮੈਂ ਜਿਹਨੂੰ ਲਿਫਟ ਦੇਣੀ ਨਾ ਥੋੜਾ ਦੂਰ ਜਾ ਕੇ ਰੋਕਣਾ, ਵੀ ਉਹਦੇ ਚਾਲ ਚੱਲਣ ਤੋਂ ਨਾ ਪਤਾ ਲੱਗ ਜਾਊ ਬੰਦਾ ਠੀਕ ਹੈ ਕਿ ਨਹੀਂ। ਮੈਂ ਥੋੜਾ ਦੂਰ ਜਾ ਕੇ ਰੋਕਿਆ ਨਾ, ਮੈਂ ਕਿਹਾ ਆਇਆ, ਕਹਿੰਦਾ ਤੂੰ ਆਇਆ। ਹਾਂਜੀ ਉਹ ਗੇਮ ਹੁੰਦੀ ਉਹਨੇ ਲਿਫਟ ਮੰਗੀ ਉਸਤਾਦ ਜੀ, ਮੈਨੂੰ ਕਹਿੰਦਾ ਤੂੰ ਆਇਆ। ਮੈਂ ਨਾ ਗੱਡੀ ਪੈਕ ਕਰਕੇ ਉਹਦੇ ਕੋਲ ਲੈ ਕੇ ਆਇਆ, ਤੇ ਮੈਨੂੰ ਕਹਿੰਦਾ ਸਲਾਮਾ ਲੱਕੋ ਭਾਜੀ, ਸਲਾਮਾ ਲੱਕੋ, ਉਧਰ ਉਹਨਾਂ ਨਾਲ ਲੈ ਸਲਾਮ। ਨਮਸਕਾਰ, ਸਲਾਮਾ ਲੱਕੋ। ਮੈਂ ਕਿੱਥੇ ਜਾਣਾ? ਆਖਦਾ ਮਟਰ ਵਾਸਤੇ ਅੰਗ ਜੀ ਨਾ ਪੰਪ ਹੋਣਾ ਨਾ, ਉੱਥੇ ਮੈਂ ਡਿਊਟੀ ਕਰਦਾ। ਮੈਂ ਜੀ ਵੇਖਿਆ, ਮੈਂ ਕਿਹਾ ਦੇਖੀ ਨੌਜਵਾਨਾ ਸੂਫੀ ਸਾਹਿਬ ਕਿਤੇ ਕੰਮ ਨਾ ਪਾ ਜਿਓ ਹੈ ਕਿਤੇ। ਮੈਂ ਕਿਹਾ ਪਿੱਛੇ ਪਿਸਤੌਲ ਕੱਢ ਕੇ ਮੈਂ ਕਿਹਾ ਡਕੈਤੀ ਨਾ ਪਾ ਜਿਓ। ਮੈਂ ਕਿਹਾ ਨਾ 70 ਤੁਹਾਡੇ ਨਾਮ ਤੇ ਨਿਕਲ ਆਵੇ। ਮੈਂ ਕਿਹਾ ਥੋੜਾ ਫਰਕ ਰੱਖਣਾ ਕਿੱਟਾਂ ਕੁੱਟਾਂ ਦਾ, ਹਿਸਾਬ ਨਾਲ ਚੱਲਿਓ। ਮੈਂ ਕਿਹਾ ਕਿਤੇ ਰਾਤ ਜਾ ਕੇ ਸਹੀ ਮੈਂ ਕਿੰਨੀਆਂ ਗੱਲਾਂ, ਮੈਂ ਕਿਹਾ ਰਾਤ ਜਾ ਕੇ ਸਹੀ ਨਾ ਹੋ ਜੀ। ਮੈਂ ਕਿਹਾ ਹੁਣ ਐਂ ਕਰਨਾ ਉੱਥੇ ਜਾ ਕੇ ਕੱਢ ਦੇ ਜੋ ਕੁਛ ਹੈਗਾ ਹਿਸਾਬ ਨਾਲ। ਮੈਂ ਕਿਹਾ ਇਹ ਤੂੰ ਪਹਿਲੇ ਹੀ ਉਹਨੂੰ ਸਾਰਾ ਕੁਝ ਦੱਸ। ਕਿੰਨਾ ਕੁਛ ਨੂੰ ਕਹਿਤਾ ਦੱਸ ਸਕਦਾ ਉਹਦੀ ਕਪੈਸਿਟੀ ਹੈ ਤੇ ਉਹਨੂੰ ਕਹਿੰਦਾ ਭਾਜੀ ਆਹ ਕਿਤੇ ਜੇ ਕਿੰਨਾ ਕਰ ਦਿਓ, ਕਦੇ ਭਾਜੀ ਮੈਂ ਡਿਊਟੀ ਤੇ ਜਾ ਲੇਟ ਹੋ ਗਿਆ। ਮੈਂ ਕਿਹਾ ਮੈਂ ਲੇਟ ਕੀਤਾ, ਸਾਰੀ ਰੋਟ ਪਣਾ ਸੀ ਦਹੀਂ ਬੰਦ ਖਾਣ ਲੱਗੇ ਲੇਟ ਉਹਨੂੰ। ਉਹਨੂੰ ਇਹ ਨਹੀਂ ਪਤਾ ਉਹਨੇ ਰੋਕ ਕਿਹਨੂੰ ਲਿਆ। ਮੁਸੀਬਤ ਪੈ ਗਈ ਉਹਨੂੰ। ਮੈਂ ਕਿਹਾ ਦਹੀਂ ਬੰਦ ਤੇ ਸਾਜਰੇ ਖਾ ਲੈਣਾ ਸੀ। ਮੈਂ ਕਿਹਾ ਅੱਖ ਪਹਿਲੇ ਖੋਲੀ ਦੀ ਹੁੰਦੀ ਆ। ਰਾਤ ਕਿੱਥੇ ਰਿਹਾ? ਮੈਂ ਕਿਹਾ ਸਾਰੀ ਦਿਹਾੜੀ ਹਲੇ ਮੈਂ ਗੱਡੀ ਤੇ ਪਾਇਆ ਨਹੀਂ। ਤੇ ਕਹਿੰਦਾ ਅੱਛਾ ਉਹਨੇ ਦਿਲ ਕਰੇ 9 ਵਜੇ ਪਹੁੰਚਣਾ ਹੋਵੇ ਤੇ ਉਹਨੇ ਪੌਣੇ 9 ਵਜੇ ਸੋਚਿਆ ਹੋਵੇ ਕਿ ਯਾਰ ਮੈਂ ਰਕਸ਼ੇ ਦੇ ਬਹੂ ਜੇ ਪੈਦਲ ਜਾਊਂਗਾ ਤੇ ਮੈਂ ਹੱਥ ਦੇਣਾ ਵਾ ਤੇ ਮੈਂ 2 ਮਿੰਟ ਚ ਪਹੁੰਚ ਜੂ। ਉਹਨੂੰ ਨਹੀਂ ਪਤਾ ਜਿਹਨੇ ਰੋਕ ਲਿਆ ਇਹਨੇ ਪੌਣੇ 11 ਵਜੇ ਪਹੁੰਚਣਾ। ਰਾਤੀ ਕਿੱਥੇ ਸੀ? ਮੈਂ ਕਿਹਾ ਤੂੰ ਉਹਨੇ ਹੱਥ ਦੇ ਕੇ ਰੋਕਿਆ ਵਿਚਾਰੇ ਨੇ। ਸਾਜੀ ਦਿਲ ਕਰੇ ਅਗਲੇ ਦਿਨ ਫਿਰ ਨੰਗਦਾ, ਓਏ ਇੱਥੇ ਮੁੰਡਾ ਜਿਹੜਾ ਮੈਂ ਕੱਲ ਛੱਡ ਕੇ ਉਹਨੂੰ ਬੁਲਾ ਦਰਾ। ਓਏ ਮੇਰੇ ਉਹ ਕਹੇ ਮੈਂ ਕਿਹਦੇ ਕੋਲ ਲਿਫਟ ਲੈ ਮੈਂ ਕਿਹਾ ਲਿਆ। ਰਾਤੀ ਕਿਤੇ ਕਿਤੇ ਵੀ ਕਹਿੰਦਾ ਭਾਜੀ ਘਰ ਹੀ ਸੀ। ਮੈਂ ਕਿਹਾ ਸਹੀ ਦੱਸ ਕਸਮ ਖਾ ਰਾਤੀ ਘਰ ਸੀ। ਫਿਰ ਮੈਂ ਕਿਹਾ ਤੂੰ ਲੇਟ ਕਿਉਂ ਆ ਕੰਮ ਤੋਂ? ਅੱਛਾ ਗੱਲਾਂ ਗੁੱਲਾਂ ਕਰਕੇ ਨਾ ਮੈਨੂੰ ਕਹਿੰਦਾ ਕਦੇ ਪਿਛੇ ਲਿਆਓ, ਹੋਰ ਪਿਛੇ ਲਿਆਓ। ਹਲੇ ਬੈਠਾ ਨਹੀਂ, ਹਲੇ ਬੈਠਾ ਨਹੀਂ। ਅੱਛਾ ਹਾਲੇ ਕਿਤੇ ਏਡੀ ਛੇਤੀ ਬਹਿ ਜਾਣਾ। ਗੱਡੀ ਇਹ ਬੜੇ ਪ੍ਰੋਸੀਜਰ ਅੱਗੇ। ਗੱਲਾਂ ਕਰ ਬਾਬਾ ਭਾਜੀ। ਮੈਂ ਕਿਹਾ ਬੈ ਗੱਡੀ ਤੇ ਉਸਤਾਦ ਜੀ ਨੂੰ ਲੱਤ ਚੁੱਕ ਕੇ ਨਾ ਆਪਣੀ ਇੰਜ ਕਰਕੇ ਰੱਖੀ ਤੇ ਕਹਿੰਦਾ ਆ ਮੈਂ ਕਿਹਾ ਕੀ ਆ? ਕਹਿੰਦਾ ਭਾਜੀ ਸਲਾਸਰ ਲੱਗ ਗਈ। ਮੈਂ ਕਿਹਾ ਨਹੀਂ ਬਹਿ ਕੇ ਕਿਤੇ ਚੀਕ ਮਾਰੀ। ਮੈਂ ਕਹਿੰਦਾ ਆ ਪੂਰੇ ਸੁਰ ਵਾਲੀ ਆ ਕੇ ਕਿਹੜਾ ਸਲਸਲ ਲੱਗ ਗਿਆ। ਮੈਂ ਕਿਹਾ ਤੁਹਾਨੂੰ ਦਿਖਦਾ ਨਹੀਂ? ਮੈਂ ਕਿਹਾ ਨਵਾਂ ਹੀ ਫਸਾਦ ਪਾ ਕੇ ਰੱਖਦਾ। ਅੱਛਾ ਤੂੰ ਉੱਥੇ ਖਲੋ ਗਿਆ, ਉੱਥੇ ਇਹ ਪੀਂਗ ਪਾ ਕੇ ਬਹਿ ਗਏ ਤੁਸੀਂ ਦੋਵੇਂ। ਮਜ਼ਾ ਬੜਾ ਹੁੰਦਾ, ਟਾਈਮ ਨਾਲ ਜਾਣਾ ਵਾ ਉਹਨੇ ਹਜੇ ਟਾਈਮ ਨਾਲ ਪਹੁੰਚਣਾ ਵਾ। ਵਾਹ ਮਜ਼ਾ ਬੜਾ ਹੁੰਦਾ ਏਦਾਂ ਦਾ ਗੁਫ਼ਤਗੂ ਕਰਨ ਦਾ। ਤੇ ਮੈਂ ਕਿਹਾ ਹੁਣ ਮੈਂ 11 ਵਜੇ ਨੂੰ ਕਾਲ ਕਰਾਂ ਕਿ ਮੈਂ ਤੈਨੂੰ ਹਸਪਤਾਲ ਲੈ ਕੇ ਜਾਵਾਂ, ਡਿਊਟੀ ਤੇ ਜਾਣਾ ਕਿ ਨਹੀਂ ਜਾਣਾ? ਉਹ ਅੱਲਾ ਲੋਕਾਂ ਮੈਂ ਕਿਹਾ ਧਿਆਨ ਰੱਖਣਾ ਸੀ। ਲੱਤ ਘੁਮਾ ਕੇ ਮੈਂ ਕਿਹਾ ਠਾ ਮਾਰੀ ਸਲੰਸਰ ਚ। ਸਲੰਸਰ ਦਾ ਬੇੜਾ ਕਰਕੇ ਤਾਂ ਨਹੀਂ ਕਰਤਾ, ਮਿੱਟੀ ਕਰਤਾ ਸਲੰਸਰ। ਮੈਂ ਕਿਹਾ ਹੁਣ ਪੈਸੇ ਕਿਹੜੇ ਭਰਨੇ? ਭਾਜੀ ਕਹਿੰਦਾ ਨਹੀਂ ਆ ਮੇਰੇ ਕੋਲ ਫੁੱਲ ਕੀ ਲੱਤ ਕਹਿੰਦਾ ਸਲਾਸਰ ਦਾ ਸਹੀ ਆ। ਮੈਂ ਕਿਹਾ ਮੈਂ ਤੇਰੀ ਲੱਤ ਨੂੰ ਕੀ ਕਰਨਾ? ਸਲੰਸਰ ਮੈਂ ਕਿਹਾ ਪਤਾ ਕਿੰਨੇ ਪੈਸੇ ਲੱਗਦੇ? ਸਮਝ ਜਾ ਇਸ ਭਾਈ ਕਹਿੰਦਾ ਦੇਰ ਹੈ ਜੀ। ਬੇਰਹਿਮ ਬੰਦੇ ਤੁਸੀਂ। ਕਹਿੰਦਾ ਬੇਰਹਿਮ ਬੰਦਾ। ਅੱਛਾ ਬੇਰਹਿਮ ਬੰਦੇ ਆ ਤੁਸੀਂ। ਕਹਿੰਦਾ ਭਾਜੀ ਤੁਸੀਂ ਬੜੇ ਬੇਰਹਿਮ। ਮੈਂ ਕਿਹਾ ਹੁਣ ਤੈਨੂੰ ਛੋਟਾ ਲਵਾ ਦਵਾਂ ਫੇਰ ਠੀਕ ਹੈ। ਮੈਂ ਕਿਹਾ ਬੇੜਾ ਕਰ ਰੱਖਦਾ ਸਲੰਸਰ ਦਾ। ਮੈਂ ਕਿਹਾ ਉਹ ਤੇਰੀ ਚਰਬੀ ਚਿਪਕ ਗਈ ਨਾਲ। ਮੈਂ ਕਿਹਾ ਉਹ ਵੀ ਤਾਂ ਲੋੜੀ ਕੁਛ ਚੱਲ ਵੀ ਚੱਲ। ਤੇ ਉਸਤਾਦ ਜੀ ਮੈਂ ਗੱਲਾਂ ਕੀਤੀ ਨਾ ਤੇ ਲੱਤ ਲਮਕਾ ਕੇ ਨਾ ਸੜੀ। ਮੈਂ ਕਹਿੰਦਾ ਫਿਰ ਟੁੱਟ ਗਈ ਚੱਲਦਾ ਨਾ ਭਾਈ। ਇਹ ਉਹਨੇ ਬਹੁਤ ਟਾਈਮ ਸਿਰ ਫੈਸਲਾ ਕਰ ਲਿਆ। ਨਹੀਂ ਤਾਂ ਉਹਦੀ ਦੱਤ ਨਹੀਂ ਸੀ ਰਹਿਣੀ। ਨਹੀਂ ਉਹਨੂੰ ਉੱਥੋਂ ਵੀ ਜਵਾਬ ਹੋਣਾ ਸੀ। ਤੇ ਮੈਨੂੰ ਨਾ ਮੈਂ ਕਿਹਾ ਚੱਲ ਬੈਗ ਕੋਈ ਨਹੀਂ ਅੱਲਾ ਖੈਰ ਆ, ਹੁਣ ਪੱਟੀ ਕਰਾ ਦਵਾਂ। ਨਹੀਂ ਕਹਿੰਦਾ ਭਾਜੀ ਤੁਸੀਂ ਲਾ ਦਿਓ, ਇਹੀ ਬੜੀ ਗੱਲ ਹੈ। ਮਗਰੋਂ ਲਾ ਦੋ ਤਾਂ ਉਹ ਉਸਤਾਦ ਜੀ ਨੂੰ ਡਾਲ ਪਿਆ ਤੇ ਉਹ ਨਾ ਹੁਣ ਉਹ ਲੱਤ ਉਧਰ ਰੱਖੜੀ ਨਾਲ ਲੱਤ ਲਮਕਾ ਲਈ ਇੰਜ ਕਰਕੇ। ਮੈਂ ਕਹਿੰਦਾ ਲਮਕਾ ਲਿਆ ਇਹਦੇ ਨਾਲ ਮੈਂ ਸਟਾਰਟ ਕਰੀ ਮੁੱਠਾ ਇਹਨੂੰ ਚੁੱਕ। ਮੈਂ ਕਿਹਾ ਮੇਰੇ ਮੋਢੇ ਤੇ ਰੱਖ ਲਾ। ਮੈਂ ਕਿਹਾ ਤੈਨੂੰ ਪਤਾ ਕਿੰਨੀ ਗਰਮੀ ਪੈਣ ਡਈ ਆ? ਤੂੰ ਮੈਂ ਕਿਹਾ ਜੱਫੀ ਪਾ ਕੇ ਬਹਿ ਗਿਆ, ਤੂੰ ਮੇਰੀ ਸੌਜਾ ਵਾ ਪਿੱਛੇ ਉਹ ਤੁਰਿਆ। ਤੇ ਕਹਿੰਦਾ ਪਿੱਛੇ ਕਹਿੰਦਾ ਭਾਜੀ ਜਿੱਦਾਂ ਕਿਦਾਂ ਵੀਰੇ ਮੈਨੂੰ ਲਾ ਦਿਓ। ਬਦਲੇ ਮਕਸੂਦ ਤੇ ਪਜਾ ਦੋ ਬਸ। ਹਾਂਜੀ ਉਹਨੂੰ ਮੈਂ ਪੰਪ ਦੇ ਸਾਹਮਣੇ ਲਾਇਆ ਤੇ ਮੈਨੂੰ ਕਹਿੰਦਾ ਅੱਛਾ ਜੀ, ਅੱਲਾ ਹਾਫਿਜ਼ ਭਾਜੀ। ਮੈਂ ਕਿਹਾ ਅੱਲਾ ਹਾਫਿਜ਼ ਕੋਈ ਨਹੀਂ, ਮੈਂ ਦੇਖਣਾ ਤੂੰ ਵੜਦਾ ਕਿੱਥੇ, ਤੂੰ ਪੰਪ ਤੇ ਆ ਕਿ ਨਹੀਂ। ਮੈਂ ਕਿਹਾ ਮਾਰ ਤੇ ਤਾਂ ਨਹੀਂ? ਇਹ ਸ਼ੁਕਰ ਆ ਮੈਂ ਕਿਹਾ ਲੱਤ ਤੇਰੀ ਸਲੰਸਰ ਲੱਗ ਗਈ, ਤੂੰ ਮੈਂ ਕਿਹਾ ਲੁੱਟ ਲੈਣਾ ਸੀ ਮੈਨੂੰ। ਅੱਜ ਕੱਲ ਇਦਾਂ ਹੀ ਹੋਣ ਡਿਆ। ਓ ਯਾਰ ਮਿੱਟੇ। ਤੇ ਕਹਿੰਦਾ ਅੱਛਾ ਇਹਨੇ ਉਹਨੂੰ ਇੰਨੀ ਵਾਰੀ ਕਿਹਾ ਉਹਦਾ ਜ਼ੇਨ ਬਣ ਗਿਆ। ਉਹਨੇ ਕਿਹਾ ਭਾਜੀ ਮੈਂ ਤੇ ਕਸਮ ਵਾਲੀ ਗੱਲ ਆ ਪੰਪ ਤੇ ਜਾਣਾ ਸੀ, ਲੇਕਿਨ ਤੁਸੀਂ ਇੰਨੀ ਗੱਲ ਕਰਤੀ, ਲਿਆਓ ਫਿਰ ਕੱਢ ਦਿਓ ਹੁਣ। ਤੁਹਾਡੀ ਨਹੀਂ ਮੋੜਨੀ। ਆਹੋ ਭੈਣ ਹੁਣ ਤੁਸੀਂ ਮੇਰਾ ਜ਼ੇਨ ਹੀ ਬਣਾਤਾ। ਨਹੀਂ ਮੈਂ ਕਿਹਾ ਚੋਰੀਆਂ ਟਿਕਟੀਆਂ ਬਹੁਤ ਹੁੰਦੀਆਂ, ਮੈਂ ਦੇਖਦਾ ਪੰਪ 'ਚ ਵੜਦਾ। ਕਹਿੰਦਾ ਭਾਜੀ ਇੱਥੇ ਖਲੋ, ਨਾਲੇ ਉਹ ਮਾਲ ਕੰਮ ਜਾਂਦਾ, ਨਾਲੇ ਸ਼ਨਾਸੀ ਕਾਲ ਲਿਓ। ਮਾਰ ਕੇ ਕੇ ਛੱਡੇ ਉਹਨੂੰ ਮੈਂ ਲਾਇਆ ਸਾਜੀ। ਮੈਂ ਰਾਤ ਨੂੰ ਨਾ ਵਾਪਸ ਗਿਆ, ਮੈਂ ਕਬੂਲ ਰੋਡ ਤੋਂ ਟਰ ਲਈ ਨਾ। ਇੱਕ ਮੁੰਡਾ ਨਾ ਜੰਗ ਜਿਹਾ ਲੰਬੇ ਜਿਹੇ ਕੱਦ ਵਾਲਾ ਰੋਟੀ ਵਾਲਾ ਟਿਫਨ ਫੜਿਆ ਤੇ ਇੰਜ ਕਰਕੇ ਮੈਂ ਗੱਡੀ ਰੋਕੇ ਤੇ ਮੈਂ ਦੂਰ ਜਾ ਕੇ ਰੋਕੀ ਜਿੱਥੇ ਉਹ ਮੁੰਡਾ ਖਲੋਤਾ ਸੀ ਨਾ। ਉਸ ਤੋਂ ਅੱਗੇ ਇੱਕ ਬਾਬਾ ਜੀ ਬੈਠੇ ਸੀ ਲੱਛੀਆਂ ਦਾ ਛਾਪਰ ਲੈ ਕੇ। ਮੈਂ ਗੱਡੀ ਰੋਕ ਕੇ ਮੈਂ ਕਿਹਾ ਆ ਜਾਓ ਸਰਕਾਰ, ਹੁਣ ਜਾਣਾ ਨਹੀਂ, ਲਿਫਟ ਮੰਗੀ ਆ। ਉਸਤਾਦ ਜੀ
ਮੈਂ ਉਹਨੂੰ ਆਵਾਜ਼ ਦੇ ਕੇ ਨਾ ਅੱਗੇ ਐਂ ਕਰਨ ਲੱਗ ਗਿਆ, ਲੇਟ ਮੋਟਰਸਾਈਕਲ ਚਲਾਉਣ ਲੱਗ ਗਿਆ। ਤੇ ਮੈਂ ਇੰਜ ਕਰਕੇ ਦੇਖਿਆ ਉਹਦਾ ਬਾਬਾ ਲੱਛਣ ਆ ਕੇ ਬੈਠਾ ਮੇਰੇ ਪਿੱਛੇ ਬਹਿ ਗਏ। ਮੈਂ ਕਿਹਾ ਬਜ਼ੁਰਗੋ ਕਿੱਧਰ? ਉਹ ਕਹਿੰਦਾ ਤੂੰ ਆਪੇ ਤੇ ਬੁਲਾਇਆ ਮੈਨੂੰ। ਮੈਂ ਕਿਹਾ ਤਾਂ ਜੋ ਮੁੰਡੇ ਨੇ ਲਿਫਟ ਮੰਗੀ ਤੁਸੀਂ, ਮੈਂ ਕਿਹਾ ਛਾਲ ਮਾਰ ਕੇ ਪਿੱਛੇ ਬਹਿ ਗਿਆ। ਅੱਛਾ ਉਹ ਬਹਿ ਵੀ ਗਿਆ ਤਾਂ ਜੀ ਬਹਿ ਗਿਆ। ਕਾਤੋਂ? ਉਹ ਕਹਿੰਦੇ ਮੈਨੂੰ ਵੀ ਲਾ ਦੇ ਉੱਥੇ ਕਹਿੰਦੇ। ਉਹਨੇ ਕਰੇ ਕੋਈ ਕਿ ਬੈਠਾ ਸੀ ਤੇ ਉਹ ਮੁੰਡਾ और पीछे मैं कहा मुंडा भाई मुझे रोका, मैंने रोका था। मैं कहा यार बुजुर्ग बंदे आ, अल्लाह लोग दो वजन तू भी पीछे बह जा। ताज जी बह के दरम्यान च लच्छियां छापर इधर ਉਹਦੇ ਕੋਲ ਰੋਟੀ ਵਾਲਾ ਟਿਫਨ ਸੀ। ਉਹਨੇ ਰੋਟੀ ਵਾਲਾ ਟਿਫਨ ਇੰਜ ਕਰਕੇ ਪਿੱਛੇ ਰੱਖਣਾ, ਤਾਜ ਦੇ ਆ ਮਾਰ ਉਹ ਤਾਇਆ ਦਰਮਿਆਨ ਚ ਨਿਕਲ ਕੇ ਇੰਜ ਗਿਆ ਮਾਰ ਗਿਆ ਵਾ ਕਿਦੋਂ ਉਹ ਮਾਰਦਾ ਮੈਨੂੰ। ਉਹ ਮੈਂ ਕਿਹਾ ਤੂੰ ਹਾ ਕੇ ਕੀਤਾ? ਮੈਂ ਕਿਹਾ ਯਾਰ ਤੇਰੇ ਕੋਲ ਰੋਟੀ ਵਾਲਾ ਟਿਫਨ है। मैं कहा बुजुर्ग बंदा मैंने क्या किया, मैंने ऐसे घुमाया ही उनके लग गया। फिर अंकल आप ठीक है? ਯਾਰ ਜੇ ਮਾਫੀ ਦੇ ਦੇਖੋ ਇੰਦਾ ਕੌਣ ਲਿਫਟਾਂ ਦਿੰਦਾ ਹੈ? ਦਰਸ਼ਨ ਦੱਸਿਆ ਦਰਸ਼ਨ ਇੱਕ ਹੋਰ ਹੈ ਆਖਰੀ ਲਿਫਟ ਰਹਿੰਦੀ ਆ। ਹਾਂਜੀ ਦਾਨਸ਼ ਮੈਂ ਦੱਸਿਆ ਨਾ ਤੇ ਉਹ ਬਾਬਾ ਜੀ ਹੁਣ ਹਾਂ ਮੈਨੂੰ ਕਹਿੰਦਾ ਮੈਨੂੰ ਦਵਾਈ ਬੂਟੀ ਦਾ ਕੋ ਕਰੋ। ਮੈਂ ਕਿਹਾ ਤਾਈ ਦਵਾਈ ਬੂਟੀ ਏਡਾ ਨਹੀਂ ਕਿਤੇ ਬੰਬ ਨਹੀਂ ਵੱਜ ਗਿਆ, ਮੈਂ ਇੱਥੇ ਹੀ ਆ ਤਾਈ ਨਾਲ ਬੈਠੋ। ਤੇ ਨਾਲ ਮੈਂ ਕਿਹਾ ਪਿਛਲਾ ਟਾਇਰ ਮਾਰਾਓ। ਮੈਂ ਕਿਹਾ ਲੰਬੇ ਪਿੱਛੇ ਹੋ ਕੇ ਬੈਠ ਥੋੜਾ ਜਿਹਾ ਤਾਈ ਦੇ ਪਿੱਛੇ ਪਿੱਛੇ ਬੈਠੇ। ਇਹ ਮਟੀਰੀਅਲ ਲੱਭ ਕੇ ਨਹੀਂ ਜਾਂਦਾ ਸਾਡੀ, ਇਹ ਮਟੀਰੀਅਲ ਲੱਭਦਾ ਹਿਸਾਬ ਲਾਇਆ। ਹੁਣ ਜਿਹੜਾ ਲੱਛੇ ਵਾਲਾ ਛਾਪਰ ਹੁੰਦਾ ਨਾ ਉਹ ਟੈਟ ਕੀਤਾ ਹੁੰਦਾ, ਉਹ ਤੋਂ ਟੈਟ ਕਰਕੇ ਉਹ ਚ ਹਵਾ ਭਰੀ ਹੁੰਦੀ। ਇੰਜ ਕਰਕੇ ਜੰਪ ਆਇਆ, ਮੈਨੂੰ ਸੀ ਪਤਾ ਹਨੇਰਾ ਸੀ। ਜੰਪ ਆਇਆ ਨਾ ਤੇ ਜੰਪ ਐ ਗੱਡੀ ਉਹ ਲੱਛੇ ਛਾਪਰ ਕਰਦਾ ਛਾਪਰ ਫਟ ਗਿਆ ਤੇ ਲੱਛੇ ਉੱਤੇ। ਮੈਂ ਕਿਹਾ ਕੀ ਕੀਤਾ ਖੁਸ ਰਿਹਾ ਜੀ ਆ ਤਾਂ ਇਹਦਾ ਛਾਪਰ ਪੜਤਾ। ਨਹੀਂ ਪੋਤੇ ਨੇ ਕੁਛ ਨਹੀਂ ਕੀਤਾ, ਉਹ ਮੇਰੇ ਕੋਈ ਹਵਾ ਵੱਧ ਭਰੀ ਗਈ ਸੀ। ਮੈਂ ਹਵਾ 35 ਕਰਾ ਲਈ ਸੀ। ਮੈਂ ਕਿਹਾ ਤਾਜੀ ਨੇ ਨੁਕਸਾਨ ਕੀਤਾ ਨਾ ਤੁਹਾਡਾ। ਚਲੋ ਮੈਂ ਕਿਹਾ ਤਾਜੀ ਪੈਸੇ ਦੇ। ਤੇ ਉਹਦੇ ਮੈਂ ਇੰਜ ਕਰਕੇ ਤਲਾਸ਼ੀ ਲਈ ਤੇ 35 ਰੁਪਏ ਨਿਕਲੇ। ਉਹ ਲੰਬੇ ਤੋਂ ਹਾਂ ਇਹ ਤੂੰ ਲਿਫਟ ਦੇ ਰਿਹਾ ਵਾ? ਲਿਫਟਾਂ ਸਾਜੀ ਨੇ ਉਸ ਰਾਜ ਜਿਹੜੀ ਬਾਬਾ ਰਕਸ਼ੇ ਵਾਲੇ ਨੂੰ ਗਾਲਾਂ ਕੱਢੀ। ਉਸਤਾਦ ਜੀ ਕਸ਼ਮੀਰਪੁਰ ਤੋਂ ਪਿੱਛੇ ਨਾ ਮੈਂ ਚਾਹ ਤੋਂ ਉੱਥੋਂ ਹੀ ਬਾਬਾ ਜੀ ਨੂੰ ਬਿਠਾਇਆ। ਬਾਬਾ ਜੀ ਨੇ ਹੁਣ ਬਹਿੰਦੇ ਸਾਰੀ ਮੈਂ ਅਕਸਰ ਦੇਖਿਆ ਬਜ਼ੁਰਗ ਬੰਦੇ ਬਹਿੰਦੇ, ਅੱਲਾ ਤੇਰਾ ਭਲਾ ਕਰੇ। ਉਹ ਕਿਸੇ ਹਲਾਲ ਦਾ ਖੂਨ ਲੱਗਾ ਹੀ। ਅੱਜ ਕੱਲ ਕੌਣ ਕਿਸੇ ਨੂੰ ਲਿਫਟ ਦਿੰਦਾ? ਬਾਬਾ ਜੀ ਨੂੰ ਲਿਫਟ ਲੈਣ ਲਈ ਕੀ ਬਕਵਾਸ ਕਰ ਦਿੰਦੇ ਬੰਦੇ ਯਾਰ। ਇਹ ਗੱਲ ਸਾਡੀ ਹਲਾਲ ਦਾ ਵੀ ਤੇ ਫਲਾਣਾ ਵੀ ਨਸਲੀ ਵੀ। ਇਹ ਗੱਲ ਕੋਈ ਬੰਦਿਆਂ ਨਹੀਂ ਆ। ਦਿਲ ਕਰੇ ਅਗਲੇ ਦਿਨ ਰੋਜ਼ 2 ਬੰਦੇ ਉਹਦੇ ਕੋਲ ਲੈ ਕੇ ਬਾਬਾ ਜੀ ਨੂੰ ਦੱਸਣਾ ਮੈਂ ਕੌਣ ਹਾਂ। ਬਾਬਾ ਮਸ਼ਹੂਰ ਅੱਛਾ ਜੀ। ਗੱਲ ਹੈ। ਅੱਛਾ ਤੇ ਕਸ਼ਮੀਰਪੁਰ ਤੋਂ ਕਿੰਨਾ ਪਿੱਛੇ ਨੇ ਉਹ ਜਿਹੜੀ ਭੁਜਵੀਂ ਸ਼ੱਕਰ ਕਹਿੰਦੀ ਨਹੀਂ ਹੁੰਦੀ, ਮੈਂ ਡੇਲੀ ਖਾਣਾ। ਉਹ ਬਾਬਾ ਜੀ ਮੇਰੇ ਪਿੱਛੇ ਦੁਆਵਾਂ ਦੇ ਨਮਾਜ਼ ਪੜਿਆ ਕਰ, ਮਾਂ ਬਾਪ ਦਾ ਤਬ ਕਰਿਆ ਕਰ, ਇਹ ਫਰਾਹ ਬਿੱਲਾ ਬਾ ਦੁਨੀਆ ਫਨਾਹ ਹੋ ਜਾਣੀ ਆ, ਬੰਬ ਵੱਜਣ ਡਿਆ। ਮੈਂ ਕਹਿੰਦਾ ਜੀ ਅੱਲਾ ਖੈਰ ਕਰੇਗਾ, ਸੁੱਖ ਕਰੋ, ਬਿਲਕੁਲ ਈਜ਼ੀ ਹੋ ਕੇ ਬੈਠੋ, ਟੈਨਸ਼ਨ ਲੈਣੀ। ਬੰਬ ਕਿਤੇ ਜੇਬ 'ਚ ਨਹੀਂ ਪਾਇਆ ਮੈਂ ਸ਼ੱਕਰ ਕੰਦੀ ਵਾਲੇ ਕੋਲ ਰੋਕੀ। ਮੈਂ ਕਿਹਾ ਯਾਰ 150 ਦੀ ਪੈਕ ਕਰ ਦੇ। ਮੈਂ ਉਹਨੂੰ 150 ਸ਼ੱਕਰ ਕੰਦੀ ਪੈਕ ਕਰਾਣਾ। ਤਾਜ ਕਹਿੰਦੇ ਮੈਨੂੰ ਵੀ 100 ਦੀ ਕਰਾ ਦੇ। ਮੈਂ ਕਿਹਾ ਤਾਈ ਤੁਹਾਡੇ ਕੋਲ ਹੈ 100? ਉਹ ਜਿੱਥੇ ਲਿਫਟ ਦਿੱਤੀ ਹੈ 100 ਵੀ ਦੇ ਦੇ। ਤੇ ਤਾਈ ਉਸਤਾਦ ਜੀ ਸਾਰੀ ਰਾਤ ਤਾਈ ਦੁਆ ਤੇ ਲਿਫਟ ਦਿੱਤੀ ਹੈ ਉੱਤੇ 100 ਵੀ ਦੇ ਦੇ। ਕਿਧਰ ਲੱਗੀ ਜਾਂਦਾ? ਸਾਰੀ ਰਾਤ ਦੁਆਵਾਂ ਦਿੰਦੇ ਆਏ। ਤੇ ਕਸ਼ਮੀਰ ਪੁਲ ਤੋਂ ਨਾ ਮੈਨੂੰ ਹੁਣ ਕਹਿੰਦੇ ਅੱਲਾ ਤੇਰਾ ਭਲਾ ਕਰੇ, ਉਹ ਨੇਕ ਬਖਤ ਵਾਲੀ ਮਾਂ ਦਾ ਬੱਚਾ, ਅੱਲਾ ਖਿਆਲ ਕਰੇ, ਇੰਜ ਹੋਵੇ ਤੇ ਅੱਜ। ਤੇ ਕਸ਼ਮੀਰ ਪੁਲ ਤੋਂ ਪਿੱਛੇ ਨਾ ਰਕਸ਼ੇ ਵਾਲੇ ਇੰਜ ਕਰਕੇ ਉਹਨੂੰ ਕੱਟ ਮਾਰੇ ਕਹਿੰਦਾ ਇਹਦੀ ਇਹਨੂੰ ਫੜ ਕੇ ਸੱਟ। ਉਹ ਮੈਂ ਕਿਹਾ ਤਾਈ ਦੁਆਵਾ ਇਹਨੂੰ ਫੜ ਪਾ ਮੈਂ ਫੜੋ ਇਹਨੂੰ ਕਿਤੇ ਮਗਰ ਲਾ ਉਹ ਦੁਆਵਾ ਕਿਤੇ ਉਹ ਨਹੀਂ ਆਦੀ ਮੈਂ ਕਿਹਾ ਤਾਈ ਯਾਰ ਦੱਸ ਯਾਰ ਇਹ ਤੂੰ ਕੋਈ ਕੰਮ ਸ਼ੁਰੂ ਕੀਤਾ ਨਵਾਂ? ਉੱਥੇ ਅਕਸਰ ਜ਼ਰੂਰਤਮੰਦ ਖਲੋਤੇ ਹੁੰਦੇ ਉਸਤਾਦ ਜੀ। ਕਿੱਥੇ? ਚੱਲਦਾ ਟੱਪਾ ਵੜ ਗਿਆ ਨਾ ਤੇ ਤੂੰ ਉੱਥੇ ਲੰਘਦਾ? ਉਦੋਂ ਹੀ ਲੰਘਦਾ ਮੈਂ। ਅੱਛਾ, ਅਕਸਰ ਐ ਕਈ ਹੱਥ ਦੇ ਕੇ ਨਾ ਗਾਲਾਂ ਵੀ ਕੱਢਦੇ ਨਹੀਂ ਨਾ ਪਾਓ ਗਾਲਾਂ ਕੱਢਦੇ ਨਹੀਂ ਨਾ ਪਾਇਆ। ਤੇ ਮੈਂ ਇੱਕ ਵਾਰ ਰੋਕੀ, ਤੂੰ ਮੇਰੇ ਨੂੰ ਐਵੇਂ ਹੋ ਕੇ ਧੜਾ ਲਈ। ਮੈਂ ਕਹਿੰਦਾ ਕੁੱਟਣਾ ਮੈਨੂੰ ਜੀ। ਉਹ ਬਾਬੇ ਦਾ ਬਹੁਤ ਮਜ਼ਾ ਆਇਆ। ਮੈਂ ਕਿਹਾ ਓਏ ਆਇਓ ਹੁਣ ਸਰਕਾਰ ਲਿਫਟ ਮੰਗੀ। ਮੈਂ ਅੱਜ ਕਰਕੇ ਮੋਟਰਸਾਈਕਲ ਰੇਸ ਦਿੱਤੀ ਤੇ ਬਾਬਾ ਮੇਰੇ ਪਿੱਛੇ ਬੈਠਾ। ਮੈਂ ਵੀ ਜਾਣਾ ਹੀ ਆ। ਮੈਂ ਕਿਹਾ ਭਾਈ ਮੈਂ ਕਿਹਾ ਮੈਂ ਪਿੱਛੇ ਮੰਜੀ ਬੰਨੀ। ਨਹੀਂ ਸਾਜ ਜੀ ਇਹਨੂੰ ਇਹ ਪੁੱਛੋ ਲੋਕਾਂ ਨੂੰ ਲਿਫਟ ਦਿੰਦਾ ਵੇ ਨੇਕੀਆਂ ਕਰਦਾ। ਮੇਰੇ ਵਾਰੀ ਇਦਾਂ ਬੋਲਦਾ ਕਾਲੋ ਜੀ ਹੁਣ ਜਾਓ ਕਿਤੇ ਮੇਤੇ ਤੁਸੀਂ ਟੱਲੀ ਹੋ ਗਏ ਆ ਕਿਤੇ ਲੱਤ ਜੋ ਇੱਥੇ। ਮੇਰੇ ਵਾਰੀ ਕੀ ਹੁੰਦਾ? ਇਹ ਦੱਸੋ ਵੀ ਮੇਰੇ ਕੋਲ ਕਿਹੜਾ ਵੀਆਰ ਜਾਮਾ ਵਾ ਜਿਹੜਾ 5 ਬੰਦੇ ਚੱਲ ਲੈਂਦਾ। ਮਾੜੀ ਨਾਜ਼ੁਕ 70 ਇਹਨੂੰ ਵੀ ਲਿਜਾਵਾਂ, ਨੋਨੀ ਨੂੰ ਵੀ ਲਿਜਾਵਾਂ। ਹਾਂ ਯਾਰ ਨੋਨੀ ਤੇ ਹੁਣ ਕੇਸ ਆਇਆ ਨਾ, ਮੈਂ ਤੇ ਨਾ ਪੁਰਾਣਾ ਨਹੀਂ। ਓਏ ਤੇਰਾ ਪਾਵੇ ਪੂਵੇ ਲਾ ਦਿਓ, ਖਲ ਖੁਲ ਲਾ ਦਿਓ, ਫੇਰ ਵੀ ਤੇਰਾ ਸਾਲਮ 2.5 ਮਣ ਵਾ। 2.5 ਮਣ ਤਾਂ ਹੁਣ ਇਹ ਪੈ ਗਿਆ ਪਿੱਛੇ 75 ਕਿਲੋ ਦਾ। ਉਹ ਵੀ ਉਹ ਨਿੱਕੀ ਜੀ ਸੂਈ ਜੀ ਧਮੋਈ। ਹੁਣ ਮੈਂ ਵੀ ਆਪ ਕੋ 60 ਕਿਲੋ ਦਾ ਵਾ। ਤੇ ਗੱਡੀ ਐ ਚੱਲਦੀ 70 ਪੱਕੀ ਦੀ ਫਲਾਈਟ ਗੱਡੀ ਆ, ਆਫੀਸ਼ੀਅਲੀ ਗੱਡੀ ਆ। ਤੁਸੀਂ ਹਲਕਾ ਜਿਹਾ ਬਹਿ ਕੇ ਦਫ਼ਤਰ ਜਾਣਾ। ਤੁਸੀਂ ਕਾਲੂ ਸਾਹਿਬ ਗੱਡੀ ਲੈ ਕੇ ਨਹੀਂ ਰਹੇ? ਸਾਲ ਹੋ ਚੱਲਾ ਮਤਲਬ ਕਿਸ ਇੰਤਜ਼ਾਰ ਚ ਤੂੰ? ਤੁਹਾਨੂੰ ਦੱਸੀ ਨਹੀਂ ਗੱਲ ਇਹਦਾ। ਹਾਂ ਜਿਸ ਉਹ ਤੁਸੀਂ ਕਰੈਟਰ ਡਰ ਨੇ ਚੋ ਕਹੇ ਨਾ ਸਾਜੀ ਮੇਰਾ ਇੱਕ ਨਹੀਂ ਸਤਾਜ ਨੇ ਨਹੀਂ ਉਹ ਗੱਲ ਨਹੀਂ ਹੈ।
ਤੁਸੀਂ ਮੇਰੇ ਮਾਈ ਬਾਪ ਹੋ, ਮੇਰੇ ਉਸਤਾਦ ਹੋ। ਉਸਤਾਦ ਜੀ ਤੁਹਾਨੂੰ ਕਸਮ ਲੱਗੇ ਜੇ ਇਹਨੂੰ ਗੱਡੀ ਲੈ ਕੇ ਨਹੀਂ ਉਸਤਾਦ ਜੀ, ਨਹੀਂ ਨਾਲ ਲੈ ਕੇ ਦੇ, ਮੈਂ ਕਹਿੰਦਾ ਵੀ ਨਹੀਂ। ਉਸਤਾਦ ਜੀ ਉਹ ਕਰੈਕਟਰ ਹੈ ਮੇਰਾ, ਕਦਰ ਨਹੀਂ ਹੈ, ਮੇਰੇ ਤਾਏ ਦਾ ਮੁੰਡਾ ਵਾ, ਮੈਂ ਨਾਂ ਨਹੀਂ ਲਏਗਾ, ਉਹ ਪਤਾ ਲੱਗ ਜਾਣਾ ਉਹਨੂੰ ਚਵਲੀ ਨੂੰ। ਮੈਨੂੰ ਗੁੱਸਾ ਬਹੁਤ, ਉਸਤਾਦ ਜੀ ਉਹਨੇ 66,000 ਰੁਪਏ ਲੈ ਲਿਆ ਮੇਰੇ ਕੋਲ, ਮੈਨੂੰ ਕਹਿੰਦਾ ਤੈਨੂੰ ਮੈਂ ਬੈਂਕ ਚੋਂ ਗੱਡੀ ਕਢਾ ਕੇ ਦਿੰਦਾ, ਆਹ ਹਰੇ ਰੰਗ ਦੀ ਗੌਰਮੈਂਟ ਬੈਂਕ ਚੋਂ ਗੱਡੀ ਕਢਾ ਕੇ ਦੇਣਾ 66,000 ਐਡਵਾਂਸ। ਐਡਵਾਂਸ। ਉਹਨੇ ਕਿ ਜਿੰਨੇ ਦੀ ਥੈਮਿਟੀ ਨਾ ਤੂੰ 5,000 ਰੁਪਏ ਮਹੀਨਾ ਕਿਸ਼ਤ ਦੇਣੀ ਬਸ। ਯਾਨੀ ਕਿ ਉਹਨੇ ਗੱਲਬਾਤ ਅੱਜ ਮੈਨੂੰ ਮੇਰੀ ਗਲਤੀ ਇਹ ਹੈ ਕਿ ਮੈਂ ਉਹਨਾਂ ਨਾਲ ਗੱਲ ਕਰ ਬੈਠਾ। ਉਸਤਾਦ ਜੀ ਉਹਨੇ ਮੇਰੇ ਕੋਲ ਬੜੇ ਸੋਹਣੇ ਪੈਸੇ ਗਿਣ ਕੇ ਗਿਆ ਵਾ, ਲੋ ਜੀ ਹਜੇ ਤੱਕ ਉਹ ਨਾ ਮੈਨੂੰ ਮਿਲਣ ਦਿਆ। ਕਿੰਨੀ ਦੇਰ ਹੋ ਗਈ? ਉਸਤਾਦ ਜੀ ਨੂੰ ਹੋ ਗਏ ਤਕਰੀਬਨ 3.5 ਮਹੀਨੇ ਹੋ ਚਲੇ ਇਸ ਗੱਲ। ਕਿੰਨੇ ਪੈਸੇ ਦਿੱਤੇ ਉਹਨੂੰ? 66,000 ਰੁਪਏ ਉਸਤਾਦ ਜੀ। ਉਹਦੇ ਘਰ ਨਹੀਂ ਗਿਆ ਤੂੰ? ਉਸਤਾਦ ਜੀ ਮੇਰੇ ਤਾਏ ਦਾ ਮੁੰਡਾ ਵਾ। ਤੇ ਤਾਏ ਦੇ ਮੁੰਡੇ ਦੇ ਘਰ ਨਹੀਂ ਜਾਂਦਾ ਤੂੰ? ਕਿ ਜਾਂਦਾ ਉਸਤਾਦ ਜੀ, ਮੈਂ ਤਾਏ ਨੂੰ ਵੀ ਕਿਹਾ ਤੇ ਫਿਰ ਉਸਤਾਦ ਜੀ ਉਹ ਘਰ ਹੀ ਨਹੀਂ ਆਉਂਦਾ, ਉਤੋਂ ਲੜਦਾ ਘਰ ਆ ਕੇ। ਉਹਨਾਂ ਨੇ ਕਹਿਤਾ ਇਹਨੂੰ ਕਿ ਭਾਈ ਸਾਡੇ ਵੱਲੋਂ ਫਾਰਗ ਆ ਤੇ ਤੂੰ ਇਹ ਕੈਸੀ ਗੱਲ ਆ ਵੀ ਤਾਏ ਦੇ ਮੁੰਡੇ ਨੇ ਕਿਹਾ ਦੇ ਦੇ ਤੇ 66,000 ਦੇ ਰੁਪਏ? ਤਾਂ ਉਸਤਾਦ ਜੀ ਮੈਂ ਯਕੀਨ ਕਰੋ, ਮੈਨੂੰ ਯਕੀਨ, ਹੁਣ ਤਾਏ ਦਾ ਭਰਾ ਹੀ ਆ ਕਿਸਮ ਦਾ, ਉਹਨੇ ਕਿਹਾ ਯਾਰ ਨਹੀਂ ਗੱਲ ਇਹ ਹੁੰਦੀ ਹੈ ਇੰਜ ਨਹੀਂ, ਇਹ ਕੋਈ ਉਹਨੇ ਅੱਲਾ ਮਾਫੀ ਦੇ ਵਿੱਚ ਨੂੰ ਉੱਥੇ ਕੋਈ ਜੁੱਤੀ ਵੀ ਬੰਦੇ ਨੇ ਲੈਣੀ ਹੋਵੇ ਨਾ 9 ਨੰਬਰ ਤੇ, ਬੰਦਾ ਕਹਿੰਦਾ ਤੂੰ ਨਾਲ ਆ ਜਾ ਯਾਰ, ਪਤਾ ਨਹੀਂ ਪੂਰੀ ਵੀ ਨਿਕਲੇ ਨਾ ਨਿਕਲੇ। 1500 ਦੇ ਬੂਟ ਵੀ ਲੈਣੇ ਹੋਣ ਨਾ ਤੁਸੀਂ, ਤੇ ਫਿਰ ਵੀ ਬੰਦਾ ਕਹਿੰਦਾ ਨਹੀਂ ਯਾਰ ਇੰਜ ਨਹੀਂ ਸਹੀ, ਤੂੰ ਨਾਲ। ਤੂੰ ਉਹਨੂੰ ਕਿਹਾ ਭਾਈ 66,000 ਮੇਰੇ ਕੋਲ ਆ, ਤੂੰ ਮੈਨੂੰ ਦੱਸ ਕਿੱਥੇ ਆਉਣਾ। ਮੈਂ ਆਪਣੇ ਹੱਥੀ ਜਮਾ ਮੈਂ ਆਪਣੇ ਹੱਥੀਂ ਜਮਾ ਕਰਾ ਦੇਣਾ, ਮੇਰੇ ਕੋਲ ਹਲੇ ਪੈਸੇ ਨਹੀਂ ਗਏ, ਮੈਂ ਕਰਦਾ ਵਾਂ, ਤੂੰ ਮੈਨੂੰ ਫੋਨ ਕਰਦੀ ਜਿੱਦੋਂ ਜਾਣਾ ਵਾ। ਤੂੰ ਉਹਨੂੰ 66,000 ਫੜਾਤਾ, ਉਹ ਤੈਨੂੰ ਗੱਡੀ ਲਿਆ ਕੇ ਦਊਗਾ। ਆਹ ਇਹ ਕੋਈ ਗੱਲ ਸਮਝ ਨਾਲੇ ਕਿਸ਼ਤ ਕਿੰਨੀ ਸੀਗੀ? 5,000 ਯਾਰ ਜਿੰਨੀ ਵੀ ਕਿਸ਼ਤ ਸੀ ਯਾਰ, ਇਹ ਕੀ ਤੁੱਕ ਬੰਦਾ ਵਾ ਕਿ ਮੈਂ ਤੈਨੂੰ ਕਮਾਲ ਮੋਟਰਸਾਈਕਲ ਲੈ ਦੇ, ਕਿਹਦੇ ਨਾਂ ਪੇਪਰ ਕਿਹਦੇ ਨਾਂ ਹੋਣਗੇ? ਲੱਖ ਵੀ ਨਹੀਂ। ਉਹ ਜਦੋਂ ਲਏਗਾ ਕਿਹਦਾ ਨਾਂ ਲਿਖਿਆ ਜਾਏਗਾ ਉੱਤੇ? ਕਿਸੇ ਦਾ ਵੀ ਨਹੀਂ। ਤੇ ਤੂੰ ਹੈ ਨਹੀਂ, ਤੇ ਮੈਂ ਤੈਨੂੰ 66,000 ਫੜਾ ਦਵਾਂ, ਮੈਨੂੰ ਗੱਡੀ ਲਿਆ ਦੇ। ਸਿੱਧਾ ਗੇੜਾ ਸਾਜੀ। ਨਵੀਂ ਗੱਡੀ ਜਿਹਨੇ ਲੈਣੀ ਹੈ ਕਿਸ਼ਤਾਂ ਦੇ, ਉਹਦੇ ਪੂਰੀ ਡਾਕੂਮੈਂਟੇਸ਼ਨ ਉਹਦੀ, ਉਹ ਹੋ ਸਕਦਾ ਥੰਮ ਲੱਗੇ, ਉਹਦੀ ਗੱਲਬਾਤ ਹੋਵੇ, ਲੱਗਦਾ ਥੰਮ ਸਰ। ਉਹਦੇ ਨਾਲ ਉਹਦਾ ਆਈਡੀ ਕਾਰਡ ਲੱਗਣਾ। ਫਿਰ ਉਹਨਾਂ ਨੇ ਕਹਿਣਾ ਲਓ ਜੀ ਤੂੰ 66 ਫੜਾਤਾ ਵੀ, ਅੱਲਾ ਮੈਨੂੰ ਗੱਡੀ ਲਿਆਵੇ, ਮੈਂ ਆਉਂਦਾ ਮੇਰੇ ਲਈ ਨਾਸ਼ਤਾ ਲੈ ਆਈ ਯਾਰ, 50 ਰੁਪਏ ਦੇ ਚਨੇ 4 ਨਾਲ ਲੈ ਆਈ। ਬੈਂਕ ਦੇ ਵਿੱਚ ਜੌਬ ਵੀ ਕਰਦਾ ਰਿਹਾ, ਉਹ ਕਹਿੰਦਾ ਮੇਰਾ ਤਲਕ ਹੈਗਾ ਵਾ, ਮੈਂ ਯਾਰ ਤਦੇ ਤੇ ਤੈਨੂੰ ਨੇ ਗੇੜਾ ਕਰਾਇਆ ਵਾ ਜੇ ਬੈਂਕ 'ਚ ਜੌਬ ਕਰਦਾ ਵਾ। ਕਾਲੂ 20,000 ਆਓ ਤੇ ਉਹਨੂੰ ਕਹੇ ਯਾਰ ਤੂੰ ਸਾਰੇ ਡਾਕੂਮੈਂਟ ਪੂਰੇ ਕਰਨੇ, ਜਦੋਂ ਪੈਸੇ ਦੇਣ ਤੇਰੇ ਨਾਂ ਨਹੀਂ ਹੋਣੀ ਉਹ ਗੱਡੀ, ਮੇਰੇ ਨਾਲ ਹੀ ਹੋਣੀ। ਤੇ ਤੂੰ ਕਿੱਦਾਂ ਇਕੱਲੇ ਪੈਸੇ ਦੇ ਕੇ ਤੇ ਉਹਨੇ ਕਿੱਦਾਂ ਤੇਰੇ ਨਾਂ ਕਰਾ ਦੇਣੀ ਸੀ? ਉਸਤਾਦ ਜੀ ਨੇ ਮੈਨੂੰ ਕਿਹਾ ਮੈਂ ਪੈਸੇ ਦੇ ਦੇਣਾ ਤੂੰ ਮੈਨੂੰ, ਤੇ ਮੇਰੇ ਕੋਲ ਸਵੇਰ ਤੋਂ ਆ ਜੀ, 2 ਦਿਨ ਬਾਅਦ ਆ ਜੀ, ਬੈਂਕ 'ਚ ਛੁੱਟੀਆਂ ਵਾ, ਤੂੰ ਮੇਰੇ ਕੋਲ ਆ ਜੀ, ਮੈਂ ਤੇਰਾ ਕੰਮ ਕਰਾ ਦਾਂਗਾ, ਤੂੰ ਟੈਨਸ਼ਨ ਨਾ ਲੈ। ਕਹਿੰਦਾ ਲੋਕੀ ਤਾਂ ਉੱਥੇ ਤਰਸਣ ਦੇ ਲਾਈਨਾਂ ਲੱਗੀਆਂ, ਫਾਰਮ ਫਿਲ ਕਰਨਾ ਪੈਂਦਾ, ਜੇ ਮੈਂ ਤੈਨੂੰ ਕਹਿੰਦਾ ਕਢਾ ਦਾਂਗਾ, ਟੈਨਸ਼ਨ। ਚਲੋ ਭਾਜੀ ਨਾਂ ਕੀ ਉਹਨਾਂ ਦਾ? ਹਾਂਜੀ ਚਲੋ ਜੋ ਜਿਹੜੇ ਵੀ ਨੇ ਤੁਸੀਂ, ਤੁਹਾਡੀ ਮਿਹਰਬਾਨੀ ਹੈ। ਅਗਰ ਤੁਸੀਂ ਪੈਸੇ ਖਾ ਗਏ ਹੋ ਜਾਂ ਤੁਹਾਡੇ ਕੋਲ ਲੱਗ ਗਏ ਨੇ, ਜਾਂ ਤੁਸੀਂ ਜਿਸ ਮਕਸਦ ਵਾਸਤੇ ਲਏ ਸੀ ਉਹ ਤੁਹਾਡਾ ਪੂਰਾ ਹੋ ਗਿਆ, ਉਹਨੂੰ ਸਿੱਧਾ ਫੋਨ ਕਰ ਦਿਓ ਕਿ ਕਾਲੂ ਸਾਹਿਬ ਮੈਂ ਤੁਹਾਡੇ ਤਾਏ ਦਾ ਮੁੰਡਾ ਵਾਂ, ਤੁਸੀਂ ਜੋ ਕਰਨਾ ਕਰ ਲਓ, ਮੇਰੇ ਕੋਲ ਪੈਸੇ ਨਹੀਂ ਗਏ, ਮੈਂ ਇਹੀ ਗੇਮ ਪਾਉਣੀ ਸੀ, ਮੈਂ ਪਾਤੀ ਹੈ। ਠੀਕ ਹੈ ਜੀ, ਤੁਹਾਡੀ ਮਿਹਰਬਾਨੀ ਹੈ ਜਿਹੜੀ ਤੁਸੀਂ ਉਹ ਕਹਾਣੀ ਸੁਣਾਉਣੀ ਆ। ਇਹੋ ਜਿਹੇ ਬੰਦੇ ਯਾਰ ਉਹ ਜਿਹੜਾ ਤੂੰ 66 ਦਿੱਤਾ ਨਾ, ਜਾਂਦੇ ਹੀ ਭਰਜਾਈ ਤੇਰੀ ਨੇ ਬਸ ਇੰਨਾ ਹੀ ਕਿਹਾ, ਮੇਰੇ ਇੱਥੇ ਕਰਕੇ ਦਰਦ ਹੋ ਰਹੀ। ਮੈਂ ਕਿਹਾ ਨਾਰਮਲ ਗੱਲ ਹੋਏਗੀ। ਡਾਕਟਰ ਕੋ ਗਿਆ, 70,000 ਰੁਪਏ ਉੱਥੇ ਲੱਗ ਗਿਆ, ਉਹਦੇ ਭਾਈ ਹਿਰਨੀਆਂ ਨਿਕਲ ਆਈਆਂ ਤੇ ਫਲਾਣਾ ਨਿਕਲ ਆਇਆ ਤੇ ਉਹਦੇ ਉਹ ਨਿਕਲ ਆਈਆਂ, ਪੈਂਡਸ ਨਿਕਲ ਆਈ। ਉਹ ਇਦਾਂ ਦੀ ਕੋਈ ਗੱਲ ਜਿਹੜੀ ਸੁਣਾਉਣੀ ਹੈ ਸੁਣਾ ਕੇ ਉਹਨੂੰ ਫਰਕ ਕਰੋ ਮੇਰਾ ਭਰਾ। ਨਹੀਂ ਲਟਕਿਆ 3.5 ਮਹੀਨੇ ਹੋ ਗਏ ਉਹਨੂੰ, ਰੋਜ਼ ਆਉਣਾ ਦਾ ਰੋਜ਼ ਜਾਣਾ ਦਾ। ਤੁਸੀਂ ਮਨ ਮੌਜੀ ਤੈਬ ਤਬੀਅਤ ਤਾਏ ਦੇ ਮੁੰਡੇ ਸਾਹਿਬ, ਤੁਸੀਂ ਤੁਹਾਡੀ ਮਿਹਰਬਾਨੀ। ਨਹੀਂ ਇੱਥੇ ਹਾਂ ਤੁਸੀਂ ਉਹਨੂੰ ਫਰਕ ਕਰੋ, ਉਹਨੂੰ ਹੌਲੀ ਹੌਲੀ ਉਹਨੇ ਅੱਧੇ ਕੁ ਬਹੁਤਾ ਤੇ ਸੋਚ ਹੀ ਲਿਆ ਵੀ ਤੁਸੀਂ ਉਹਨਾਂ ਕੰਮ ਪਾਤਾ ਵਾ ਥੋੜੀ ਦੇਰ ਦਾ। ਹਾਂਜੀ ਠੀਕ ਆ, ਤੇ ਹੁਣ ਉਹ ਜਿੱਥੋਂ ਵਿਚਾਰਾ ਕਹਿੰਦਾ ਵਾ ਤੁਸੀਂ ਉੱਥੋਂ ਤੇ ਮੇਰਾ ਆਈਡੀ ਕਾਰਡ ਹੀ ਵਾਪਸ ਕਰਨ ਦਿਆ ਜੀ। ਲੈ ਮਿਹਰਬਾਨੀ ਕਰੋ ਤਾਏ ਉਹ ਦਾ ਵੀ ਲੈ ਮੁੰਡਾ। ਕੇ ਆਇਆ ਵਾ, ਕਹਿੰਦਾ ਮੈਂ ਤੇਰੀ ਉਹ ਫਾਰਮ ਕਢਾਉਣਾ ਵਾ ਤੇ ਉਹਦੀ ਫੋਟੋ ਕਾਪੀ ਤੇ ਮੈਂ ਤੇਰਾ ਹਾਂਜੀ ਹੁਣ ਇਹ ਵੀ ਤੁਹਾਡੇ ਕੋਈ ਕੱਛਾ ਬਹਾਨਾ ਆ ਗਿਆ, ਅਗਰ ਤੁਸੀਂ ਕੋਈ ਗੇਮ ਪਾਉਣੀ ਆ ਕਿ ਤੇ ਮੈਂ ਲੈ ਕੇ ਦੇਣੀ ਸੀ, ਤੂੰ ਮੈਨੂੰ ਸਾਰਿਆਂ ਦੇ ਸਾਹਮਣੇ ਜ਼ਲੀਲ ਕਰਾਇਆ, ਹਾਂਜੀ। ਤੇ ਜਾ ਹੁਣ ਮੇਰੇ ਇਹ ਵੀ ਅਗਰ ਇਹ ਵੀ ਕਰਨਾ ਨਾ ਤੇ ਇਹ ਵੀ ਕਰਕੇ ਨਾ ਗੱਲ ਮੁਕਾਓ ਕਿਸੇ ਤਰੀਕੇ ਨਾਲ। ਸਾਨੂੰ ਪਤਾ ਲੱਗੇ ਸਾਡੇ ਪੈਸੇ ਤਾਏ ਦੇ ਮੁੰਡੇ ਵੱਲ ਡੁੱਬ ਗਏ। ਨਹੀਂ ਉਦਾਂ ਤੇ ਬੜੀਆਂ ਗੱਲਾਂ ਕਰਦਾ ਹੈ। 3.5 ਮਹੀਨੇ ਨਹੀਂ ਲੱਗਦੇ ਹੁੰਦੇ, ਮਤਲਬ ਚਲੋ ਕੋਈ ਲੇਟ ਸਵੇਰ 2-4 ਦਿਨ ਹੁੰਦੇ ਆ। ਸਾਈ 3 ਮਹੀਨੇ ਤੇ ਹੋ ਹੀ ਗਏ ਤਕਰੀਬਨ। ਹਾਂਜੀ 3 ਮਹੀਨੇ 2.5-3 ਮਹੀਨੇ ਹੋ ਗਏ ਨੇ ਭਾਜਨ। ਉਹਨੂੰ ਮੁਕਾਓ, ਸਿੱਧਾ ਫੋਨ ਕਰਦੇ, ਉਹਨੇ ਤੁਹਾਨੂੰ ਕੋਈ ਮਾਰ ਨਹੀਂ ਦੇਣਾ, ਕੋਈ ਤੁਹਾਨੂੰ ਖਾ ਨਹੀਂ ਜਾਣਾ। ਉਹਨੂੰ ਕੋ ਕਾਲੂ ਸਾਹਿਬ ਮਜ਼ੀਦ ਨਾ ਜ਼ਲੀਲ ਹੋਵੋ ਮੇਰੇ ਲੋ। ਹਾਂਜੀ ਹਾਂ ਤਾਏ ਦਾ ਮੁੰਡਾ ਤੁਹਾਡਾ ਇੱਕ ਓਕੇ ਹੋ ਗਿਆ। ਹੁਣ ਮੈਂ ਸਾਜੋ FIR ਜਿਹੜੀ ਨਾ ਉਹਨੇ ਮੈਨੂੰ ਮੈਂ ਗੱਲ ਕੀਤੀ ਸੀ, ਜਿਹਨੇ ਮੇਰੀ FIR ਕੱਟੀ, ਜਿਹਨੇ ਮੈਨੂੰ ਖੁੱਲਣ ਲਗਾਇਆ, ਉਹ ਕਹਿੰਦਾ ਮੈਂ ਤੈਨੂੰ ਸਪੁਰਦਾਰੀ ਤੇ ਲਾ ਦਿੰਦਾ ਵਾ। ਨਾ ਨਹੀਂ ਉਹ 66 ਕਿੱਥੇ ਗਿਆ? ਉਹਦਾ ਕੁਝ ਉਹ ਹੁਣ ਤੁਹਾਨੂੰ ਦੱਸਣ ਦਾ ਦਿਆਂ ਵਾ, ਉਹ ਕ੍ਰੈਡਿਟ ਉਹ 66 ਕਿੱਥੇ ਆ? ਤੂੰ ਅਗਲੀ ਗੱਲ ਸੋਚਣ ਲੱਗ ਪਿਆ। ਇਹ ਦੱਸ ਕਿ ਤੇਰੇ ਕੋਲ ਕੋਈ ਸਬੂਤ, ਕੋਈ ਕਾਗਜ਼ ਹੈ ਉਹਨੂੰ 66,000 ਦੇਣ ਦਾ? ਹਾਂ ਉਹ ਫੈਮਿਲੀ ਮੇਰੀ ਲਾਲਾ ਨਾਲ ਸੀ। ਉਹਦੇ ਸਾਹਮਣੇ ਦਿੱਤੇ। ਹਾਂਜੀ ਤੇ ਲਾਲੇ ਡਿਊਟੀ ਲੈ ਸਵੇਰ ਸ਼ਾਮ ਦੁਪਹਿਰ ਉੱਤੇ ਚੱਕਰ ਲਾਵੇ। ਸਾਜੀ ਜਾਂਦੇ ਬੱਚਿਆਂ ਨੂੰ ਛੱਡਣ ਜਾਂਦੇ ਨਾ, ਟਿਊਸ਼ਨ ਯਾਨੀ ਕਿ ਛੱਡਣ ਕੰਮ ਕਿੱਥੇ ਕਰਦਾ? ਉੱਥੇ ਪਹਿਲੇ ਬੈਂਕ 'ਚ ਜੌਬ ਕਰਦਾ ਸੀ, ਆਫਿਸ ਬੋਏ ਟਾਈਪ। ਹੁਣ ਉਹ ਕਚਹਿਰੀਆਂ ਜਾਂਦਾ। ਅੱਛਾ ਬੈਂਕ 'ਚ ਆਫਿਸ ਬॉय ਸੀ ਤੇ ਉਹਨੇ ਤੈਨੂੰ ਕਿਹਾ ਮੈਨੂੰ 66 ਦੇ ਦੇ। ਨਹੀਂ ਉਹਦਾ ਕੋਈ ਕਸੂਰ ਨਹੀਂਗਾ। ਆਪਣਾ ਹੀ ਮੁੰਡਾ ਨਹੀਂ ਠੀਕ। ਸਾਜੀ ਮੈਂ ਉਹਦੇ ਨਾਲ ਗੱਲ ਕੀਤੀ, ਮੈਂ ਕਿਹਾ ਯਾਰ ਮੋਟਰਸਾਈਕਲ ਲੈਣੀ, ਮੈਂ ਉਹਦੇ ਨਾਲ ਫਸ ਗਿਆ। ਮੈਂ ਕਿਹਾ ਇਹਨੂੰ ਪਤਾ ਹੋਣਾ ਬੈਂਕ 'ਚ ਜੌਬ ਕਰਦਾ ਵਾ। ਉਹਨੇ ਔਰ 1-2 ਮੁੰਡਿਆਂ ਨੂੰ ਲੈ ਕੇ ਵੀ ਦਿੱਤੀ ਹੈ, ਇਹ 'ਚ ਕੋਈ ਸ਼ੱਕ ਯਾਰ ਨਹੀਂ। ਅੱਲਾ ਦੇ ਬੰਦਿਆ ਤੇਰਾ ਦਿਮਾਗ ਖਰਾਬ ਆ। ਮੈਂ ਕਹਿੰਦਾ ਸਾਰਾ ਕੁਝ ਠੀਕ ਆ,
ਲੇਕਿਨ ਉਹਨੇ ਤੈਨੂੰ ਕਿਹਾ ਲਿਆ ਮੈਨੂੰ 66000 ਤੇ ਮਿਲ ਇਹ ਤਾਂ ਉਦੋਂ ਨਹੀਂ ਤੂੰ ਪਾਗਲ ਆ। ਤੂੰ ਵੈਰੀਫਿਕੇਸ਼ਨ ਤੇ ਕਰ ਰਹੀ 30,000 ਬੰਦੇ ਤੈਨੂੰ ਇੱਥੇ ਕਹਿ ਦੇਣਗੇ ਲਿਆ ਯਾਰ ਮੈਂ ਬੈਂਕ 'ਚ ਆ, ਤੂੰ ਸਵੇਰੇ ਬੈਂਕ ਆ ਜੀ ਭਾਈ ਤੈਨੂੰ ਮੈਂ ਸਾਰਾ ਪ੍ਰੋਸੀਜਰ ਕਰਕੇ ਉੱਥੋਂ ਗੱਡੀ ਲੈ ਦੇਣਾ। ਆਹ ਤਰੀਕਾ ਹੁੰਦਾ। ਉਹ ਮੈਨੂੰ ਮੈਂ ਕਹਾਂ ਮੈਂ ਬੈਂਕ ਆ ਤੂੰ ਮੈਨੂੰ ਦੇ 66000। ਉਸਤਾਦ ਜੀ ਉਹਨੇ ਮੈਨੂੰ ਕਿਹਾ ਤੂੰ ਇਹ ਆਈਡੀ ਕਾਰਡ ਦੇ ਸਿੱਧਾ ਪਤਾ ਦੇ, ਲੱਗਣ ਦੇ ਆਈਡੀ ਕਾਰਡ ਦੇ ਪੈਸੇ ਦੇ, ਮੈਂ ਸਵੇਰ ਤੇਰਾ ਫਾਰਮ ਜਾ ਕੇ ਕਢਾਵਾਂ ਤੇ ਮੈਂ ਫੋਨ ਕਰਾਂਗਾ ਤੂੰ ਦੱਸੀ ਉੱਥੇ ਆ ਜਾਣਾ। ਲੋ ਜੇ ਹੁਣ ਫੋਨ ਕਰਨ ਹਾਂ ਤੇ ਬਸ ਠੀਕ ਆ ਫਿਰ। ਕਾਲੂ ਯਾਰ ਹਰ ਸ਼ੈ ਦੀ ਵੈਰੀਫਿਕੇਸ਼ਨ ਹੁੰਦੀ ਹੈ ਯਾਰ। ਸਿਮ ਲੈਣ ਜਾਵੇਂ ਤੂੰ ਇੰਨੇ ਮਸ਼ਵਰੇ ਕਰਦਾ ਭਾਈ ਯਾਰ ਭਾਈ ਆ ਵੱਡਾ ਉਮਰ ਉਹਦੀ ਕਿੰਨੀ ਕਾ? ਉਸਤਾਦ ਜੀ ਕੋਈ ਹੁਣੇ ਕੋਈ 40-45 ਸਾਲ ਦੀ। ਵਿਆਹਿਆ ਵਰਿਆ? ਹਾਂਜੀ ਮਾਸ਼ਾਅੱਲਾ। ਬੱਚੇ ਵੀ ਨਹੀਂ ਉਹਦੇ? ਬਸ ਖਾਦੇ ਗਏ ਸਹੀ ਹੈ, ਛੱਡ ਦਾ ਸਵੇਰੇ ਕਰ ਪਿੰਡ ਤੇ ਇਹ ਨਾ ਕਹਿੰਦੇ ਕਿ ਸਾਜੀ ਸ਼ੋਅ ਘਟਾ ਦਿਓ ਮੇਰੇ ਕੋਲ ਝੂਠ ਨਹੀਂ ਛੋਕਾ ਤਾਂ ਘਟਾਉਣਾ ਨਾਲੇ ਉਸਤਾਦ ਜੀ ਨੇ 66000 ਦੇ ਕੇ ਉਹਨੂੰ ਬੌਂਡ ਇਹ ਕੀਤਾ। ਨਾ ਹੋਵੇ ਕੱਲ ਨੂੰ ਬੂਹੇ ਤੇ ਆ ਜਾਵੇ ਉਹ ਕਹੇ ਭਾਜੀ ਇਹਨੇ ਬਗੈਰ ਤੇ 66 ਦਾ ਤੇ ਦੱਸਦਾ ਜਿਹੜਾ 79000 ਮੈਂ 2 ਸਾਲ ਤੋਂ ਇਹਦੇ ਕੋਲ ਲੈਣਾ। ਨਹੀਂ ਕੋਈ ਰੋਲਾ ਨਹੀਂ ਸਾਡੀ। ਨਹੀਂ ਭਾਬੀ ਡੇਲੀ ਜਾਂਦੀ ਆ, ਭਾਬੀ ਪੈਸੇ ਲੈਣ ਜਾਂਦੀ ਆ, ਚਾਹ ਵੀ ਪੀ ਕੇ ਆਉਂਦੀ, ਰੋਟੀ ਵੀ ਖਾ ਕੇ ਆਉਂਦੀ। 66000 ਦਾ ਲੰਗਰ ਕਰਕੇ ਆਏ ਉਹ ਨਹੀਂ ਪਾਉਣਾ। ਇਹ ਤੋਂ ਹੀ ਲਾਲਾ ਮੈਨੂੰ ਲੜੀ ਜਾਂਦਾ, ਯਕੀਨ ਕਰੋ ਕੁ ਸੁਣਨੇ ਕਰੋੜ ਨੂੰ ਫਿਰਨ ਯਾਰ ਤੈਨੂੰ ਪਤਾ ਵਾ ਕਿ ਉਸਤਾਦ ਜੀ ਦੇ ਤਲਕ ਵਾਲੇ ਬੈਂਕ ਦੇ ਮੈਨੇਜਰ ਵੱਡੇ ਅਫਸਰ ਇੱਥੇ ਆਂਦੇ ਨਹੀਂ। ਹਰ ਕੰਮ ਤੇ ਯਾਰ ਮੈਂ ਉੱਥੇ ਹੋ ਜਾਏਗਾ, ਤੂੰ 66000 ਕਿਸੇ ਹੋਰ ਨੂੰ ਫੜਾ। ਯਾਰ ਹੁਣ ਸਾਰੇ ਉਸਤਾਦ ਜੀ 66000 ਨਾ ਕੀ ਸਮਝਦਾ ਤਾਂ ਹੋ ਸਕਦਾ ਸਵੇਕ ਕਢਾ ਦਿੰਦੇ। ਤੂੰ 66000 ਅਮਾਉਂਟ ਦੇ ਕਿੰਨੀ ਆ? ਸਹੀ ਲੱਖ ਰੁਪਏ ਦੀ ਗੱਡੀ ਲੱਭ ਜਾਣੀ, 66000 ਦਿੰਦਾ ਨਾ ਉੱਥੇ ਚੱਲਦੀ ਗੱਡੀ ਸੁਥਰੀ ਨੂੰ ਲੱਖ ਰੁਪਏ ਦੀ ਲੱਭੀ ਯਾਰ ਮਿੱਠਾ ਜੀ ਵੱਡੇ ਕਿਦੋਂ ਹੋਣਾ, ਸਾਰੇ ਕੰਮ ਸਾਜ ਜੀ ਨੂੰ ਕਹਿਣੇ ਹੁਣ। ਹੈ ਮੈਂ ਇਹ ਸੋਚਿਆ ਸੀ, ਮੈਂ ਕਿਹਾ ਹੁਣ ਸਾਜ ਜੀ ਨੂੰ ਕਹੀਏ ਇਹ ਸਾਰੇ ਕੰਮ ਹੁਣ ਹੀ ਤਾਂ ਕਹਿਣ ਡਿਆ ਉਹ ਹੁਣ ਬਸ ਫਸ ਹੋ ਗਿਆ। ਨਾ ਹੁਣ ਕਜਰ ਪਾ ਗਿਆ ਲੁੱਗੀ ਤੈਨਾਂ ਯਾਰ ਹੋ ਜਾਂਦਾ ਮੈਂ ਬੰਦੇ ਦੇ ਦਿਮਾਗ ਤੇ ਪਰਦਾ ਪੈ ਜਾਂਦਾ ਬੰਦਾ। ਇੰਨਾ ਪਰਦਾ ਕਰਦਾ, ਪੂਰਾ 66000 ਦਾ ਹੀ ਪਰਦਾ ਪਾ ਲਿਆ ਤੂੰ ਤੇ। ਉਹਦਾ ਬੜੀਆਂ ਗੱਲਾਂ ਕਰਦਾ। ਮੈਂ ਕਹੀ ਜਾਂਦਾ ਮੁੱਕਾ ਮਾਰਾ ਆਰ ਪਾਰ ਕਰਦੇ ਆ, ਮੈਨੂੰ ਵੱਢ ਦਿਆਂਗਾ, ਲੱਭੇ ਤੇ ਟੱਕਰ ਰੌਲਾ ਪਤਾ ਕੀ ਆ, ਦਿਮਾਗ ਦਮੂਗ ਕੋਈ ਨਹੀਂਗਾ। ਉਹ ਵੱਡਾ ਮੇਰੇ ਤੋਂ ਮਿੱਠਾ ਜੀ, ਤਾਂ ਮੈਂ ਥੋੜਾ ਹਜ਼ਾਰ ਕਰਦਾ, ਨਾਲੇ ਤਾਏ ਦਾ ਮੂੰਹ ਮਾਰ ਅਯਾ ਕਾਹਦਾ ਕਰਨ ਦੇ ਉਹਨੂੰ ਵਿਚਾਰੇ ਨੂੰ, ਤੂੰ ਭੰਡਣ ਦੇ ਇੱਥੇ ਬਹਿ ਕੇ। ਭੰਨਣਾ ਮੈਂ ਹਜੇ ਹੋਰ ਭੰਨਣਾ ਵਾ ਯਾਰ। ਇਹ ਵੱਡਾ ਵਾ 50 ਹੋਰ ਦੇ ਭਾਈ ਪਈ ਹਯਾ ਕਰਨ ਦੇ। ਆਹੋ ਸਾਡੀ ਤਾਂ ਕਦੀ ਜਿੱਦਰੀ ਕੀਤੀ, ਸਾਡੇ ਨਾਲ ਲਮਕੇ ਵੀ ਚੱਲ ਜਾਂਦਾ ਵਾ। ਸਾਨੂੰ ਤਾਂ ਕਦੀ ਪੈਟਰੋਲ ਪਵਾ ਕੇ ਤਾਂ ਐਡਾ ਕਿੱਲ ਫਿਰਿਆ, ਅਸੀਂ ਟੂਬ ਪਵਾਈ ਆ। ਬੋਲੇ ਤੁਸੀਂ ਉਹ ਕਿਹਦੀ ਵਜ੍ਹਾ ਤੇ ਫਿਰਿਆ ਦੱਸ? ਨੋਨੀ ਮੈਂ ਕਿੰਨੇ ਦਿਨ ਹੋ ਗਏ ਤੇਰਾ ਜਾਣਦਾ, ਨੋਨੀ ਜਿੱਦਾਂ ਬੈਠਾ ਨਾ ਸ਼ਤਾਜ ਜੀ ਉਦੋਂ ਹੀ ਕਿੱਲੇ ਫਿਰ ਗਿਆ। ਮੈਂ ਤੁਹਾਡੀ ਵੇ ਤੋਂ ਟਾਂਗਾ ਪਾ ਲੈਣਾ ਵਾ ਵੀ ਸਵਾਰੀਆਂ ਲਾਉਣੀਆਂ। ਮੈਂ ਯਾਰ ਤੂੰ ਨਾਲ ਆਇਆ ਕਿ ਮੈਂ ਸਲਮਾਨ ਨੂੰ ਕਹਿ ਦਿਆ ਕਰੂੰ ਗੱਡੀ ਦਾ। ਯਾਰ ਤੂੰ ਹਲਕਾ ਜਿਹਾ ਤੂੰ ਉਹਦੀ ਆਪਣਾ ਜਿਹੜਾ ਡਾਊਨ ਆ ਉਹਦੇ ਲਈ ਗੱਡੀ ਲੈ ਲਾ। ਆਹੋ ਰਕਸ਼ਾ ਰਕਸ਼ਾ ਹਾਂ ਉਹ ਮੋਟਰਸਾਈਕਲ ਹੀ ਨਾ, ਅੱਗੋਂ ਤੂੰ ਮੋਟਰਸਾਈਕਲ ਹੀ ਚਲਾਉਣੀ। ਡਾਊਨ ਹੋਣੀ ਦੇਖ ਲਓ, ਕਿਤੇ ਰਕਸ਼ੇ ਤੇ ਆਏ ਆ, ਸਿਲੰਡਰ ਉਹਨਾਂ ਉੱਚਾ ਲੱਗਣ ਡਿਆ ਸੀ ਬੈਠਾ ਰੱਖੇ। ਮੈਂ ਕਿਹਾ ਵੀਡੀਓ ਮੈਂ ਕਿਹਾ ਕਿਤੇ ਖੜ ਕੇ ਚਲਾਉਣ ਡਿਆ। ਮੈਂ ਕਿਹਾ ਸਿਲੰਡਰ ਐਡਾ ਉੱਚਾ ਕਿੰਨਾ ਵਾ। ਉਹ ਸਵਾਰੀਆਂ ਵਾਲਾ ਵਾ ਜਾਂ ਦੂਜਾ ਸਵਾਰੀਆਂ ਵਾਲਾ ਵਾ। ਤੇ ਉਹ ਕੀ ਕਰ ਰਿਹਾ ਹੁਣ? ਉਹਨੇ ਡਰਾਈਵਰ ਰੱਖਿਆ ਰਕਸ਼ੇ ਤੇ ਵੀ। ਆਪ ਕਲਿੰਡਰ ਵਾ, ਕਿਰਾਇਆ ਫੜਦਾ 20 ਰੁਪਏ। ਯਾਰ ਰਕਸ਼ੇ ਦਾ ਕਿਹੜਾ ਕੈਲੰਡਰ ਹੁੰਦਾ ਉੱਥੇ ਜਗ੍ਹਾ ਅੱਗੇ ਤੇ ਬੈਠਾ ਹੁੰਦਾ ਤਾਂ ਜੀ ਉਹ ਸਾਜੀ ਅੱਜ ਕੱਲ ਰੱਖਦੇ ਨੇ। ਡਰਾਈਵਰ ਦੇ ਨਹੀਂ ਉਹ ਡਰਾਈਵਰ ਦੀ ਬੈਕ ਸਾਈਡ ਤੇ ਐਨ ਮੂੰਹ ਕਰਕੇ ਬੈਂਦਾ ਸਵਾਰੀਆਂ ਵਾਲ ਵੀ ਲਿਆਓ ਪੈਸੇ ਦਿਓ ਜੀ। ਉਹ ਹੁਣ ਨਾ ਗਰਮੀਆਂ 'ਚ ਰਕਸ਼ਾ ਚਲਾਉਣ ਡਿਆ ਵਾ, ਐਂ ਡਾਊਨ ਬੈਠਾ, ਸਿਰ ਤਾਂ ਗੰਜਾ ਵਾ, ਸ਼ੀਸ਼ੇ ਦੀ ਕਿਤੇ ਚਮਕ ਇੱਥੇ ਪਈ ਤੇ ਉਹਨੂੰ ਗਾਰਡ ਨਾਲ ਗਿਆ। ਉਹ ਰਾਤ ਦਿਨੇ ਵੀ ਲਾਈਟ ਚਲਾਈ ਹੋਈ ਹੈ, ਉਹਨੂੰ ਫੜ ਲਿਆ ਉਹਨੇ। ਅੱਛਾ ਬਾਰਡਰ ਨਾਲ ਇਸ ਤੋਂ ਨਹੀਂ ਪੜਦੇ ਮਿੱਟੇ ਨਹੀਂ ਪੜਦੇ। ਦਿਨੇ ਵੀ ਲਾਈਟ ਚਲਾਈ, ਅੱਲਾ ਕਰਦਾ ਬੰਦਾ। ਤੂੰ ਕਿਤੇ ਆਇਆ ਟੋਕਰਾ ਲੈ ਕੇ ਜਾਂਦੇ ਆ। ਉਹ ਐ ਉਤਰ ਕੇ ਨਾ ਰਕਸ਼ਾ ਪਿੱਛੇ ਕਰਦਾ ਵਾ, ਅੱਗੇ ਕਰਦਾ ਵਾ, ਉਹ ਲੀਟਰ ਇਦਾਂ ਹੀ ਸਾੜ ਲੈਂਦਾ। ਮੈਂ ਕਿਹਾ ਡਾਊਨ ਜੀ ਕਿਤੇ ਬਵੋ ਵੀ। ਤੇ ਇਹਨੂੰ ਪਿਛਲੀ ਵਾਰੀ ਖੋਲੀ, ਪਿਛਲਾ ਖੋਲ ਕੇ ਕਹਿੰਦਾ ਡਰਾਈਵਰ ਜੀ ਉੱਠੋ, ਕਹਿੰਦਾ ਇਹਨੇ ਚਲਾਉਣਾ। ਮੈਂ ਕਿਹਾ ਤੂੰ ਨਾਲ ਹੀ ਆਇਆ ਵਾ। ਨਹੀਂ ਅੱਗੇ ਤੇ ਆਪ ਚਲਾਉਂਦਾ ਸੀ। ਨਹੀਂ ਹੁਣ ਨਹੀਂ ਚੱਲਦਾ ਤੇ ਕੋਲ। ਉਹਨੇ ਸੀਟ ਨੀਵੀਂ ਕਰਾਈ ਆ, ਗੇਅਰ ਰੇਸ ਸਾਰੀ ਇੱਥੇ ਆ। ਆਹੋ ਹਾਂ ਹੱਥ ਨਾਲ ਹੁੰਦਾ ਫਿਰ। ਉਹਦੀ ਲੱਤਾਂ ਇੰਨੀ ਨਹੀਂ ਆ। ਅੱਛਾ ਹੁਣ ਜਦੋਂ ਕੋਈ ਵੱਡਾ ਬੰਦਾ ਪੈਂਦਾ ਵਾ ਤੇ ਉਹ ਇੰਜ ਕਰਕੇ ਚਲਾਉਂਦਾ। ਆਹੋ ਕਿਉਂਕਿ ਉਹਨੇ ਆਪਣੇ ਹਿਸਾਬ ਦਾ ਕਰਾ ਲਿਆ। ਤਾਜੀ ਇੱਕ ਉਹ ਐ ਲੱਗਦਾ ਚੌਕੜੀ ਮਾਰ ਕੇ ਗੱਡੀ ਚਲਾ ਰਿਹਾ। ਉਹਦੀ ਨਾ ਲੱਤਾਂ ਪਿੰਨੀਆਂ ਇੰਨੀਆਂ ਨਹੀਂ ਆ, ਐਂ ਨੱਕੀਆਂ ਕਰਕੇ ਬੈਠਾ। ਉਹ ਮੈਂ ਕਹਾਂ ਆ ਤੂੰ ਵਿੰਗਸ ਆਰਡਰ ਕੀ ਦਿੰਦੇ? ਲੈ ਵਿੰਗਸ ਆਰਡਰ ਕੀਤੇ ਕਹਿੰਦੇ। ਅਸੀਂ ਵੀ ਉਹਦੇ ਕਰਕੇ ਇੱਥੇ ਨੀਵੀਂ ਕੁੰਡੀ ਲਵਾਈ ਉਹ ਵਿਚਾਰਾ। ਯਾਰ ਬੇਟੇ ਜੀ ਦਾ ਦਫ਼ਤਰ ਆਇਆ ਸੀਗਾ, ਟਾਇਰ ਲਾ ਕੇ ਤੇ ਰੱਖੇ ਦਿੰਦੇ ਅਗਲਾ ਸਟੱਪਣੀ ਸਟੱਪਣੀ ਲਾ ਲਈ ਅੱਗਿਓਂ। ਹੁਣ ਉਹਦਾ ਲਾਕ ਲੂਕ ਹੈ ਨਹੀਂ ਰਕਸ਼ੇ ਦਾ, ਕੁਝ ਵੀ ਹੈ ਨਹੀਂ, ਨਾ ਹੈਂਡਲ ਲਾਕ ਆ ਨਾ ਉੱਪਰੋਂ ਲਾਕ ਕੱਖ ਨਹੀਂ। ਪਿਛਲਾ ਇੱਕ ਟਾਇਰ ਖੋਲ ਕੇ ਅੰਦਰ ਰੱਖ ਲਿਆ। ਕਹਿੰਦਾ ਉਸਤਾਦ ਜੀ ਇਹਦਾ ਚੋਰੀ ਨਹੀਂ ਹੁੰਦਾ। ਕਹਿੰਦਾ ਮੈਂ ਕਿਹਾ ਜਿਹਨੇ ਜਾਣਾ ਤਿੰਨਾਂ ਤੋਂ ਵੀ ਲੈ ਜਾਣਾ। ਕਹਿੰਦਾ ਨਹੀਂ ਤਿੰਨਾਂ ਤੋਂ ਨਹੀਂ ਚੱਲਦਾ ਹੈ। ਕਹਿੰਦਾ ਆ ਮੈਂ ਅੰਦਰ ਰੱਖ ਲਿਆ, ਫੁੱਲ ਸਿਕਿਉਰਿਟੀ ਹੋ ਗਈ। ਲਾ ਟਾਇਰ ਲਾ ਕੇ ਅੰਦਰ ਰੱਖ ਵਿਚਾਰੇ ਦਾ ਆਪਣਾ ਹਿਸਾਬ ਕਿਤਾਬ ਬਣਾ ਹੁਣ। ਹਾਂਜੀ। ਨਹੀਂ ਤੇ ਕਰਦਾ ਕੀ ਠੀਕ ਆ ਉਹਨਾਂ ਦਾ ਸੈਟਅਪ। ਉਹ ਰਕਸ਼ਾ ਚਲਾਉਂਦਾ ਐਸ ਟਾਈਮ ਮੈਨੂੰ ਲੱਗਦਾ ਪਾਸ ਬਣ ਕੰਪਿਊਟਰ ਵਾਲਾ ਨਹੀਂ, ਉਹਨਾਂ ਦਾ ਬਹੁਤ ਰੁਪਈਆ ਕਮਾਉਣ ਡਿਆ ਹੈ। ਆ ਸੁਣੋ ਰਕਸ਼ਾ ਵੀ ਚਲਾਉਂਦਾ। ਕਹਿੰਦਾ ਸਕੂਲ ਦੇ ਬੱਚੇ ਪਿਕ ਐਂਡ ਡ੍ਰੌਪ 8000 ਰੁਪਈਆ ਹਫ਼ਤੇ ਦਾ ਲੈਣ ਤੇ ਆ। ਮਹੀਨੇ ਦਾ ਯਾਰ। ਨਹੀਂ ਉਹ ਹਫ਼ਤੇ ਦਾ ਲੈਂਦਾ, ਕਿਉਂਕਿ ਸਕੂਲ ਬੰਦ ਬਹੁਤ ਹੋਣ ਡਏ ਨਾ ਉਧਰ। ਰਕਸ਼ਾ ਤਾਂ ਜੀ ਤੁਹਾਡੀ ਗੱਲ ਡਿਨਾਈ ਕਰ। ਅੱਛਾ ਹੌਜ਼ਰੀ ਤੇ ਜਾਂਦਾ 25 ਤੋਂ 3000 ਦਿਹਾੜੀ ਲਾਉਂਦਾ। ਫਿਰ ਉਹਨੇ ਜਿਹੜੀ ਘਰ 'ਚ ਦੁਕਾਨ ਪਾਈ ਆ ਸੂਟਾਂ ਦੀ,
ਨਹੀਂ ਯਾਰ ਇੰਨੇ ਨਹੀਂ ਕਮਾਉਂਦਾ ਵੀ ਨਾ ਡਰਾਮੇ ਕਰ ਯਾਰ ਉਸਤਾਦ ਜੀ ਤੁਹਾਨੂੰ ਪਤਾ ਹੀ ਨਹੀਂ ਹੈ। ਸਾਜੇ ਸਿੰਗਰ ਮਸ਼ੀਨ ਤੇ ਬਹਿੰਦੇ ਆ ਨਾ ਜਿਹੜੇ ਉਹਨਾਂ ਉਹ ਦਾ ਯਾਰ ਇੰਨਾ ਕੁਛ ਇੱਕ ਟਾਈਮ ਤੇ ਇੱਕ ਬੰਦਾ ਕਿੱਦਾਂ ਕਰ ਸਕਦਾ? ਜੇ ਹੌਜ਼ਰੀ ਤੇ ਜਾਂਦਾ, ਹੌਜ਼ਰੀ ਤੇ 8 ਘੰਟੇ ਜਾਂਦਾ, ਉਹ 8 ਘੰਟੇ ਬਾਕੀ ਕਿੱਦਾਂ ਕਰਦਾ? ਮੈਂ ਸੁਣ ਆ ਵੇਖੋ ਕੀ ਹੁਣ ਮੈਂ ਦੱਸਦਾ ਕਿੱਦਾਂ ਕਰਦਾ। ਸਵੇਰ ਸਕੂਲ ਟਾਈਮ ਸਵੇਰੇ ਸਕੂਲ 'ਚ ਬੱਚੇ ਛੱਡ ਕੇ ਉਹ ਸਿੱਧਾ ਹਾਜ਼ਰੀ ਉਸੇ ਰਕਸ਼ੇ 'ਚ ਹੌਜ਼ਰੀ ਜਾਂਦਾ ਤੇ ਸਵਾਰੀਆਂ ਚੁੱਕਦਾ ਹੁੰਦਾ ਹਾਂਜੀ ਉੱਥੇ ਤੇ ਤੱਕ ਸਵਾਰੀ ਉਹਨੇ ਉੱਥੇ ਤੱਕ ਦੀ ਚੁੱਕਣੀ ਜਿੱਥੇ ਉਹਨੇ ਆਪ ਤੁਰਨਾ ਵਾ। ਤੇ ਅੱਗੋਂ ਸਵਾਰੀ ਕਿਸੇ ਹੋਰ ਸਪੁਰਦ ਕਰਕੇ 20 ਰੁਪਏ ਕੱਟ ਕੇ ਕਹੂਗਾ ਸਵਾਰੀ ਅੱਗੇ ਲਾ ਦੇ। ਇਹ ਰਕਸ਼ੇ ਨਾਲ ਹੁੰਦਾ। ਚਲਾ ਗਿਆ ਹੌਜ਼ਰੀ 'ਚ ਨੂੰ ਲਿਆਈ ਦਿਹਾੜੀ ਲਾਈ ਗੀਂ ਚਲਾਈ ਸਾਰੀ ਦਿਹਾੜੀ ਤੇ ਉਹ ਬੱਚੇ ਲੈ ਕੇ ਕਿੰਨੇ ਹੋਣੇ ਦੁਪਹਿਰ ਨੂੰ? ਨਹੀਂ ਉਹ ਛੱਡ ਕੇ ਆਉਂਦਾ। ਨਹੀਂ ਬੜਿਆ ਗਿਆ ਦਵਾ ਬਸ ਮਿਠਾਈ ਔਰ ਐਸਾ ਮੈਂ ਆ ਇਹਨੂੰ ਕਹਿੰਦੇ ਡਾਉਨ ਆ ਵੇਖ ਲਾ ਆ ਤੇਰਾ ਇਹ ਰੋਂਗ ਨੰਬਰ ਹੈ ਬੱਚੇ ਸ਼ਾਮ ਤੱਕ ਸਕੂਲ ਹੀ ਰਹਿੰਦੇ ਆ। ਜਦੋਂ ਵੀ ਛੁੱਟੀ ਬੱਚੇ ਕੁਰਬਾਨੀ ਦਿੰਦੇ ਪਿਆਰ ਪਾਇਆ ਡਾਉਨ ਦਾ ਕਰਕੇ ਡਾਉਨ ਦਾ ਕਰਕੇ ਉਸ ਰਾਤ ਤੱਕ ਸਕੂਲ ਹੀ ਰਹਿੰਦੇ ਆ। ਸ਼ਾਮ ਨੂੰ ਜਾਂਦਾ ਵਾ ਫੇਰ ਸਵਾਰੀਆਂ ਲੈ ਕੇ ਜਾਂਦਾ ਵਾ। ਹਾਂ ਬੱਚੇ ਘਰ ਛੱਡਦਾ ਵਾ ਸਕੂਲ ਵਾਲੇ ਛੱਡ ਕੇ ਫਿਰ ਨਹਾ ਧੋ ਕੇ ਰੋਟੀ ਖਾ ਕੇ ਸੋਹਣਾ ਪੱਪੂ ਬੱਚਾ ਬਣ ਕੇ ਆਪਣਾ ਸਿਲਾਈ ਦੇ 2 ਸੂਟ ਰਾਤ ਨੂੰ ਕਹਿੰਦਾ ਮੈਂ ਕੱਢ ਕੇ ਸੌਣੇ ਹੁੰਦੇ ਉਸਤਾਦ ਜੀ। ਕਟਿੰਗ ਵੀ ਆਪ ਕਰਦਾ, ਸਿਲਾਈ ਵੀ ਕਰਕੇ 2 ਸੂਟ ਕਾੜ ਕੇ ਇੰਜ ਟੰਗ ਕੇ ਕਹਿੰਦਾ ਫੇਰ ਸੌਣਾ। ਸਵੇਰ ਦਹੀਂ ਵੇਚਦਾ ਉਹਨੂੰ ਤੇ ਜੁਮਾ ਐਤਵਾਰ ਦੱਸਣ ਲਾਉਂਦਾ ਪਰ ਸ਼ੋ 2500 ਰੁਪਏ ਲੈਂਦੇ ਬਹੁ ਹੈ ਕੱਖ ਵੀ ਨਹੀਂ ਅੱਗੀ ਨਾ ਜਾਵਾ 2500 ਰੁਪਏ ਲੈਣਾ ਦਰਾਸ ਕੱਦ ਵਾਲੇ 3000 ਲੈਂਦੇ ਉਹਦੇ ਨਿਗਾਹ 'ਚ ਬੱਚਾ 2500 ਰੁਪਏ ਲੈ ਕੇ ਹੁਣ 400 ਡੇਲੀ ਕਰੀਏ ਕਿੰਨੇ ਬਣ ਗਏ 10000 ਦੀ ਦਿਹਾੜੀ ਤੋਂ ਲਾਉਂਦਾ ਜੁਮਾ ਐਤਵਾਰ ਭਾਜੀ 20000 ਰੁਪਏ ਦਾ ਕੰਮ ਇਹ ਕਰਨ ਡਿਆ ਵਾਹ ਹੁਣ ਤੁਸੀਂ ਆਪ ਹਿਸਾਬ ਲਾਓ। ਨਾ ਕਰ ਯਾਰ ਇਹ ਤਾਂ ਵਿਚਾਰੇ ਉਹ ਤਾਂ ਮੱਝ ਲੈਣ ਨੂੰ ਫਿਰਨ ਡਿਆ ਵਾ ਕਿਹੜੀ ਚੈਨਾ ਦੀ ਮੱਝ ਕਿਹੜੀ ਹੁੰਦੀ ਭਾਜੀ 2 ਮੂੰਹ ਵਾਲੀ। ਇਹ ਕਿੰਨੇ ਮੋਹ ਯਾਰ ਮਿੱਠੇ ਵੇ ਤੂੰ ਵੀ ਰਕਸ਼ਾ ਬਣਾ ਲਾ ਪੁਰਖਲਾ ਦੇ ਲੇਕਿਨ ਨਹੀਂ ਅਸੀਂ ਆਰਟਿਸਟ ਹੁਣ ਦੁਨੀਆ ਨਹੀਂ ਜਾਣਦੀ ਸਾਨੂੰ ਲੋਕੀ ਬੜੀਆਂ ਗੱਲਾਂ ਕਰ ਜਾਂਦੇ ਆ। ਮੈਂ ਇੰਜ ਕਰਕੇ ਟਮਾਟਰ ਲੈਣੇ ਬੇਗਮ ਦੇ ਨਾਲ ਮੈਨੂੰ ਮੁੰਡਾ ਕਹਿੰਦੇ ਮਿਠਾਈ ਟਮਾਟਰ ਲੈਣ ਲੱਗੇ ਆ। ਮੈਂ ਕਿਹਾ ਹੁਣ ਹਾਂਡੀ ਨਾਰੀਅਲ ਪਾ ਲਵਾਂ ਟਮਾਟਰ ਹੀ ਲੈਣੇ। ਮੈਂ ਕਿਹਾ ਹੋਰ ਮੈਂ ਕਿਹਾ ਹਾਂਡੀ 'ਚ ਕੀ ਪਾਈਦਾ ਦੱਸ ਦੇ। ਅੱਛਾ ਇਹ ਸਾਡੇ ਮੁਲਕ 'ਚ ਬੜਾ ਰੌਲਾ ਵਾ। ਆਹੋ ਮਤਲਬ ਤੂੰ ਗੰਢੇ ਲੈ ਰਿਹਾ ਨਾ? ਹਾਂ ਵੀ ਗੰਢੇ ਲੈ ਰਿਹਾ ਲੈ ਸਹੀ ਗੱਲ ਕੋਈ ਗੱਲ ਵੀ ਨਹੀਂ। ਆਹੋ ਮੈਂ ਤੇ ਨੋਨੀ ਏਟੀਐਮ ਤੋਂ ਬਾਹਰ ਖਲੋਤੇ ਆ। ਨੋਨੀ ਮੋਟਰਸਾਈਕਲ ਤੇ ਖਲੋਤਾ। ਮੈਂ ਕਿਹਾ ਨੋਨੀ ਮੈਂ ਏਟੀਐਮ ਵਾਲਾ ਬੰਦਾ ਇੱਕ ਆਇਆ ਐਵੇਂ ਓ ਕਹਿੰਦਾ ਮਿੱਠਾ ਜੀ ਹੀਰੋ ਮੈਨੂੰ ਡਿਪਰੈਸ਼ਨ ਚੋਂ ਤੂੰ ਕੱਢਿਆ ਤੇ ਇੰਜ ਪਤਾ ਵੀ ਮੈਂ ਏਟੀਐਮ ਖੋਲਣਗਾ। ਇੱਧਰ ਕਿੱਧਰ ਚੱਲੇ ਹੋ? ਮੈਂ ਹਲਕਾ ਜਿਹਾ ਮੈਂ ਕਿਹਾ ਏਟੀਐਮ ਕੀ ਕਰਨ ਜਾਈਦਾ ਮੈਂ ਕਹਾ ਦੇ ਉਹ ਨਹੀਂ ਕੋਚਾਈ ਕਰਕੇ ਬਾਅਦ ਚੋਂ ਜੱਫੀ ਤੇ ਪਾਉ ਲੈ। ਮੈਂ ਕਿਹਾ ਤੈਨੂੰ ਪਹਿਲੇ ਨਹੀਂ ਪਤਾ ਵੀ ਮੈਂ ਕਰਨਾ ਕੀ ਏਟੀਐਮ? ਉਸਤਾਦ ਜੀ ਕੀ ਆ ਤੁਸੀਂ ਐਂ ਕਰੀ ਜਾਣੇ ਊਂਟ ਤੇ ਆਉਂਦੇ ਤੁਸੀਂ। ਅੱਛਾ ਹੁਣ ਤੂੰ ਆ ਲਿਫਟਾਂ ਵਾਲਾ ਅੱਛਾ ਯਾਰ ਤੇਰੇ ਤਾਏ ਦੇ ਮੁੰਡੇ ਵਾਲਾ ਜਿਹੜਾ ਕੰਮ ਨਾ ਉਹ ਮਾੜਾ ਵਾ ਭਾਜੀ 66000 ਰੁਪਈਆ। ਦਾਦੀ ਉਹ ਹੁਣ ਮੈਂ ਤਾਈ ਨੇ ਕਿਉਂਕਿ 3 ਮਹੀਨੇ ਲੰਘੇ ਫੋਨ ਉਹ ਨਹੀਂ ਸੁਣਨ ਦਿਆ ਲੱਭਣ ਨਹੀਂ ਦਿਆ ਹੋਰ ਤੂੰ ਉਹ ਤੇਰੇ ਮੂੰਹੋਂ ਕਹਿ ਦੇਵੇ ਭਾਜੀ ਮੂੰਹੋਂ ਵੀ ਕਹਿ ਦਿਓ ਕਿ ਯਾਰ ਮੈਂ ਨਹੀਂ ਉਸਤਾਦ ਜੀ ਤਾਈ ਨੇ ਕੀਤੀ ਗੱਲ। ਤਾਈ ਮੇਰੀ ਮਾਸ਼ਾਅੱਲਾ ਉਹ ਯਾਨੀ ਕਿ ਘਰ ਦਾ ਉਹ ਕਹਿੰਦੀ ਕਿ ਬੇਟਾ ਤੂੰ ਮੇਰੇ ਕੋ ਨਾ ਯਾਨੀ ਕਿ 15ਵੀਂ ਬਾਅਦ ਯਾਨੀ ਕਿ ਜਿੱਦਾਂ ਵੀ ਆਂਦੇ ਥੋੜੀ ਕਰਕੇ ਮੈਂ ਤੈਨੂੰ ਦੇਈ ਜਾਂਦੀ ਆ ਤੂੰ ਛੱਡ ਦੇ। ਉਹਨੂੰ ਤਾਈ ਵਿਚਾਰੀ ਨੂੰ ਕਾਦੀ ਫਟੀਕ ਆ? ਹੁਣ ਉਸਤਾਦ ਜੀ ਹੁਣ ਉਹ ਕਹਿੰਦੀ ਮੈਨੂੰ ਤੇਰਾ ਮੂੰਹ ਵੀ ਮਾਰਦਾ ਵਾ ਮੈਂ ਹੁਣ ਉਹਦਾ ਕੀ ਕਰਾਂ ਤੂੰ ਮੇਰਾ ਵੀ ਪੁੱਤ ਵਾ। ਉਸਤਾਦ ਜੀ ਇਹ ਕਿਹੜਾ ਕੰਮ ਹੋਇਆ? ਇਹ ਕਿਹੜੀ ਲੈ ਵੱਡੇ ਆ ਘਰ ਦੇ ਯਾਰ ਮੋਸਟ ਵੈਲਕਮ ਸੀਨੀਅਰ ਨੇ। ਅੱਛਾ ਇਹਨੇ ਤੇਰੀ ਕਿ ਸਲਾਹ ਇਹਨੇ ਕੁਝ ਛੱਡ ਦੇਣੇ ਇਹਨੂੰ? ਇਹਨੇ ਬੁੱਢੀ ਤਾਈ ਕੋਲੋਂ ਵੀ ਖਿੱਚ ਲੈਣੇ ਆ। ਲੇਕਿਨ ਇਹਨੇ 66 ਗੱਲ ਇਹ ਉਹ ਵੀ ਵਿਚਾਰਾ ਉਹ ਵੀ ਤਾਂ ਮਾੜਾ ਨਾ 66000 ਰੁਪਈਆ ਉਹ ਵੀ ਤੇ ਉਹ ਅਗਲਾ ਜਿਹੜਾ ਕਰੈਕਟਰ ਹੈ ਤਾਏ ਦਾ ਮੁੰਡਾ ਜੀ ਤੁਸੀਂ ਕੋਈ ਹਿਸਾਬ ਕਿਤਾਬ ਲਾਓ। ਵਾਲਦਾ ਸਾਡੀ ਮਾਂ ਜਿਹੜੀ ਉਹ ਵਿਚਾਰੀ ਦੇਗੀ 5-5 7-7 ਪਰੇਸ਼ਾਨ ਹੋ ਕੇ ਕੋ ਖੁਦਾ ਦਾ ਖੌਫ ਕਰੋ। ਉਹਨੂੰ ਸਿੱਧਾ ਕਹਿ ਦਿਓ ਕਾਲੂ ਸਾਹਿਬ ਉਹ ਤੇਰੇ ਚਾਚੇ ਤੂੰ ਉਹਦੇ ਚਾਚੇ ਦਾ ਮੁੰਡਾ ਨਾ ਹਾਂਜੀ ਕਿ ਚਾਚੇ ਦੇ ਮੁੰਡੇ 66000 ਰੁਪਈਆ ਮੇਰੇ ਕੋ ਭਾਈ ਉਹ ਮੈਂ ਇਦਾਂ ਹੀ ਲੈਣਾ ਸੀ ਤੇਰੇ ਕੋ ਮੈਂ ਲੈ ਲਿਆ ਮਿਹਰਬਾਨੀ ਤੈਨੂੰ ਹੁਣ ਸਮਝ ਆ ਗਈ ਨਾ ਮੈਂ ਕਿਉਂ ਲੈਣਾ ਸੀ ਲਿਹਾਜ਼ਾ ਮੈਂ ਤੇਰੇ ਤਾਏ ਦਾ ਤੂੰ ਮੇਰੇ ਚਾਚੇ ਦਾ ਵੈਂਡ ਅਪ ਕਰਦੇ ਤੇ ਅੱਲਾ ਤੇ ਖੈਰ ਸੱਲ। ਨਹੀਂ ਉਹ ਮੈਨੂੰ ਹੁਣ ਇਹ ਵੀ ਕਹਿਣ ਦਿਆ ਸਾਜੀ ਇਹ ਵੀ ਗੱਲ ਹੋਈ ਸੀਗੀ ਅੱਜ ਦੇ ਦਿਨਾਂ 'ਚ ਮੈਂ ਗਿਆ ਸੀ 2-3 ਦਿਨ ਮੈਂ ਕਿਹਾ ਜੀ ਮੇਰਾ ਕੁਝ ਕਰੋ ਮੇਰਾ ਬਹੁਤ ਸੜਕ ਖਰਾਬ ਹੋਇਆ ਬੱਚਿਆਂ ਨੂੰ ਸਕੂਲ ਛੱਡਣਾ ਹੁੰਦਾ ਮੈਂ ਜਾਣਾ ਹੁੰਦਾ ਕੰਮ ਤੇ। ਹੁਣ ਉਹ ਕਹਿੰਦੇ ਮੈਂ ਤੈਨੂੰ ਕਿਸ਼ਤਾਂ ਤੇ ਲੈ ਦਿੰਦਾ 70 ਹਾਂ ਲੈ ਲਾ ਅੱਗੇ ਵੀ ਤੂੰ ਇਹੀ ਕਹਿ ਕੇ 66 ਲਿਆ। ਨਹੀਂ ਕਹਿੰਦਾ ਮੈਂ ਪੱਲਿਓਂ ਲੈ ਦਿੰਦਾ ਤੈਨੂੰ ਕਿਸ਼ਤ ਮੈਂ ਦੇ ਜਾਊਂਗਾ। ਲੈ ਲੈ ਨਹੀਂ ਪੱਲਿਓਂ ਕਹਦਾ ਉਹਨੂੰ ਕਹ ਮੈਂ 66 ਨੇ ਦਿੱਤਾ ਤੂੰ ਪੱਲਿਓਂ ਕਦੀ ਲੈ ਦਿੰਦਾ? ਤਾਜੀ ਸੀ ਗੱਲ ਨਹੀਂ ਸਮਝੇ ਕਹਿੰਦਾ ਮੈਂ ਤੈਨੂੰ ਲੈ ਦਿੰਦਾ ਵਾ ਕਿਸ਼ਤ ਉਹਦੀ ਮੈਂ ਦੇਈ ਜਾਊਂਗਾ। ਉਹ 66000 ਚ ਹਾਂਜੀ ਤੇ ਜਿਹੜਾ ਐਡਵਾਂਸ ਦੁਬਾਰਾ ਦੇਣਾ ਉਹ ਫਿਰ ਮੈਂ ਦੇਣਾ ਫਿਰ ਓਹ ਤੇ ਫਿਰ ਉਹਨੇ ਤੈਨੂੰ ਕਹਿ ਤੇ ਦਿੱਤਾ ਵੀ ਮੇਰੇ ਕੋਲ ਹੈ ਨਹੀਂ ਫਿਰ ਤੂੰ ਕਿ ਉਹਦੇ ਮਗਰ ਕਿਉਂ ਤੁਰ ਉਹ ਹੁਣ ਮੈਨੂੰ ਇਸ ਗੇਮ 'ਚ ਲਿਆ ਰਿਹਾ। ਹਾਂ ਤੇ ਫਿਰ ਉਹਨੇ ਸਿੱਧਾ ਕਹਿ ਭਾਜੀ ਸਿੱਧਾ ਵੀ ਕਹਿ ਦਿਓ ਸਿੱਧਾ ਕਲੀਅਰ ਵੀ ਕਹਿ ਦਿਓ ਕਿ ਯਾਰ ਹੈ ਨਹੀਂ ਪੈਸੇ ਮੇਰੇ ਕੋਲ ਨਥੀ ਹੋ ਗਏ। ਉਸਤਾਦ ਚਾਚੇ ਦਾ ਮੁੰਡਾ ਜੀ ਬੜਾ ਮੁਤਮਿਨ ਹੋ ਕੇ ਵਿੱਚ ਇੰਗਲਿਸ਼ ਵਰਡ ਬੋਲਦਾ ਦੇਖੋ ਲਾਈਕ ਮੈਂ ਆਈ ਡੋਨਟ ਨੋ ਕਹਿੰਦਾ ਮੇਰਾ ਛੋਟਾ ਬ੍ਰਦਰ ਆ
ਤੂੰ ਟੈਨਸ਼ਨ ਨਹੀਂ ਲੈਣੀ, ਮੈਂ ਤੇਰਾ ਚੰਗਾ ਹੀ ਸੋਚਿਆ ਸੀ। ਉਰਦੂ ਚ ਤੈਨੂੰ ਗੱਲ ਸੁਣਾ ਕੇ ਗਿਆ ਯਾਰ ਕਾਲੂ ਤੂੰ ਉਹਦੇ ਨਾਮ ਤੇ ਕਿਸ਼ਤਾਂ ਦੀ ਗੱਡੀ ਲੈ ਲੈ, ਉਹਦੇ ਅੱਛਾ ਨਾਮ ਤੇ ਦੇਖੋ ਕਢਾ। ਆ ਦੇਖੋ ਹੁਣ ਦੇਖੋ ਇਹਦਾ ਸੁੱਤੇ ਸਾਹਿਬ ਉਹ ਕਹਿੰਦਾ ਵਿੱਚ ਇੰਗਲਿਸ਼ ਵੀ ਬੋਲਦਾ ਵਾ ਤੇ ਉਹ ਕਹਿੰਦਾ ਅੱਛਾ ਉਰਦੂ ਚ ਗੱਲ ਸੁਣਾ ਗਿਆ ਉਹ ਦੇਖ ਰਿਹਾ ਉਹਨੂੰ ਇਹ ਨਹੀਂ ਪਤਾ ਕੰਟੈਂਟ ਕੀ ਚੱਲਣ ਦਿਆ। ਉਹਨੇ ਗੱਲ ਕੀ ਕੀਤੀ, ਉਹਨੇ ਕਿਹਾ ਵਿੱਚ ਇੰਗਲਿਸ਼ ਵੀ ਬੋਲਦਾ ਵਾ, ਸਾਜੀ ਉਰਦੂ ਚ ਵੀ ਗੱਲ ਕੀਤੀ ਉਹਨੇ। ਲੇਕਿਨ ਉਹਨੇ ਕਲੀਅਰ ਉਹਨੇ ਹਾਈਲਾਈਟ ਇੰਗਲਿਸ਼ ਕੀਤੀ ਹੈ। ਅੱਛਾ ਬੁਰਾ ਅੱਛਾ ਬੁੜਾ ਮੇਰੀ ਸੁਣੋ ਉਸਤਾਦ ਜੀ ਗੱਲ, ਇਹ ਭਲਾ ਕੀ ਕਰੇ, ਇਹ ਉਹਦੇ ਨਾਮ ਤੇ ਗੱਡੀ ਕਢਵਾਵੇ ਕਿਹਦੇ ਨਾਂ ਦੇ? ਆਪਣੇ ਚਾਚੇ ਦੇ ਮੁੰਡੇ ਦੇ ਨਾਮ ਓਏ ਤੇ। ਯਾਰ ਉਹਨੇ ਗੱਡੀ ਕਢਵਾ ਤੇ ਲਈ ਅੱਗੇ ਨੂੰ ਛੇੜ ਦੇ ਕੇ, ਆਹਾਂ ਹੋਰ ਉਹ ਆਪਣੀ ਗੱਡੀ ਕਢਵਾ ਲਵੇ ਤੂੰ। ਉਸਤਾਦ ਜੀ ਉਹਨੇ ਗੱਡੀ ਕੱਢ ਤੇ ਲਈ ਉਹਦੀ, ਲੇਕਿਨ ਹਲੇ ਸਹੀ ਤਰ੍ਹਾਂ ਨਾ ਗੱਡੀ ਸਹੀ ਤਰ੍ਹਾਂ ਉਹਨੂੰ ਪੁੱਛ ਤੇ ਸਹੀ ਕੈਸੀ ਉਹਨੇ ਢੱਕ ਕੇ ਕੱਢੀ। ਨਿਕਲੀ ਵੇ ਕੈਸੀ ਪੁੱਛ। ਉਸਤਾਦ ਜੀ ਉਹ ਇਹਦੇ ਕੋਲੋਂ ਅਗਲੀ ਗੱਡੀ ਦਾ ਵੀ ਐਡਵਾਂਸ ਲੈਣਾ ਚਾਹ ਰਿਹਾ ਵਾ। ਹਾਂਜੀ। ਯਾਨੀ ਕਿ ਜਿਹੜੀ ਉਹਨੇ ਕਿਸ਼ਤਾਂ ਤੇ ਕਢਾ ਕੇ ਦੇਣੀ, ਉਹ ਕਹਿੰਦਾ ਐਡਵਾਂਸ ਤੂੰ ਹੀ ਦੇਣਾ। ਮੈਂ ਤੈਨੂੰ ਕਹਿ ਰਿਹਾ ਨਾ, ਉਹ ਕਹਿੰਦਾ ਕਿ ਹੁਣ ਅਗਲੀ ਤਰ੍ਹਾਂ ਕਿਸ਼ਤਾਂ ਤੇ ਮੈਂ ਆਪਣੇ ਨਾਂ ਤੇ ਲੈ ਦਿੰਦਾ, ਉਹਦਾ ਜਿਹੜਾ 40-50 ਹਜ਼ਾਰ 60 ਹਜ਼ਾਰ ਆ ਉਹ ਤੂੰ ਦੇ, ਜਿਹੜੀ ਉਹਦੀ 2-3 ਹਜ਼ਾਰ ਕਿਸ਼ਤ ਹੋਏਗੀ ਉਹ ਮੈਂ ਦੇਈ ਜਾਵਾਂਗਾ। ਹਾਂਜੀ ਹਾਂ ਪੂਰਾ ਕਰ ਪਲਾਨ ਕਰਨਾ, ਤੂੰ ਉਹਦੇ ਕੋਲ 66 ਨਹੀਂ ਲੈਣਾ, ਉਹਨੂੰ ਕਾਰਪੋਰੇਸ਼ਨ ਤੇ ਲੈ ਕੇ ਜਾ, ਉਹਦੇ ਨਾਮ ਦੀ ਗੱਡੀ ਕਢਾ, ਐਡਵਾਂਸ ਉਹ ਦੇਵੇ 10-20 ਹਜ਼ਾਰ ਆ, ਪਹਿਲੀਆਂ ਸਟਾਰਟ ਕਿਸ਼ਤਾਂ ਉਹ ਦੇਵੇ, ਜੋ 70,000 ਤੇਰਾ ਪੂਰਾ ਹੋ ਜਾਵੇ, 66 ਦੀ ਜਗ੍ਹਾ 4 ਨੂੰ ਉੱਪਰ 70,000 ਪੂਰਾ ਹੋ ਜਾਵੇ। ਮਿੱਠੇ ਤਾਏ ਨੇ ਕਿਹਾ ਵਾ, ਉਹਨੇ ਕਿਹਾ ਯਾਰ ਤਾਏ ਨੇ ਫੈਸਲਾ ਕੀਤਾ, ਉਹਨੇ ਕਿਹਾ ਪੁੱਤ ਅਸੀਂ ਤੈਨੂੰ ਪੈਸੇ ਦੇਣੇ। ਤਾਇਆ ਤੇਰਾ ਕਿਹੜਾ ਤਾਰਕ ਬੰਗਾਸ਼ਾ ਵੀ ਉਹਦੀ ਹਰ ਗੱਲ ਤੂੰ ਮੰਨਣੀ। ਆਹੋ ਤਾਜੀ ਨੇ ਹੁਣ ਸਹੀ ਇਨਸਾਫ ਕੀਤਾ ਵਾ। ਯਾਰ ਹੁਣ ਉਹ ਦੇ ਦੇਣਗੇ, ਕੋਈ ਨਹੀਂ ਰਾਤ। ਨਹੀਂ ਤਾਏ ਨੇ ਕਿਹਾ ਵਾ ਵੀ ਅੱਛਾ ਉਹ ਮਾਰਾ ਨਹੀਂ ਲਿਆ ਸਾਜੀ, ਜਾਂ ਫਿਰ ਤੂੰ ਇੱਥੇ ਗੱਲ ਕਿਉਂ ਕੀਤੀ? ਉਹ ਯਾਰ ਮਿੱਠੇ ਹੁਣ ਮੁੰਡਾ ਕਹਿੰਦਾ ਮੈਂ ਤੈਨੂੰ ਲੈ ਆਂਦਾ, ਮੈਂ ਉਹਦੀ ਗੱਲਾਂ ਚ ਆਉਣਾ ਨਹੀਂ। ਤਾਇਆ ਕਹਿੰਦਾ ਉਹਨੂੰ ਜੋ ਨਹੀਂ ਕਹਿੰਦਾ ਯਾਰ ਤਾਇਆ ਵੀ ਪਿਓ ਨੇ, 2 ਵਾਰੀ ਤਾ ਕਹੋ ਤੇ ਤਾ ਆ, ਇੱਕ ਵਾਰੀ ਤਾ ਇੱਕ ਵਾਰੀ ਯਾ ਕਹੋ ਤੇ ਫਿਰ ਤਾ ਆ ਬੰਦਾ। ਦੋਰੀ ਤਾਂ ਯਾਰ ਨਹੀਂ ਪਸਾਰਾ ਤੁਸੀਂ ਤਾਇਆ ਵਾਲਾ ਸੈੱਟ ਕਰ। ਸਿਆਣੇ ਕਹਿੰਦੇ ਇੱਕ ਵਾਰੀ ਤਾ ਇੱਕ ਵਾਰੀ ਯਾ ਹਾਏ। ਕਹੋ ਤੇ ਫਿਰ ਤਾ ਆ ਬੰਦਾ ਵਾ। ਤਾਈ ਤੇਰੇ ਮਨ ਮਾਸ਼ਾਅੱਲਾ ਅੱਛੇ ਇਨਸਾਨ ਲੱਗਦੇ, ਅੱਲਾਹ ਤਾਲਾ ਨੂੰ ਸਿਹਤ ਦੇਵੇ, ਤੰਦਰੁਸਤੀ ਦੇਵੇ। ਲੇਕਿਨ ਇਸ ਬੱਚੇ ਨੇ ਮੈਨੂੰ ਇਹ ਖਾਨਦਾਨੀ ਫੁੱਟ ਪਵਾ ਦੇਣੀ ਆ, ਤੁਸੀਂ ਗਾਹ ਮਿਲ ਜਾਓਗੇ ਨਾ 66,000 ਨੇ ਸੱਪ ਬਣ ਕੇ ਡਸ ਖਾਈ। ਤੁਹਾਨੂੰ ਮੈਂ ਦੱਸਦਾ ਕਾਲੂ ਜੀ, ਚਲੋ ਕੋਈ ਨਹੀਂ, ਉਹ ਵੀ ਸਾਚ ਦਾ। ਪਰ ਦੋ ਦੇ ਭਾਬੀ ਨੂੰ ਕਹਾ ਜਾ ਡਾਵੇ ਮਸਾਲਾ। ਉਹ ਯਾਰ ਤੂੰ 66 ਉਹਨੂੰ ਦਿੱਤਾ, ਉਹ ਤੇਰਾ ਖਾ ਗਿਆ ਜਾਂ ਨਹੀਂ ਖਾਦਾ, ਜਾਂ ਉਹਦੇ ਕਿਤੇ ਲੱਗ ਗਏ, ਜਾਂ ਵਿਚਾਰਿਆਂ ਨਾਲ ਜੋ ਵੀ ਹੈ, ਇਹਨੂੰ ਕਾਹਦੀ ਮੁਸੀਬਤ ਆ ਆਹੋ ਵੀ ਸਵੇਰੇ ਤੈਨੂੰ ਲੈ ਕੇ ਆਵੇ ਸ਼ਾਮ ਨੂੰ ਛੱਡ ਕੇ ਜਾਵੇ। ਤੂੰ ਉਹ ਆਪਣੀ ਵੱਲੋਂ ਬੜਾ ਤਰਚ ਖਾ ਰਿਹਾ, ਨਹੀਂ ਮੇਰੇ ਤਾਏ ਦਾ ਮੁੰਡਾ, ਚਲੋ ਕੋਈ ਨਹੀਂ, ਚਲੋ ਕੋਈ ਨਹੀਂ, ਤੇ ਫਿਰ ਆਪ ਭਾਲਣਾ ਇਹ, ਚਲੋ ਕੋਈ ਨਹੀਂ, ਉਹਦੇ ਸਿਰ ਤੇ ਪਾਈ ਤੂੰ। ਨਹੀਂ ਤਾਂ ਸਾਜੀ ਭਾਈਚਾਰਾ ਇੱਕ ਦਾਦਾ ਵਾ, ਕੋਈ ਨਹੀਂ ਨਹੀਂ ਭਾਈਚਾਰਾ ਨਹੀਂ, ਜਦੋਂ ਟੂਪ ਵਾਲੀ ਸੀ ਪਿੱਛੇ ਕੁਰਸੀ ਢਾ ਕੇ ਬਹਿ ਗਿਆ ਸੀ ਤੂੰ ਪੰਪ ਤੋਂ, ਉਹ ਪਿੱਛੇ ਜਾ ਕੇ ਉਹ ਤਾਂ ਫੋਨ ਆ ਗਿਆ ਸੀ, ਫੋਨ ਨਾ ਸੁਣਨਾ ਮੈਂ। ਜੇ ਪੂਨ ਆ ਗਿਆ ਸੀ ਤੇ ਅਸੀਂ ਨਹੀਂ ਨਹੀਂ ਤੇਲ ਪਵਾਉਂਦਾ ਹੈ ਰੋਜ਼। ਕੱਖ ਵੀ ਨਹੀਂ, ਮੇਰੇ ਸਿਰ ਨੂੰ ਲਾ ਕੇ ਆਇਂਦਾ ਸਾਜੀ ਇੱਕ ਮਿੰਟ ਇੱਥੋਂ, ਇੱਕ ਮਿੰਟ, ਉਹ ਸਿਰ ਨੂੰ ਕਿਤੇ ਲਾ, ਇੱਥੋਂ ਕਿੰਨਾ ਕਰਾਸ ਅਬਦੁੱਲਾਪੁਰ ਹੁੰਦਾ, ਤੂੰ ਮੈਨੂੰ ਤੋੜ ਨਹੀਂ ਲਾ ਕੇ ਆਉਣਾ, ਇਹ ਗੱਲ ਨਾ ਕਰ। ਛੱਡ ਦੇ, ਇੱਥੋਂ ਅਬਦੁੱਲਾਪੁਰ ਦਾ ਕਿੰਨਾ ਕਿਰਾਇਆ? 30 ਰੁਪਏ। 30 ਰੁਪਏ। ਹਾਂ 30 ਰੁਪਏ। ਉਸ ਤੋਂ ਅੱਗੇ ਤੇਰਾ ਮਕੂਆਣੇ ਦਾ ਕਿੰਨਾ ਕਿਰਾਇਆ? ਉਹ ਤੋਂ ਅੱਗੇ ਹੈਗਾ 80 ਰੁਪਏ। 80 110 ਰੁਪਏ ਡੇਲੀ ਦੇ ਉਸਤਾਦ ਜੀ ਇਹਦਾ। 3300 ਰੁਪਏ ਮਹੀਨਾ। ਹਾਂਜੀ। ਹਾਂ। ਤੇ ਤੂੰ ਉਹਦਾ ਅਹਿਸਾਨ ਨਹੀਂ ਮੰਨਦੇ, ਹਾਲਾਂਕਿ ਤੇਰੀ ਲੱਤ ਨੂੰ ਸਲੈਂਸਰ ਵੀ ਨਹੀਂ ਲੱਗਾ। ਯਾਰ ਭਾਈਦਾਨ ਤੁਸੀਂ ਸਿਆਣੇ ਪੈਣੋ, ਪਹਿਲੇ ਇਤੋਂ ਤੁਰ ਕੇ ਜਾਊਗਾ, ਹਾਂ। ਫਿਰ ਕਿੰਨਾ ਤੁਰ ਕੇ ਜਾਊਗਾ, ਫਿਰ ਅੱਗੋਂ ਗੋਡ ਗਿਫਟ ਆ रक्षा ਲੱਭੇ ਜਾਂ ਨਾ ਲੱਭੇ। ऐ सालों सवारी के नाल पिक एंड ड्रॉप की सहूलत मौजूद, घर तक छोड़ने का जिम्मेदारी हम लेते हैं। ਚਲੋ ਭਾਈ ਮਿੱਠੇ ਤੇਲ ਪਾ ਦਿਆ ਕਰੂੰ ਤੈਨੂੰ, ਹੋਰ ਦੱਸ। ਨਹੀਂ ਹੁਣ ਸਾਨੂੰ ਤੇਲ ਨਹੀਂ, ਹੁਣ ਚੀੜੀਆਂ ਛੋਕੀਆਂ ਖੇਤ, ਹੁਣ ਕੁਝ ਵੀ ਨਹੀਂ ਰਿਹਾ, ਬਿਸਤ ਹੋ ਗਿਆ ਮੈਂ ਇੱਥੇ ਆਉਂਦੇ ਨਹੀਂ, ਹੁਣ ਕੱਖ ਵੀ ਨਹੀਂ, ਬਸ ਪੈ ਗਈ ਨਾ ਵੀ ਨਹੀਂ। ਲੈ ਕੀੜੀਆਂ ਕਿ ਚੀੜੀਆਂ ਕਿ ਚੋਗੇ ਕੇ ਨਹੀਂ ਜਿੱਦਣ ਕੇਲੇ ਫਿਰਿਆ ਮੈਂ ਇੱਥੇ ਤੱਕ ਮੇਰੇ ਆਂਸੂ ਆਏ, ਉਹ ਨਾਲੇ ਬੰਦਾ ਟੂਬ ਚੈੱਕ ਕਰਨ ਦਾ ਸੀ, ਨਾਲੇ ਕਹਿੰਦਾ ਭਾਈ ਕੀ ਯਾਰ ਰੋ ਰਹੇ, ਮੈਂ ਕਿਹਾ ਯਾਰ ਦੇਖ ਆ ਕਿੱਡੇ ਹੱਡ ਹਰਾਮ ਆ, ਇੱਕ ਗਾਣੇ ਗਾਉਣ ਲੱਗ ਗਿਆ, ਉਹ ਨੋਨੀ ਪਰੇ ਜਾ ਗਾਣੇ ਗਾਉਣ ਲੱਗ ਗਿਆ, ਇੱਕ ਪਰੇ ਕੁਰਸੀ ਲੈ ਕੇ ਬਹਿ ਗਿਆ ਫੋਨ ਤੇ। ਹਾਂ ਉਹ ਇਸ਼ਕ ਦੇ ਬਦਲੇ ਨਹੀਂ ਹਟਿਆ। ਪੈਸੇ ਭਰ ਰਿਹਾ ਉਹੀ ਉਹ ਖੱਲਾ ਵਾਲਾ ਗਾਣਾ ਗਾਉਣ ਲੱਗ ਗਿਆ, ਇਸ਼ਕ ਦੇ ਬਦਲੇ, ਤੇ ਇਹ ਪਰੇ ਕੁਰਸੀ ਦੇ ਫੋਨ ਤੇ। ਤੂੰ ਬੜੀ ਪੁੱਛ ਕਿਨੂੰ ਕਹਿੰਦਾ ਇਸ਼ਕ ਜੀ ਇੱਧਰ ਆ ਜਾਓ। ਕਿਹੜਾ ਕਹਿੰਦਾ? ਉਹ ਖੱਲਾ ਜਨਮਨ ਮੈਂ ਦਿਲੋਂ ਦੁਆ ਨਹੀਂ ਉਹ ਗਾਣਾ ਕਿਹੜਾ ਵਾ ਮੈਨੂੰ ਦੱਸ ਦੇ, ਖੱਲਾ ਵਾਲਾ ਗਾਣਾ ਕਿਹੜਾ ਹੁੰਦਾ? ਇਸ਼ਕ ਦੇ ਬਦਲੇ ਸ਼ਮਸ ਜਿਆ ਨੇ ਖੱਲਾ ਖੱਲਾ ਲਵਾਈ। ਅੱਛਾ ਉਹ ਖੱਲਾ ਵਾਲਾ ਗਾਣਾ। ਹੁਣ ਟੂਬ ਚੈੱਕ ਕਰਦਾ ਸੀ ਵਿਚਾਰਾ, ਲੈ ਵੀ ਜਿੱਥੋਂ ਬੁਲਬੁਲਾ ਵੱਜਦਾ ਸੀ ਮੇਰੇ ਦਿਲੋਂ ਦੁਆ ਨਿਕਲੀ ਸੀ, ਮਾਲਕਾ ਇਹ ਆਖਰੀ ਬੁਲਬੁਲਾ ਅੱਗੇ ਨਾ ਤੁਰੇਗਾ। ਔਰ ਤਾਜੀ ਨੂੰ ਪੁੱਛੋ ਕਿੰਨੇ ਪੈਂਚਰ ਸੀਗੇ, ਪੁੱਛੋ ਜਰਾ। 33 ਵੇਚ ਨਹੀਂ 33 ਐਡਾ ਝੂਠ ਲੱਖ ਲਾਣ ਤਾਂ ਮੈਨੂੰ ਵੀ ਕੱਚਾ ਪਾਉਣ ਡਿਆ ਵਾ। 33 ਪੈਂਸਲ ਅੱਲਾ ਮਾਫੀ ਦੇਵਗੀ। ਲੈ ਉਹ ਕਿਹਨੇ ਫਿਰ ਗਿਆ ਸੀਗਾ ਯਾਰ ਸਾਰੇ ਟੂਬ ਤੇ ਕੁੱਪਾ ਵੇਲਾ ਕਰ ਗਿਆ ਵੀ ਇਹਨੇ ਕੁੱਪਾ ਪੇ। ਤਾਜੀ। ਕਿੱਲ ਫਿਰਿਆ ਬੇਪਰਵਾਹੀ ਦੇ ਨਾਲ। ਹਾਂ ਉਹ ਕਿਲ ਵੀ ਕਿਤੇ ਚੰਗਾ ਹੀ ਕਰ ਗਿਆ ਸਾਰਾ ਹੀ। ਅੱਛਾ ਹੀ ਵੀ ਕੀਤਾ ਉਹਨੇ। ਹਾਂ ਹੀ ਕਿਲ ਫਿਰਦਾ, ਕਿਲ ਦੀ ਆਡੀਓ ਵੀ ਕਰ। ਅੱਛਾ ਸਾਦਾ ਨਹੀਂ ਫਿਰਿਆ, ਹੀ ਕਰਕੇ ਫਿਰਿਆ। ਇੰਜ ਕਰਕੇ ਉਸਤਾਦ ਜੀ ਨੂੰ ਟੂਬ ਵਿੱਚ ਪਾਈ, ਪਹਿਲਾ ਬੁਲਬੁਲਾ
ਉਹਨੇ ਹਲਕੀ ਟੂ ਪਹਿਲਾ ਬੁਲਬੁਲਾ ਕਰੇ ਪੁੜ 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 ਪੁੜ, ਦੂਸਰਾ ਕਰੇ ਪੁੜ 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 ਪੁੜ, ਪਾਪਾ ਪਾਪਾ ਪਾ ਪਾ ਪਾ। ਉਸਤਾਦ ਜੀ 6-7 ਬੁਲਬੁਲੇ ਐ ਜੋ ਜਗੇ ਪਾ ਤੀਗਰੇ ਨਿਕਲਣਾ, ਉਹਨੂੰ ਕਹਿੰਦਾ ਭਾਈ ਤੂੰ ਪੈਣੀ ਇਹ ਕਈ ਵਾਰ ਪੈਦਰ ਪੈ ਬੁਲਬੁਲੇ ਨਿਕਲੇ ਪੈਦਰ ਪੈ ਇੰਜ ਕਰਕੇ ਤੇ ਇਹ ਮੁਸਲਸਲ ਫੋਨ ਤੇ ਉਹ ਗਾਣੇ ਤੇ ਮਾਲਕ ਫਸੇ ਬੈਠੇ ਆ। ਗਾਣਾ ਕਿਹੜਾ ਨਾਲੇ ਗਾਣਾ ਗਾ ਰਿਹਾ ਹਾਂ ਉਹ ਗਾਣਾ ਇਸ਼ਕ ਦੇ ਨਹੀਂ ਕਾਲੂ ਸਾਹਿਬ ਜਿੰਨੀ ਦੇਰ ਤੁਸੀਂ ਨੇ ਨਾ ਤੁਹਾਡਾ ਮੋਟਰਸਾਈਕਲ ਬੰਦੀ, ਤੁਸੀਂ ਇਹਨੂੰ ਡੇਲੀ ਜਿਹੜਾ ਜਾਣ ਆਉਂਦਾ ਹਿਸਾਬ ਕਿਤਾਬ ਦਿਆ ਕਰੋ ਭਾਈ। ਨਹੀਂ ਪੈਸੇ ਨਾ ਦੇਣ, ਇੱਜ਼ਤ ਤਾਂ ਦੇਣ, ਯਾਰ ਉਹ ਮਕਾਮ ਤਾਂ ਦੇਣ। ਇੱਜ਼ਤ ਤੇ ਲਾਨਤ ਭੇਜ, ਬਸ ਇਹ ਗੱਲ ਇੱਜ਼ਤ ਤੇਰੀ ਕਿਹੜੀ, ਤੈਨੂੰ ਮਿਲ ਕੇ ਕੀ ਕਰਨਾ, ਪੈਸੇ ਲੈ। ਹਾਂ ਤੂੰ ਇੱਜ਼ਤ ਵੀ ਤੈਨੂੰ ਦੇਤੀ, ਤੂੰ ਵੇਚ ਕੇ ਫੇਰ ਪੈਸੇ ਲੈਣੇ ਕਿਸੇ ਕੋਲ। ਮੈਨੂੰ ਪੈਸੇ ਨਾ ਕਰਦਾ ਸਾਜੀ, ਮੈਂ ਪਵਾ ਲਿਆ ਕਰਾਂਗਾ ਹੁਣ ਅਗਲੀ ਗੱਲ ਸੁਣੋ। ਬਾਹਰ ਜਿਹੜਾ ਤੇਰੇ ਤਾਏ ਦਾ ਮੁੰਡਾ ਨਾ ਹਾਂ 15 ਮਿੰਟ ਚ ਤੈਨੂੰ ਪੈਸੇ ਦੇਵੇ ਬੰਨੇ। ਸਹੀ ਨਾਂ ਦੱਸ ਦੋ ਫੇਰ ਪਹਿਲੇ ਸੇ ਖੁੱਲ ਗਈ ਬਸ਼ੀਰ ਆ ਇਹ ਛੀਰਾ, ਕੀ ਨਾਂ ਉਹਦਾ? ਛੀਰਾ ਸ਼ੀਰਾ। ਆ ਗਏ ਚੀੜਾ। ਮੈਂ ਕਹਿੰਦਾ ਚੋਰੀ ਛੀਰਾ। ਬੰਦੇ ਇੱਕ ਨੂੰ ਮੈਂ ਤੇਰੇ ਨਾਲ ਭੇਜਾਂਗਾ, ਹਾਂਜੀ ਠੀਕ ਹੈ ਸਾਜੀ, ਸਾਜੀ ਇਹ ਤਾਂ ਕੰਮ ਕਰੋ, ਤੁਹਾਡੀ ਮਿਹਰਬਾਨੀ। ਰੰਗੀਲੇ ਹਾਂਜੀ ਸਰ ਜੀ, ਪੈਸੇ ਲੈ ਕੇ ਦੇਣੇ ਆ ਬੰਦੇ। ਓਕੇ ਸਰ ਜੀ। ਅੱਛਾ ਜੀ, ਆ ਗੇਮ ਹੈਗੀ ਹੈ ਵੀ, ਉਹਦਾ ਕੰਨ ਗੁੰਨ ਢਿੜ ਜੇ, ਬੁੱਲ ਢਿੜ ਜੇ, ਨੱਕ ਕੋਈ ਢਿੜ ਰੌਲਾ ਜੇ, ਨਹੀਂ, ਕੋਈ- ਮੇਰੀ ਜ਼ਿੰਮੇਵਾਰੀ। ਮੈਨੂੰ ਨਹੀਂ ਕੁਝ ਕਹਿਣਾ, ਮੈਨੂੰ ਸਾਜੀਆਂ ਦਾ ਹੁਕਮ ਆ। ਓਕੇ ਮੈਂ ਮਿੰਟ ਜਨ ਦਾ ਜੀ ਹਾਂਜੀ, ਇਹ ਉਹ ਲੈ ਇਹ ਮੈਂ ਸਿਰਫ ਨਾ ਇਹਨੂੰ ਮੈਂ ਕਾਬੂ 'ਚ ਰੱਖਿਆ ਵਾ ਆਪਣੇ। ਹਾਂਜੀ। ਜੀ ਬਹੁਤ ਇਹ ਬੋਤਲ ਬੰਦ। ਇਹ ਚਿਰਾਗ 'ਚ ਆ ਮੇਰੇ, ਮੈਂ ਇੱਕ ਕਈ ਵਾਰੀ ਇੰਜ ਕਰਕੇ ਨਿਕਲਣ ਦੀ ਕੋਸ਼ਿਸ਼ ਇਹਨੇ ਕੀਤੀ, ਮੈਨੂੰ ਫੇਰ ਟੁੰਮ ਕਰਕੇ ਵਿੱਚ ਸਿੱਟ ਦਿੰਦਾ ਹਾਂਜੀ ਇਹ ਇੱਕ ਜਿੰਨਾ ਤੇ ਤੁਸੀਂ ਇਹਨੂੰ ਬੋਤਲ 'ਚ ਡੱਕਿਆ, ਬੋਤਲ 'ਚ। ਇਹ ਬੜੀ ਗੱਲ ਬਸ। ਗੜਗੀਲਾ, ਤੋਬਾ ਤੋਬਾ, ਗੜਗੀਲਾ ਤਾਂ ਤੈਨੂੰ ਨਹੀਂ ਪਤਾ। ਇਹਨੇ 66000 ਖਾ ਵੀ ਜਾਣਾ ਜੀ ਉਹਨੂੰ। ਨਾ 66000 ਤੇ ਉਹ ਇਹਨੇ ਕੋਲੋਂ ਲੱਖ ਲਾ ਕੇ ਤੇਰਾ ਛਾਟ ਲਿਆਉਣਾ ਹੀ। ਯਾਰ ਗੜਗਿੱਲੇ ਆ ਦਾ ਕੰਮ ਕਰ, ਸੁਬਹ ਸਾਜੀ ਮੇਰੇ ਨਾਲ, ਆਦਮੀ ਆ ਵੈਸ਼ੀ। ਸੁਬਹ ਤੇ ਕਲਾਓ ਮੇਰੇ ਨਾਲ। ਕੀ ਸੁਬਹ ਨਾਮ ਚੱਲ। ਕੀ ਜੀਰਾ ਜਾਂ ਸ਼ੀਰਾ ਚੀਰਾ? ਸ਼ੀਰਾ ਠੀਕ, ਚੋਰੀ ਸ਼ੀਰਾ। ਨਾਮ ਜਿਹੜਾ ਵੀ ਨਾਮ ਤੇਰੇ ਪੁੱਛਣਾ ਹੀ ਨਹੀਂ, ਉਹਨੇ ਪਤਾ ਲੱਭ ਲੈਣਾ ਵਾ। ਇਹ ਤੇ ਹੁਣ ਅੱਗੋਂ ਤੋਂ ਇੱਕ ਮੇਰੀ ਗੱਲ ਲਿਖ ਲਾ 1000% ਕਿ ਇਹ ਉਹਦੇ ਕੋਲ ਸਭ ਤੋਂ ਅੱਛਾ ਉਹ ਅੱਗੇ ਲੱਭ ਰਿਹਾ ਸੀ ਕਿ ਮੈਨੂੰ ਕਿੱਦਾਂ ਗੇੜਾ ਦਵਾਂ, ਕੀ ਮਗਰੋਂ ਲਾਵਾਂ। ਨਹੀਂ ਆ ਤੁਹਾਡੀ ਗੱਲ ਓਕੇ, ਤੂੰ ਮੇਰਾ ਤੂੰ ਜਲੀਲ ਕਰਨ ਦਿਆ ਉਹ ਵੀ ਹਾਂ ਹੁਣ ਉਹਨੇ ਕਹਿਣਾ ਕਿ ਮੈਂ ਤੈਨੂੰ ਕਦੋਂ ਨਾ ਕੀਤੀ, ਮੈਂ ਤੇ ਤੈਨੂੰ ਆ ਗਿਆ ਸੀ, ਤੂੰ ਉੱਥੇ ਸ਼ੋਅ 'ਚ ਬਹਿ ਕੇ ਇਦਾਂ ਕੀਤਾ, ਹੁਣ ਲੈ ਲਾ ਹੁਣ। ਲੈ ਹੁਣ ਨਹੀਂ ਮੈਂ ਦੇਣੇ, ਹਾਂ ਅੱਗੇ ਮੈਂ ਦੇਣੇ। ਠੀਕ ਹੈ। ਇਹ ਭਾਈ ਜੀ ਤੁਹਾਨੂੰ ਮੈਂ ਬਹੁਤ ਅੱਛਾ ਬਹਾਨਾ ਦੇਤਾ, ਤੁਸੀਂ ਇਹਦੇ ਤੇ ਗੇਮ ਪਾ ਦਿਓ। ਨਹੀਂ ਉਹਦਾ 66000 ਰੁਪਏ ਜੋ ਮਰਜ਼ੀ ਕਰ ਸਕਦਾ, ਤੁਸੀਂ ਪੈਸੇ ਦੇ ਕੇ ਨਹੀਂ ਲਵੋ। ਹਾਂ ਜਦ ਤੱਕ ਤੁਸੀਂ 66 ਨਹੀਂ ਦੇਣਾ, ਉਹਦੇ ਕੋਲ ਰਾਈਟਸ ਨੇ, ਉਹ ਜੋ ਮਰਜ਼ੀ ਕਰ ਸਕਦਾ ਤੁਹਾਡੇ ਨਾਲ। ਉਹ ਭਾਈ ਦਾਨ ਚ ਬਿਲਕੁਲ ਨਹੀਂ ਯਾਰ, ਨਹੀਂ ਦੂਜੀ ਗੱਲ ਇਹ ਆ, ਤੇਰੇ ਤਾਏ ਦਾ ਮੁੰਡਾ ਵਾ, ਠੀਕ ਹੈ ਨਾ, ਤਾਏ ਦਾ ਮੁੰਡਾ ਕੀ ਤੇ ਭਰਾ ਕੀ, ਭਰਾ ਗਈ। ਹਾਂਜੀ ਸਰ ਠੀਕ ਆ ਜੀ। ਤੇ ਹੁਣ ਭਾਣਾ ਦੇ ਤਾਂ ਜੀ। ਹੋਰ ਗੱਲਾਂ ਦੀਆਂ ਗੱਲਾਂ, ਤਾਏ ਦਾ ਇਹ ਮੁੰਡਾ ਤਾਂ- ਪੱਕੀ ਗੱਲ ਆ। ਐ ਮੈਂ ਤੁਹਾਨੂੰ ਦੱਸ ਦਿੰਦਾ, ਉਹਨੇ ਇਹ ਕਹਿ ਦੇਣਾ ਵਾ ਕਿ ਯਾਰ ਜਾ ਜੋ ਹੁੰਦਾ ਹੀ ਕਰ ਲਾ, ਫਿਰ ਹੁਣ ਨਹੀਂ ਹੋਣਾ। ਨਹੀਂ ਭਾਜੀ ਮਿਹਰਬਾਨੀ ਕਰੋ, ਰਲ ਮਿਲ ਕੇ ਕੋਈ ਹਿਸਾਬ ਕਿਤਾਬ ਕਰ ਲਓ ਯਾਰ। ਉਹਨੂੰ ਕਹ ਚੱਲ ਏਦਾਂ ਕਰ ਲੈਣੇ ਆ ਯਾਰ, ਐਡਵਾਂਸ ਆ ਨਾ, ਮਤਲਬ 50,000 ਐਡਵਾਂਸ ਆ, ਚੱਲ ਭਾਈ ਤੇਰੇ ਕੋ ਵਰਤੇ ਕੇ ਤੂੰ ਦੱਸ ਨਾ, ਤੂੰ ਐਡਵਾਂਸ ਚ ਕਿੰਨੇ ਦੇਂਗਾ? ਹਾਂਜੀ ਥੋੜੇ ਬਹੁਤ ਮੈਂ ਕਰ ਲਾਂਗਾ। ਹਾਂ ਥੋੜੇ ਬਹੁਤ ਮੈਂ ਕਰ ਲਾਂਗਾ, ਤੂੰ ਐਡਵਾਂਸ ਚ ਪਾ, ਬਾਕੀ ਜਿਹੜੀ ਕਿਸ਼ਤ ਆ ਉਹ ਮਤਲਬ ਤੂੰ ਦੇਣੀ ਹੋਏਗੀ ਤੂੰ ਦੇ ਦੀ। ਜੇ 3000 4000 ਕਿਸ਼ਤ ਆ ਭਾਈ, ਉਹ ਤੂੰ ਦੱਸ ਦੇ ਕਿ ਜੀ ਮੈਂ 2000 ਰੁਪਏ ਮਹੀਨਾ ਦੇ ਦਿਆ ਕਰਾਂਗਾ। ਓਕੇ ਹੋ ਗਿਆ, ਏਦਾਂ ਕੋਈ ਪਿਆਰ ਮੁਹੱਬਤ ਕਰ ਮੈਨੇਜ ਲਓ ਹੋਣਾ ਭਾਜੀ। ਪੈਣਾ ਸਾਜੀ। ਮੈਰਿਜ ਮੂੰਜ ਨਾ ਕਰੀ, ਆਕੜ ਜਾ। ਜੇ ਹੁਣ ਨਾ ਤੂੰ ਆਕੜਿਆ, ਗਾਂ ਸਾਰੀ ਜ਼ਿੰਦਗੀ ਜ਼ਲੀਲ ਹੋਏਗਾ। ਇਹ ਤੂੰ ਹੁਣ 66 ਲੈਣਾ ਉਹ ਬਸ। ਮਿੱਠੇ ਆਕੜ ਕੇ ਕਿੱਥੇ ਲੱਭਣ ਦੇ ਯਾਰ, ਤੂੰ ਪਾਗਲ। ਨਹੀਂ ਯਾਰ, ਉਹ ਘਰ ਵਾਲੀ ਗੱਲ ਆ, ਭਰਾ ਵਾ, ਉਹ ਕੀ ਉਹਨੂੰ ਕਰਿਓ। ਉਹਨਾਂ ਆਕੜ ਕੇ ਭਰਾ ਭਰੂ ਕੋਈ ਨਹੀਂ, 66 ਖਾ ਗਿਆ, ਉਹ ਕਹਿੰਦਾ ਤੇਰਾ ਭਰਾ ਰਹਿ ਗਿਆ। ਤੇਰਾ ਸਗਾ ਭਰਾ ਕੱਲ ਆਇਆ ਨੀ ਟੀਟਿਆਂ 'ਚ ਨਾਦਰ, ਉਹ ਇਹਦੀ ਜਗ੍ਹਾ ਕੌਣ ਨੂੰ ਫਿਰਦਾ। ਕਹਿੰਦਾ ਮੈਂ ਉਸਤਾਦ ਜੀ ਕੋਲ ਆਇਆ। ਮੈਂ ਕਿਹਾ ਉਸਤਾਦ ਜੀ ਕਿਤੇ ਗਏ ਹੋਏ? ਕਹਿੰਦਾ ਜੀ ਭਾਜੀ ਮੈਨੂੰ ਟੀਟਿਆਂ 'ਚ ਬਿਠਾਓ। ਮੈਂ ਕਿਹਾ ਤੈਨੂੰ ਪਤਾ ਕੀ ਕਰਨਾ? ਕਹਿੰਦਾ ਹਾਂਜੀ ਮੈਨੂੰ ਪਤਾ ਵਾ, 7:30 ਵਜੇ ਆਉਣਾ ਵਾ, ਆ ਕੇ ਰੋਟੀ ਖਾਣੀ ਆ, ਘੰਟਾ ਫਿਰਨਾ ਚੱਲ ਜਾਣਾ। ਹੁਣ ਪੁੱਛੋ ਨੇ ਕਿਹਾ ਨਹੀਂ ਦੋ ਸ਼ਿਲਟਾਂ ਲੈਣ ਗਏ ਨੇ ਹਾਂ ਤੇ ਘਰ। ਕਹਿੰਦਾ ਮੈਨੂੰ ਪਤਾ ਲੱਗ ਗਿਆ, ਨਾਲੇ ਉਸਤਾਦ ਜੀ ਨੇ ਇਹ ਕਹਿਣਾ ਮਕਾਨ ਸ਼ੁਰੂ ਕੀਤਾ, ਮੁੰਡੇ ਸਾਬਣ ਖਾ ਲਿਆ, ਆਹ ਕਹਿਣਾ ਬਸ। ਪੁੱਛੋ ਆਇਆ ਕੱਲ ਉਹ। ਕੰਮ ਯਾਰ ਵੱਡੇ ਮਿੱਠੇ ਤੇ ਇੱਕ ਵਾਰੀ ਸਾਬਣ ਖਾਦਾ ਉਹ ਮੁੰਡੇ ਨੇ, ਤੂੰ ਉਹ ਗੱਲ ਹੀ ਫੜ ਲਈ। ਤੂੰ ਕੀ ਚਾਹੁੰਦਾ ਹੁਣ? ਡੇਲੀ ਨਾਸ਼ਤੇ 'ਚ ਵੀ ਖਾਇਆ ਕਰੇ, ਇੱਕ ਟਾਈਮ ਇੱਕ ਵਾਰੀ ਹੁੰਦਾ ਵਾ। ਤੇਰੇ ਭਰਾ ਨਹੀਂ ਗਿਆ, ਉਹਨੇ ਕਿਹੜੇ ਕੋਲੋਂ ਗਿਆ ਵਾ? ਆਹੋ ਭਾਜੀ ਆਪ ਦੱਸਣੇ, ਉਹ ਮੈਂ ਨੂੰ ਬੰਦਾ ਮਰਨ ਵਾਲਾ ਝੂਠ ਬੋਲ ਰਿਹਾ। ਮਈਏ ਤੇ ਤੂੰ ਨਹੀਂ ਇੰਨਾ ਸਾਬਣ ਖਾ ਰਿਹਾ ਤੇਰਾ ਮੁੰਡਾ, ਗੋਗਨ ਕੀ ਵੀ ਵਾਲੇ ਲੈ ਕੇ ਉਹ ਨਹੀਂ ਉਹ ਖਾਂਦੇ, ਉਹ ਸਾਬਣ ਖਾ ਲੈਂਦਾ ਸਾਜੀ, ਓਏ ਉਹਨੂੰ ਸ਼ੌਕ ਆ ਸਾਬਣ ਖਾਣ। ਇਹ ਸਾਬਣ ਕਿਤੇ ਮਹੰਤ ਵਾਲਿਆਂ ਦਾ ਵਾ, ਵੀ ਇੰਨਾ ਖਾਈ ਜਾਣਿਆ। ਅੱਗੋਂ ਇੱਥੇ ਹੱਸੀ ਜਾਣਾ, ਦੰਦੀਆਂ ਕੱਢੀ ਜਾਂਦਾ ਕਿ ਸੋਨੂੰ ਤੇਰੇ ਦੋ ਜੋੜ ਲੋ ਇੱਕ ਵਾਰ। ਤਾਏ ਦੇ ਮੁੰਡੇ ਕੋ ਤੇਰੇ ਕੋ ਪੈਸੇ ਲੈਣ ਦੇ ਹੁੰਦੇ। ਓਏ ਮਿੱਠੇ ਲੈਣ ਨੂੰ ਮੈਂ ਲੈ ਸਕਦਾ, ਤੂੰ ਮੈਨੂੰ ਐਵੇਂ ਉਹ ਨਹੀਂ, ਨਾ ਤੇਰੇ ਦੇ। ਕੋਲ ਨਹੀਂ ਲੈ ਜਾਣੇ, ਸਾਥੀਆਂ ਨੇ ਮੈਨੂੰ ਹੀ ਭੇਜਣਾ ਹੁਣ। ਇਹ ਭਾਜੀ ਨੂੰ ਭੇਜੋ। ਦੇਖ ਚੱਲ ਪੈਸੇ ਸੁਬਾਹ ਚੱਲ ਗੜੀ ਲੈ ਮੈਨਾਂ ਇਹਦਾ ਰੋਲਾ ਮਕਾ ਯਾਰ। ਉਹ ਸਵੇਰ ਕਿਉਂ ਹੁਣੇ ਚੱਲ, ਤੂੰ ਭਾਜੀ ਨੂੰ ਲੈ ਕੇ ਟੀਟਾ ਮਾਰ ਕੇ ਕਰਿਓ। ਹੈਂ? ਭਾਈ ਤੁਸੀਂ ਇਹਦੇ ਨਾਲ ਜਾਓ ਤੇਰਾ। ਉਹ ਨਹੀਂ ਆ ਮਗਾ ਕੇ ਜਾਵਾਂਗੇ ਯਾਰ, ਕੈਸਾ ਬੰਦਾ ਤੂੰ ਵੀ। ਮੈਂ ਲੈ ਹੁੰਦੇ ਪੈਸੇ ਮੇਰੇ ਕਹੇ ਨੇ, ਲੈ ਕਾਲੂ ਬਸ ਛੱਡ ਦੇ ਯਾਰ, ਹੋਰ ਗੱਲਾਂ ਹੋਣੀਆਂ। ਤੇਰੇ 66,000 ਦੀ ਵਜ੍ਹਾ ਤੋਂ ਮੈਂ ਚੁੱਪ ਵਾਂ। ਇਹ ਗੱਲਾਂ ਹੋਰ ਸ਼ੁਰੂ ਹੋ ਜਾਣੀਆਂ ਵਾ। ਇਹਦੇ ਲਏ ਕਜ਼ਨ ਨੇ।
ਕਜ਼ਨ ਨੇ ਲਏ ਨੇ ਤੇ ਬਸ ਸਿਰਫ ਉਹਨੇ ਲਏ ਨੇ। ਤਾਂ ਮੈਂ ਬੋਲ ਚ ਨਹੀਂ ਰਿਹਾ। ਮੈਂ ਜੀ ਉਹ ਤੇਰੀ ਨਵੀਂ। ਓਏ ਕੀ ਇਹ ਕੀ ਆ? ਅੱਗੋਂ ਫਰੇਮ ਆ ਗਿਆ। ਓਏ ਗੁੱਸੇ ਚ ਕੱਢਦੇ ਬੈਠ ਟੈਗ ਰੱਖਿਓ, ਮੈਂ ਰੱਖਿਓ। ਇਹ ਹੀ ਫਸਾਦ ਦੀ ਜੜ। ਉਸਤਾਦ ਜੀ ਉਹ ਆ ਹੁਣ ਸਮਝ ਆਈ ਬੱਚੇ ਚਿੱਟੇ ਚਿੱਟੇ ਕਿਉਂ ਹੁੰਦੇ ਆ? ਇੱਕ ਬੱਚੇ ਕਾਲਾ ਵਾ, 2 ਚਿੱਟੇ ਆ। ਕਮਾਦੇ ਆ ਬਿੱਲਾ ਕਾਹਦਾ ਸੀ, ਸਾਂਢ ਸੀਗਾ। ਸਾਂਢ ਸੀ ਤੇ ਚਿੱਟਾ ਰੰਗ। ਪਲਿਆ ਦੇਖੋ ਸਾਜੂ। ਓਏ ਉਹਨੂੰ ਏਦਾਂ ਲੱਗਾ ਵੀ ਲੀਲਾ ਰਹਿ ਗਿਆ ਕਿਸੇ ਬੂਹਾ ਦਾ। ਬੰਦ ਕਰਾਉਣਾ ਸੀ। ਓਏ ਹੋਏ, ਅੱਛਾ ਉਹਨੂੰ ਭਾਰ ਹੈਗਾ ਸੀ ਕਿਸੇ ਦਾ, ਤੁਸੀਂ ਕਰ ਰਹੇ ਕੱਖ ਤੇ ਵੀ ਨਹੀਂ। ਉਸਤਾਦ ਜੀ ਹੁੰਦਾ ਹੀ ਇਸ ਟਾਈਮ ਆ ਇਹ। ਉਹ ਆਇਆ ਕਰਦਾ ਵਾ। ਉਹ ਪਤਾ ਕਰਨ ਆਇਆ ਸੀ ਸਾਜ ਜੀ। ਹਾਂ ਹਾਂਜੀ, ਉਹ ਵੇਖਣਾ ਵੀ। ਉਹ ਪਤਾ ਕਰਨ ਆਇਆ ਵੀ ਮੇਰੀ ਲੱਗੇ। ਫੈਮਿਲੀ ਇੱਥੇ ਰਹਿ ਰਹੀ ਹੈ ਤੇ ਕੀ ਦਾ ਇਹ ਹਿਸਾਬ ਕਿਤਾਬ ਇਹਨਾਂ ਦਾ। ਵੇਖ ਕੇ ਚਲ ਗਿਆ ਵੀ ਇੱਥੇ ਤੂੰ ਸੁੱਖ ਚ ਰਹਿ ਰਹੀ ਹੈ। ਅਗਲੀ ਲੱਤਾਂ ਨਾਲ ਤੁਰ ਰਿਹਾ, ਪਿਛਲੀ ਲੱਤਾਂ ਤੁਰ ਰਿਹਾ ਅੰਦਰ ਹਿਸਾਬ ਕਿਤਾਬ ਠੀਕ ਇਹ ਹੈ। ਜੀ ਕਵਰ ਕਰ ਰਿਹਾ ਹੈ ਗੱਲ। ਮੇਰੀ ਸਾਜੀ ਨੂੰ ਟੋਰ ਨਹੀਂ ਵੇਖੀ ਤੁਸੀਂ ਕਿਆ ਕਰ। ਕੈਸਾ ਸੀ ਫਰਮਾਇਸ਼ ਟਾਈਪ ਸੀ। ਪੂਰਾ ਮਾਸ਼ਾਅੱਲਾ ਪਲਿਆ ਆ ਯਾਰ। ਆਹ ਪੂਰਾ ਪਲਿਆ ਵਾ ਉਤੇ। ਉਹ ਵੀ ਭਾਜੀ ਸੇਮ ਟੂ ਸੇਮ ਸੀ। ਹੈ ਨਹੀਂ ਮੈਨੂੰ ਤਾਂ ਆ ਵੀ ਨਹੀਂ ਉਹ ਅੱਛਾ, ਮੈਨੂੰ ਹੁਣ ਸਮਝ ਆਈ। ਮੈਂ ਕਹਿੰਦਾ ਯਾਰ ਮਾਂ ਇਹਦੀ ਕਾਲਾ ਮਾਈਕ ਟੈਪ ਰੰਗ ਦਾ ਹਾਂਜੀ ਹਾਂਜੀ। ਦੱਬਿਆਂ ਵਾਲੀ ਗੱਬਿਆਂ ਵਾਲੀ ਆ। ਬੱਚੇ ਚਿੱਟੇ ਚਿੱਟੇ ਕਿਦਾਂ? ਅੱਛਾ ਇਹ ਡੀਐਨਏ ਦਾ ਰੌਲਾ ਵਾ। ਐ ਸੀ, ਐ ਉਹ ਭਾਈ ਜੀ। ਇਹ ਜੇ ਉਹ ਤੇ ਜਿਹੜਾ ਮੇਨ ਇਹ ਜੇ ਅੰਕਲ ਨੂੰ ਨਹੀਂ। ਇਹ ਜਿਹੜੇ ਬਨੈਨ ਮੋਢੇ ਤੇ ਪਾ ਕੇ ਫਿਰਦੇ। ਅੱਛਾ ਉਹ ਆਇਆ ਕਸਰ ਰਿਲੈਕਸ ਹੋ ਗਿਆ। ਅੱਛਾ ਠੀਕ ਹੈ ਚਲੋ ਅੱਛਾ ਮੈਂ ਤਾਂ ਕਹਿੰਦਾ ਅੱਛਾ ਚਲਾ ਜਾਂਦਾ ਯਾਰ ਯਾਰ। ਉਹਨੇ ਸਮਝਿਆ ਕੁਝ ਨਹੀਂ ਸੀ। ਅੱਛਾ ਬਾਹਰ ਜਾ ਕੇ ਕਿਤੇ ਜਾਨੀ ਲੈ ਕੇ ਬਹਿ ਗਿਆ। ਵੈਸੇ ਇੱਕ ਗੱਲ ਆ ਸਾਜੀ, ਉਹ ਸੈੱਟ ਤੇ ਥੱਲੇ ਨਹੀਂ ਆਉਂਦੇ ਹੁਣ। ਨਾ ਬੱਚੇ ਆਂਦੇ ਆ ਤੇ ਨਾ ਬਿੱਲੀ ਆਂਦੀ। ਉਹਨਾਂ ਨੂੰ ਪਤਾ ਲੱਗ ਗਿਆ ਵੀ ਸਾਡਾ ਸੈੱਟ ਲਾ ਦਿੰਦੇ। ਉਹ ਨਹੀਂ ਇੱਧਰ ਜਾਂਦੀ। ਉਹਨਾਂ ਨੂੰ ਪਤਾ ਵੀ ਦੂਰ ਜਾਣ ਨਾਲੋਂ ਇੱਧਰ ਲਾਗੇ ਚਲੇ ਜਾਓ, ਅੰਦਰ ਨਾ ਜਾਓ। ਉਹਨੂੰ ਪਤਾ ਇਹ ਵੀ ਬੱਚੇ ਨੂੰ ਕਹਿੰਦੇ ਸੀ ਕਿ ਬੇਟਾ ਜਿਹੜਾ ਇਹਦੇ ਥੱਲੇ ਗਿਆ ਨਾ ਉਹ ਤੋੜੇ ਚ ਪਾ ਕੇ ਕਾਲੂ ਸੁੱਟ ਕੇ ਨਾ ਉਹ ਦੂਰ ਬੇਟਾ ਉਧਰ ਨਹੀਂ ਜਾਣਾ ਬਿਲਕੁਲ। ਨਹੀਂ ਸਾਜ ਇਹਨਾਂ ਦੀ ਤੁਸੀਂ ਡਿਊਟੀ ਲਾਈ ਸੀ। ਮੈਂ ਤਾਂ ਕਾਲੂ ਦੇ ਤੇ ਉਹ ਮੁੰਡੇ ਦੂਜੇ ਦੇ ਹਾਂਜੀ ਨਹਿਰ ਦੀ। ਹਾਂਜੀ ਉਸਤਾਦ ਜੀ ਅਸੀਂ ਗਏ ਆ, ਉਹ ਜਿਹੜਾ ਦੂਸਰਾ ਬਿੱਲਾ ਜੋ ਤੁਸੀਂ ਕਹਿੰਦੇ ਆ, ਹਾਂਜੀ ਇੱਕ ਹੋਰ ਬਿੱਲਾ ਵਾ। ਇਹ ਤਾਂ ਹੈਗਾ ਨਾ, ਮੈਂ ਤੈਨੂੰ ਇੱਕ ਦੱਸਦਾ ਹੋਰ ਆ ਉਹ ਡੱਬ ਖੜੱਪਾ ਮੈਂ ਜਿਹਾ। ਤੈਨੂੰ ਦੱਸਦਾ ਉਹ ਇੱਕ ਮਿਲਦਾ ਇੰਜ ਕਰਕੇ ਰਾੜ ਉਹਦੇ ਅੱਗੇ ਐਡਾ ਵੱਡਾ ਉਹ ਗੋਲ ਜਿਹਾ ਲੱਗਾ ਜਿਹਨੂੰ ਇੰਜ ਕਰਕੇ ਚੁੱਕ ਲੈਂਦੇ। ਜਾਲ ਜਿਹਾ ਲੱਗਾ ਹੁੰਦਾ। ਉਹ ਮੈਂ ਕੁੱਤੇ ਚੁੱਕਣ ਵਾਲੇ ਜਿਹੜੇ ਉਹ ਕਰਦੇ ਆ। ਉਹ ਕੁੱਤਾ ਉਹ ਕਿੱਥੋਂ ਲੱਭੇਗਾ? ਉਹ ਇਹਨੂੰ ਪਤਾ ਹੋਣਾ 10 ਪੁੱਤ ਕਿੱਥੋਂ ਲੱਭੂਗਾ। ਨਹੀਂ ਮੈਨੂੰ ਨਹੀਂ ਪਤਾ ਕਰਾ ਲੈਂਦੇ ਆ ਸਾਜੀ। ਮੈਂ ਤੇ ਪੱਖੇ ਦਾ ਜਿਹੜਾ ਛੱਜ ਨਹੀਂ ਕਵਰ ਉਹਦੇ ਨਾਲ ਜੁਪੇ ਸੀਗੇ, ਨਹੀਂ ਨਹੀਂ ਐਂ ਸੁੱਟ ਕੇ ਨਾ ਉੱਤੇ। ਨਹੀਂ ਹੁੰਦਾ ਜਾਲ। ਹਾਂਜੀ ਹਾਂਜੀ ਉਹ ਐਨਜੀ। ਉਹ ਇੰਜ ਕਰਕੇ ਨਾ ਇੰਜ ਉਹਦੇ ਉੱਤੇ ਪਾ ਦੋ, ਉਹਨੇ ਥੋੜਾ ਹਿੱਲਣਾ ਵਾ ਤੇ ਇੰਜ ਚੁੱਕ ਲੋ। ਉਹ ਇਹਨੇ ਘਰ ਬਣਾ ਲਾਵਾ। ਉਹ ਵੱਡਿਆ ਛੋਟਾ ਲੈ ਕੇ ਨਾ ਬਾਂਸ ਜਿਹਾ ਉਹਦੇ ਅੱਗੇ ਤੀਡੇ ਜਿਹਾ ਲਾ ਕੇ ਇੰਜ ਕਰਕੇ ਸਰਾਖ ਜਿਹਾ ਬਣਾ ਕੇ ਪਿੱਛੇ ਬੋਰੀ ਬੰਨ ਲੈ। ਹਾਂ ਵਾਹ ਸਹੀ ਗੱਲ। ਯਾਰ ਬੋਰਾ ਨਹੀਂ ਮੈਂ ਸਾਡੀ ਤਾਂ ਕਹਿੰਦਾ ਸੇਬੇ ਸਵੇਰੇ ਵਾਲਾ 9 ਵਜੇ ਵਾਲੇ ਟਾਈਮ ਤੇ ਮੈਂ ਬਿਠਾ ਦੇਣਾ। ਨਹੀਂ ਸੇਬੇ ਵਾਲਾ ਬੋਰਾ ਸਾਜੀ ਦੀ ਗੱਲ ਸਹੀ ਆ। ਉਹ ਕੱਟ ਕੇ ਨਾ ਅੱਗੇ ਬਾਂਹ ਸੇਬੇ ਤੇ ਵਾਲਾ ਲਾ ਨਹੀਂ ਕੇ ਯਾਰ, ਥੈਲੇ ਵਾਲਾ ਆਟੇ ਵਾਲਾ ਥੈਲਾ ਜਿਹੜਾ ਉਹਨੇ ਖੁੱਲਾ ਰਹਿਣਾ, ਸੇਬੇ ਵਾਲੇ ਨੇ ਡਿੱਗੀ ਜਾਣਾ। ਕਦੀ ਵੀ ਨਹੀਂ ਡਿੱਗਣਾ। ਸੇਬੇ ਵਾਲਾ ਬੜਾ ਪੱਕਾ ਹੁੰਦਾ ਉਹਦੇ ਨਾਲ। ਚਲੋ ਉਹ ਕਰ ਲਓ। ਚਾਹ ਚੁੱਪ ਕਰਦੇ। ਕਰਕੇ ਉਸਤਾਦ ਜੀ ਰਹੀ ਜਾਣ ਦਿਓ, ਕੋਈ ਰੌਲਾ ਨਹੀਂ, ਕੋਈ ਮਸਲਾ ਮਸਾਇਲ ਨਹੀਂ। ਉਹ ਨਹੀਂ ਵੱਧ ਜਾਣੇ ਆ ਮਿੱਠੇ। ਹੁਣ 3 ਵਾ ਨਾ, 3 ਹੋਰ ਹੋ ਜਾਣੇ 15 ਦਿਨ ਖਲੋ ਜਾ। ਲੇਕਿਨ ਹਿਜਰਤ ਵੀ ਕਰ ਜਾਂਦੇ ਆ, ਚਲੇ ਜਾਂਦੇ ਆ ਹੋਰਾਂ ਘਰਾਂ 'ਚ। ਉਹਦੇ ਟੋਰ ਦੱਸਣ ਦੇ ਜਾਂ ਕਿਤੇ ਮਿਸ਼ਨ ਤੇ ਆਇਆ। ਯਾਰ ਤੂੰ ਇਹ ਦੇਖ ਜਦੋਂ ਬਿੱਲੀ ਇੱਥੇ ਸੀ ਇੱਥੇ ਸੀਗੀ, ਅਸੀਂ ਪਾਇਆ ਵੀ ਕੁਝ ਨਹੀਂ, ਭੁੱਖੀ ਮਰ ਕੇ ਕੁੱਖਾਂ ਵਿੱਚ ਆ ਗਈ। ਉਹਨੇ ਜਾਣਾ ਹੀ ਆ ਇਹਨਾਂ ਹਰਕਤਾਂ ਨਾਲੋਂ। ਆਹੋ ਭਾਈ ਹੱਡੀਆਂ ਹੀ ਪਾਈ ਆਉਂਦੇ ਆ ਉਹਦੇ। ਆ ਫਿਰ ਕੀ ਗੱਲ ਪਾੜ ਗਈ ਵਿਚਾਰੀ ਦੀ। ਹੁਣ ਬੋਲਦੇ ਵੀ ਹਾਂ ਪਿਆਰ ਇਹ ਸਾਰੇ ਮਸਲੇ ਮਸਾਇਲ ਉਸਤਾਦ ਜੀ ਇੱਥੇ ਰਹਿ ਜਾਣੇ। ਮੈਂ ਇੱਕ ਗੱਲ ਸੋਚੀ ਸੀ, ਇਜ਼ਹਾਰ ਕਰਨਾ ਚਾਹੁੰਦਾ ਜੇ ਤੁਹਾਡੀ ਇਜਾਜ਼ਤ ਹੋਵੇ। ਹਾਂਜੀ ਮੈਂ ਅੱਜ ਤੋਂ ਬਾਅਦ ਤੁਹਾਨੂੰ ਉਸਤਾਦ ਜੀ ਨਹੀਂ ਕਿਹਾ ਕਰਨਾ। ਯਾਰ ਇਹ ਤੇਰੀ ਬੜੀ ਮਿਹਰਬਾਨੀ। ਲਓ ਲੈ ਔਰ ਮੈਂ ਇਹ ਟ੍ਰੈਂਡ ਵੀ ਬਦਲਣਾ ਵਾ, ਹਾਂ ਤੁਹਾਨੂੰ ਬਾਊ ਜੀ ਕਿਹਾ ਕਰਨਾ ਹੁਣ। ਬਾਬੂ ਜੀ ਮੈਂ ਹੀ ਲੈ ਲਾ ਹਾਏ। ਤੂੰ ਗੁੰਮਰਾਹੀ ਤੇ ਐ ਇਸ ਟਾਈਮ। ਯਾਰ ਉਸਤਾਦ ਜੀ ਹੁਣ ਉਹ ਬਾਊ ਜੀ ਤੇ ਮੈਨੂੰ ਉਹ ਬਿੱਲੀ ਕਹਿਣ ਨੂੰ ਵੀ ਫਿਰਦੀ ਹੈ। ਉਹਦੀ ਗੱਲ ਮੰਨ ਲਓ ਯਾਰ। ਉਸਤਾਦ ਜੀ ਉਹਨਾਂ ਦਾ ਉਰਫ ਹੈਗਾ ਵਾ। ਨਿਕਨੇਮ ਆ। ਇਹ ਯਾਰ ਮੇਰੇ ਮੁਕੱਦਰ 'ਚ ਇਹੋ ਜਿਹੀਆਂ ਬਿੱਲੀਆਂ ਨੇ ਕਿ ਬਾਹਰੋਂ ਸਾਰੇ ਖੇ ਖੂ ਖਾ ਕੇ ਹਾਏ ਤੇ ਪੜਾਓ ਇੱਥੇ ਪਾਉਣਾ ਆ ਕੇ। ਆ ਬਿੱਲੇ ਹੁਣੀ ਫਿਰ ਗਏ। ਹੁਣ ਮੈਨੂੰ ਤਦਾਦ ਚ ਇਜ਼ਾਫਾ ਜਿਹੜਾ ਬਤਵਾ। ਨਹੀਂ ਇਹ ਬਿੱਲਾ ਬ੍ਰਾਂਡ ਸੀ ਹੈ ਸਾਜੀ। ਬਿੱਲਾ ਸਾਜੀ ਮੈਂ ਤੁਹਾਨੂੰ ਦਿਖਾ ਨਹੀਂ ਸਕਿਆ। ਔਰ 2 ਬਿੱਲੇ ਇਕੱਠੇ ਕਰ ਲਓ ਨਾ ਜੋੜ ਕੇ ਤੇ ਐਡਾ ਸੀ ਉਹ। ਬਾਕੀ ਨਹੀਂ ਸਾਡੀ ਆ ਗਰਦਨ ਹੀ ਮਾਰ ਇੱਥੇ ਤੱਕ ਉਹਦੀ ਫੁੱਲੀ ਪਈ ਗਰਦਨ। ਨਾਲੇ ਸਾਜ ਜੀ ਕਹਿੰਦੇ ਤਾਕ ਨੰਬਰਾਂ ਤੋਂ ਬਾਅਦ ਨਾ ਇੱਕ ਅੱਛਾ ਨੰਬਰ ਮਿਲਦਾ ਹੁੰਦਾ ਬੰਦੇ। ਸਾਡੇ ਤਾਕ ਨੰਬਰ ਸੀ, ਤੁਹਾਨੂੰ ਕੋਸ਼ਿਸ਼ ਕਰੋ ਸ਼ਾਇਦ ਕੋਈ ਅੱਛਾ ਨੰਬਰ ਤੁਹਾਨੂੰ ਫਿੱਟ ਆ ਜਾਵੇ, ਨਾ ਕੋਈ ਇਦਾਂ ਦਾ ਹੋਵੇ ਨਿਦਾਨ। ਕੀ ਮਤਲਬ?
ਯਾਰ ਹੁਣ ਤਾਕ ਨੰਬਰ ਹੀ ਨਾ ਇੱਕ ਸਾਜ ਜੀ ਕਹਿੰਦੇ ਹੁਣ ਮੈਨੂੰ ਇਦਾਂ ਦੀਆਂ ਮਿਲਦੀਆਂ ਵਾ ਬਿੱਲੀਆਂ ਬਿੱਲੀਆਂ। ਹੁਣ ਉਹ ਜਿਹੜੀ ਬਿੱਲੀ ਹੈ ਨਾ, ਮੇਰੀ ਗੱਲ ਸੁਣ, ਤਿੰਨ ਬਿੱਲੀਆਂ, ਹੁਣ ਚੌਥੀ ਜਿਹੜੀ ਬਿੱਲੀ ਹੈ ਨਾ ਸਾਜ ਜੀ, ਉਹ ਤੁਹਾਨੂੰ ਜੁਫਤ ਹੀ, ਉਹ ਤੁਹਾਡੇ ਵਾਸਤੇ ਲੱਕੀ ਹੋਣੀ। ਬਸ ਠੀਕ ਹੈ, ਇਹਨਾਂ ਕੋ ਹੱਥ ਚ ਕੰਮ ਕਰਾਇਆ ਅਸੀਂ ਮਸਤਾ। ਉਹ ਮਸਤਰੀ ਮੈਂ ਸਾਡੇ ਕੋ ਵੀ ਕੋਈ ਦੁਸਤ ਤਾਕਤ ਸਾਡੇ ਨਾਲ ਕੋਈ ਭਾਜੀ ਸਾਇੰਸ ਦੇ ਵਿੱਚ ਸਾਜ ਜੀ ਕਾਊਂਟ ਹੁੰਦੇ ਆ ਨੰਬਰ। ਤੇਰੀ ਤੇ ਪਹਿਲੀ ਬਿੱਲੀ ਜਿਹੜੀ ਬੜੀ ਉਹ ਬਿੱਲੀ ਹੋਈ ਇਹ ਹਕੀਕਤ ਆ ਸਾਜ ਜੀ ਦਿਮਾਗ ਦੇ। ਲਓ ਆ ਲੈ ਲਓ ਜੀ, ਕੋਲੇ ਲੱਗੀ ਜੋਗੀ ਤੁਹਾਡੀ ਲਾਈਫ ਚੇਂਜ ਹੋ ਜਾਣੀ ਆ। ਹੋਰ ਯਕੀਨ ਕਰੋ, ਮੈਂ ਤੈਨੂੰ ਸ਼ਰਤੀਆ ਕਹਿ ਰਿਹਾ ਮਿੱਠੇ। ਉਹ ਕਾਲੂ ਤੈਨੂੰ ਦੂਜੇ ਟਾਈਮ ਦੀ ਰੋਟੀ ਤਾਂ ਪਤਾ ਨਹੀਂ ਕਿੱਥੋਂ ਖਾਣੀ ਆ, ਤੂੰ ਹਿੰਸੇ ਬਣਾਉਣ ਡਿਆ। ਮੈਂ ਸਹੀ ਕਹਿ ਰਿਹਾ ਵਾਂ ਸਾਜ ਜੀ, ਤਾਕਤ ਜੁਫਤ ਦੇ ਵਿੱਚ ਇਹ ਓਏ science ਅੱਛਾ ਭਾਜੀ, ਹੁਣ ਤਾਏ ਦੇ ਮੁੰਡੇ ਦਾ ਕਰਨਾ ਵਾ। ਉਹਦਾ ਲਿਆ ਸਾਜ ਉਹਦਾ ਹੋ ਗਿਆ, ਤੁਸੀਂ ਕਰਤਾ। ਹੁਣ ਉਹ ਜਿਹੜੀ ਗੱਲ ਮੁੱਕ ਗਈ ਆ, ਉਹਨੂੰ ਕਹਿ ਮਿਹਰਬਾਨੀ ਕਰੀ ਆ। ਉਹ ਵੀ ਤਾਂ ਵੇਖਦੇ ਹੀ ਆ। ਮੈਂ ਬਹੁਤੀ ਗੱਲ ਆ, ਮੈਂ ਕਲਿੱਪ ਕੱਟ ਕੇ ਮੈਂ ਸਟੇਟਸ ਲਾ ਦੇਣਾ, ਉਦੋਂ ਤੱਕ ਪਹੁੰਚ ਜਾਣਾ ਵਾ, ਮੈਨੂੰ ਪਤਾ ਵਾ। ਉਹ ਵੇਖਦੇ ਵੀ ਆ, ਵੈਸੇ ਵੀ ਸ਼ੋਅ ਵੇਖ। ਯਾਰ ਉਸਤਾਦ ਜੀ ਜਿਹੜਾ ਪਿਸਤੌਲ ਚੁੱਕ ਡੇਲੀ 6 ਫਾਇਰ ਕਰ ਜਾਂਦਾ ਇਹਦੇ ਬੂਹੇ ਤੇ, ਪੈਸੇ ਨਾ ਦੇਣਗੇ ਡਰਨਗੇ ਵੀ ਨਾ ਤੇਰੇ ਕੋਲ ਮਾੜਾ ਜਿਹਾ, ਅੱਗੇ ਤੋਂ ਇੱਜ਼ਤ ਸ਼ੁਰੂ ਕਰ ਦੇਣਗੇ ਤੇਰੀ। ਇਹ ਸਾਰੇ ਉਹ ਕੰਮ ਆ ਜਿਹਦੇ ਨਾਲ 66000 ਮਰਨਾ, ਕਿਉਂਕਿ ਟੈਣੀ ਨੂੰ ਫਲ ਲੱਗਣਾ ਹੀ। ਮੈਂ ਝੁਕਿਆ ਆ ਭਾਈ ਦਾ। ਮੈਂ ਤਾਂ ਦੋਨੋਂ ਤੇਰੀ ਟਾਣੀ ਵੀ ਤੋੜ ਦੇਣੀ ਆ ਅਗਰ ਬਹੁਤੀ ਝੁਕੀ ਟਾਣੀ। ਹਾਂਜੀ ਹਾਂ ਨਹੀਂ ਹੁਣ ਮੈਂ ਤਾਈ ਨੇ ਸਾਜ ਹੀ ਕਹਿਤਾ, ਉਹਨੇ ਕਿਹਾ ਤੂੰ ਮੇਰਾ ਪੁੱਤ ਵਾ, ਤੂੰ ਲੈ ਲਈ ਪੈਸੇ ਕੋਈ। ਬਸ ਫਿਰ ਤਾਈ ਕੋ ਵੀ ਲੈ ਗਈ ਸ਼ਰਮ ਹੁਣ। ਨਹੀਂ ਆਈ ਜਦੋਂ ਉਹਨੇ ਪੁੱਤ ਕਹਿਤਾ ਤੇ ਪੱਕਾ ਹੋ ਗਿਆ ਕਿ ਮੈਂ ਲੈਣਾ। ਯਾਰ ਉਹਦੇ ਪੁੱਤ ਨੇ ਲੈ ਕੇ ਖਾਦੇ ਨਹੀਂਗੇ, ਉਹ ਵੀ ਪੋਤੀ ਆ ਉਹਦਾ ਯਾਰ। ਤਾਂ ਤੇਰੇ ਚ ਤੇ ਉਹਦੇ ਚ ਕੀ ਫਰਕ ਰਹਿ ਚਲੋ ਮੈਂ ਨਹੀਂ ਲੈਣਾ ਯਾਰ, ਹੋਰ ਦੱਸ। ਇਹੀ ਚਾਹੁੰਦਾ ਨਾ ਤੂੰ, ਮੈਂ ਨਹੀਂ ਲੈਣਾ। ਉਸਤਾਦ ਜੀ ਨੂੰ ਕਹਿ ਤੈਨੂੰ ਅੱਧੀ ਜ਼ਬਾਨ ਨਾਲ ਸਵੇਰੇ ਨਵੀਂ 70 ਨਹੀਂ ਸਾਜ ਨੂੰ ਮੈਂ 1 to 5 ਲੈਣਾ। ਯਾਰ ਸਾਜ ਨੂੰ ਕਿੰਨੀਆਂ ਕੁ ਮੈਂ ਪਾਈ ਜਾਵਾਂ ਫਟੀਕਾਂ ਯਾਰ, ਕਿੰਨੇ ਸਾਜ ਨੇ ਮਤਲਬ ਕੇ ਬਾਰ ਠੀਕ ਆ। ਓਏ ਵੀ ਨਹੀਂ ਸਾਜ ਜੀ ਨਹੀਂ ਮਿਹਰਬਾਨੀ। ਉਸਤਾਦ ਜੀ ਇਸ ਚੀਜ਼ ਲਈ ਤਿਆਰ ਬੈਠੇ ਕਿ ਕੱਲ ਨੂੰ ਪਤਾ ਨਹੀਂ ਕਦੋਂ ਕਵੇ। ਜਾਂ ਫਿਰ ਉਹ ਕਾਲੀ ਗੱਡੀ ਲੈ ਜਾ, ਉਹ ਕਾਲੀ। ਨਹੀਂ ਬਸ ਯਾਰ ਕੁਛ ਨਾ ਹੋ ਗੱਡੀ ਸਕੂਲ ਚ ਲੱਗੀ ਆ। ਉਹ ਦੂਸਰੀ ਕਹਿਣ ਦਿਆ ਯਾਰ। ਨਹੀਂ यार कालू कुछ ना होने से कुछ होना बेहतर। हाँ चल होर कुछ साडी जान भी ना छुटूगी, आ जेडे सानू तू पीछे बह ने छाल मार के साडी ते जान छड्डो ना यार मिठे आ तू उतों होर विचों कुछ होर ਇਹਦਾ ਇਹਦਾ ਚਿਹਰਾ ਖੁੱਲ ਕੇ ਸਾਹਮਣੇ ਆ ਗਿਆ ਭਾਈ ਦਾਨੇ ਵਿੱਚੋਂ ਕਿਹੜਾ ਯਾਰ ਦਾਣਾ ਜੱਟ ਜੁੱਟ ਹੈ ਨਹੀਂਗਾ। ਉਹ ਅਸੀਂ ਨਾਈ ਬੰਦੇ ਆ, ਜੱਟ ਤੇ ਨਾਈਆਂ ਤੋਂ ਜਾਨ ਕੁਰਬਾਨ ਕਰਦੇ। ਓਏ ਮੈਂ ਜੱਟਾਂ ਦੇ ਮੁੰਡਾ ਆਇਆ, ਮੇਰੇ ਮਾਮੇ ਨੇ ਝੰਡ ਲਈ ਆ, ਤਾਜੋ ਨੇ ਕੱਟਾ ਖੋਲ ਕੇ ਦੇਤਾ ਕਿੱਲੇ ਤੋਂ। ਉਹਨੇ ਤਾਂ ਨਾਈਆ ਮੰਗ ਕੀ ਮੰਗਣਾ, ਇਹ ਗੱਡੀ ਪਿੱਛੇ ਤੂੰ ਜੱਟਾਂ ਦੀ ਇਹ ਵੀ ਇਦਾਂ ਹੀ ਇਹਨਾਂ ਦੇ ਘਰ ਮੁੰਡਾ ਹੋਇਆ ਭਾਈ, ਉੱਥੇ ਨਾਈ ਗਿਆ, ਜਦੋਂ ਉਹਨੇ ਕਟਿੰਗ ਕਰ ਲਈ ਇਹਨਾਂ ਦੇ ਆਪਣੇ ਘਰ ਕਟਾ ਖੁੱਲ ਗਏ। ਨਵਾਂ ਹੀ ਉਹ ਨਵਾਂ ਗੱਡਾ ਖੁੱਲ ਗਿਆ। ਉਹਨੇ ਕਹਿੰਦੇ ਆ ਲਓ ਵੀ ਨਵਾਂ ਗੱਡਾ ਖੁੱਲ ਗਿਆ। ਉਹ ਇਹਨਾਂ ਦੇ ਆਪਣੇ ਘਰ ਨਵਾਂ ਕੱਟਾ ਖੁੱਲ ਗਿਆ। ਜੱਟ ਨਹੀਂ ਇੰਜ ਕਰਦਾ। ਜੱਟ ਇੱਕ ਇਹ ਖਾਨਦਾਨਾਂ ਦੇ ਵਿੱਚ ਨਾ ਇੱਕ ਕਈ ਔਰਤਾਂ ਹੁੰਦੀਆਂ ਨੇ, ਹਰ ਖਾਨਦਾਨ 'ਚ ਕਈ ਬੰਦੇ ਹੁੰਦੇ ਨੇ ਜਿਨ੍ਹਾਂ ਨੇ ਨਾ ਆ ਕੇ ਹਲਕਾ ਜਿਹਾ ਇੱਕ ਸੁਰ ਰੱਖਣਾ ਹੁੰਦਾ, ਮਤਲਬ ਸਾਰਾ ਖਾਨਦਾਨ ਇਕੱਠਾ ਹੋਇਆ ਨਾ, ਮੁੰਡਾ ਇਹ ਕਿਹਦੇ ਤੇ ਗਿਆ, ਆਹੋ ਇਹ ਉਹਨੇ ਹੁਣ ਸੁਰ ਰੱਖਣਾ। ਮੇਰਾ ਮਾਂ ਤੇ ਨਹੀਂ ਮਾਂ ਤੇ ਭੈਣ ਹੱਥੀਂ ਕਢਾਈ ਆ ਦੀ ਮਾਂ ਦੀ, ਦੇਖੇ ਜੀ ਪਿਓਰ ਕਾ ਵੀ ਨਹੀਂ ਹੈ ਇਹ ਕੀ। ਅੱਛਾ ਚਲੋ ਇਹ ਉਹਨੇ ਹੁਣ ਸੁਰ ਰੱਖਤਾ, ਉਹਨੇ ਗੱਲ ਫੈਲਣੀ ਹੈ। ਅੱਛਾ ਜੀ। ਓਏ ਮੈਂ ਕਹਿੰਦਾ ਉਸ ਔਰਤ ਨੇ ਜਿਹਦੇ ਦਾ ਕੁਝ ਬੱਚੇ ਨੂੰ ਹਰਾਮ ਦਾ ਸਾਬਤ ਨਹੀਂ ਕਰਦੇ, ਆਰਾਮ ਨਾਲ ਨਹੀਂ ਰਹਿਣਾ। ਹਾਂਜੀ ਉਹਨੇ ਅਸਲ ਉਹਦੇ ਪਿਓ ਤੱਕ ਵੀ ਪਹੁੰਚ ਜਾਣੀ ਗੱਲ। ਉਹ ਮੇਰੇ ਉੱਥੇ ਤਲਾਕ ਦਵਾ ਕੇ ਆਵੇ ਉਹ ਮਾਈ। ਐਸੀਆਂ ਔਰਤਾਂ ਹੁੰਦੀਆਂ ਕੰਮ ਤੇ ਵੀ ਸੋਚ ਰਿਹਾ ਯਾਰ, ਉਹ ਏਦਾਂ ਕਿਉਂ ਕਹਿ ਗਈ। ਸਾਜੀ ਹੁੰਦਾ ਏਦਾਂ ਕੋਈ ਸਾਰੀ ਪੁਣਛਣ ਕਰਦੇ ਆ ਸਾਡੇ। ਇਹ ਬਹੁਤ ਰੌਲੇ ਹੁੰਦੇ ਨੇ ਕਈ। ਨਹੀਂ ਉਹਨੂੰ ਫਲਾਣੇ ਨੂੰ ਨਹੀਂ ਬੁਲਾਇਆ, ਵੀ ਨਹੀਂ ਬੁਲਾਇਆ, ਜ਼ਾਹਰੀ ਗੱਲ ਨਹੀਂ ਨਜ਼ਰ ਆ ਰਹੀ, ਨਹੀਂ ਬੁਲਾਇਆ। ਉਹ ਤੈਨੂੰ ਬੁਲਾ ਲਿਆ, ਤੂੰ ਚੁੱਪ ਕਰਕੇ ਬੈਠੀ ਰਹਿ। ਸਹੀ ਗੱਲ। ਤੂੰ ਆਪਾਂ ਅੱਗੇ ਤੂੰ ਅੱਗੋਂ ਕੇ ਉਹਨੂੰ ਨਹੀਂ ਬੁਲਾਇਆ, ਉਹਨੇ ਕਹਿਣਾ ਨਹੀਂ ਉਹ ਪਤਾ ਨਹੀਂ ਕਰਾ ਲਾ। ਅੱਛਾ ਇਹ ਉਹ ਕੁੜੀ ਦੀ ਵਜ੍ਹਾ ਤੋਂ ਹੋਣਾ ਜਿਹੜਾ ਉਹਨਾਂ ਨੇ ਕੁੜੀ ਆਹੋ ਕੋਲੇ ਗੈਸ ਲਾਈ ਜਾਣੇ। ਤੀਲੀ ਚਲਾ ਦੇ ਤੇ ਹੁਣ ਉਧਰੋਂ ਇੱਕ ਹੋਰ ਔਰਤ ਆਈ ਆ, ਕੱਲਾ ਕੀ ਹਾਲ ਆ, ਕੀ ਗੱਲਾਂ ਕਰਨ ਨਹੀਂ। ਨਹੀਂ ਮੈਂ ਵੈਸੇ ਹੀ ਗੱਲਾਂ ਕੀ ਕਰਨੀਆਂ ਬਹਿ ਜਾਂਦੀ ਏ। ਮੈਂ ਤੈਨੂੰ ਪੁੱਛਣ ਨਹੀਂ ਸਾਂ ਵੀ ਉਹਨੂੰ ਨਹੀਂ ਬੁਲਾਇਆ, ਉਹ 3 ਹੋ ਗਈਆਂ, ਉਹ 4 ਹੋ ਗਈਆਂ, ਹੌਲੀ ਹੌਲੀ ਉਹਨੇ ਸਾਥ ਪਾ ਦੇਣਾ। ਫੈਲ ਗਈ ਗੱਲ। ਹਾਂ ਮੁੜ ਕੇ ਉਹਨੇ ਜਦੋਂ ਜਿਹਨੂੰ ਪਤਾ ਲੱਗਣਾ ਉਹਨੇ ਆਕਣਾ, ਉਹਨੇ ਕਹਿਣਾ ਤਾਈ ਤੂੰ ਕਾਹਤੋਂ ਗੱਲ, ਜਦੋਂ ਨਹੀਂ ਬੁਲਾਇਆ ਸੀ ਤੈਨੂੰ ਪਤਾ ਤੂੰ ਕਾਹਤੋਂ ਜਾ ਨਾ। ਮੈਂ ਕੁਝ ਗੱਲ ਕੀਤੀ ਹੈ, ਪੁੱਛਿਆ ਹੀ ਮੈਂ ਕੋਈ ਗੱਲ ਕਰ ਦਿੱਤੀ ਆ। ਮੈਨੂੰ ਤੇ ਉਹਨੇ ਪੁੱਛਿਆ ਤੇ ਮੈਂ ਅੱਗੋਂ ਬੁੱਢੀਆਂ ਬਹੁਤ ਏਦਾਂ ਲੇਕਿਨ ਜਿਹੜੀ ਸਾਜੀ ਇਹਨੇ ਗੱਲ ਕਹੀ ਹੈ ਨਾ ਵੀ ਕੱਟਾ ਦਿੱਤਾ ਸੀ ਮੇਰੇ ਬੇਟੇ ਦੀ ਜੋ ਝੰਡ ਲੱਥੀ ਆ ਨਾ, ਮੇਰੀ ਅੰਮੀ ਜੀ ਨੇ ਬਕਲਮ ਖੁਦ ਇੱਕ ਸੋਨੇ ਦਾ ਘੈਂਟੀਆ ਬਣਦਾ ਹੁੰਦਾ, ਘੈਂਟੀ ਤਕਰੀਬਨ 2.5 ਤੋਲੇ ਦੀ ਸੀਗੀ। ਅਸੀਂ 9 ਉਹ ਪਾਈ ਸੀ। ਅਗਰ ਮੈਂ ਝੂਠ ਬੋਲਾਂ 9 ਹੁਣ ਤੁਸੀਂ ਕਾਲ ਮਿਲਾ ਲੈਣੀ, 9 ਤੁਹਾਨੂੰ ਆਪ ਦੱਸੇਗਾ ਕਿ ਮੈਂ ਉਦੋਂ ਦਾ ਰੱਜਿਆ ਪੁੱਜਿਆ ਫਿਰਦਾ। 2.5 ਤੋਲੇ ਦੀ ਘੈਂਟੀ ਬਣਾ ਕੇ ਦਿੱਤੀ ਸੀਗੀ, ਐ ਘੈਂਟੀਆ ਆ ਪੂਰਾ। ਕਿਹੜੀ ਘੰਟੀ? ਉਹ ਕੈਂਠੀਆਂ ਹੁੰਦੀਆਂ ਸਾਜੀ, ਉਹ ਬੰਦੇ ਦੇ ਹਾਰ ਜਿਹਾ ਇੱਥੇ ਹੁੰਦਾ। ਕਿਹਨੂੰ ਬਣਾ ਕੇ ਦਿੱਤੀ ਸੀ? ਨਾਈ ਨੂੰ ਝੰਡ ਲਾ ਕੇ ਆ ਉਹ ਯਾਰ ਜਾਣਦੇ ਉਹ ਮਾਮੇ ਨੂੰ ਗੈਂਠੀਆ
ਨਾਈ ਝੰਡ ਲਾਣ ਆਇਆ ਤੇ ਇਹਨੂੰ ਜੇਬ ਤੋਂ 10 ਰੁਪਏ ਦੇ ਕੇ ਉਹਨੇ ਕਿਹਾ ਜਾ ਬਲੇਡ ਤੇ ਲਿਆ। ਜਿਹੜੀ ਨਰਸ ਨੇ ਯਾਰ ਮੈਂ ਜਦੋਂ ਆਪਣੇ ਉਸਤਾਦ ਜੀ ਇਹਦੇ ਮੁੰਡੇ ਦੇ ਝੰਡ ਲਾਣ ਆਇਆ ਨਾ, ਨਾਈ ਕਰਦਾ ਆ ਰਿਹਾ ਹੂੰ ਆਓ ਨਹੀਂ ਸੀਰੀਅਸਲੀ ਮੈਂ ਆਪਣੇ ਖੁਦ ਮੇਰੇ ਕੋਲ ਪੈਕੇਟ ਹੀ 5-5 ਹਜ਼ਾਰ ਵਾਲੀ ਸੀ ਜਦੋਂ ਅੱਲਾਹ ਤਾਲਾ ਨੇ ਮੈਨੂੰ ਪੁੱਤਰ ਨਵਾਜ਼ਿਆ ਨਾ, ਲੈ ਵੀ ਨਰਸਾਂ 3 ਸੀ ਉਸ ਹਸਪਤਾਲ 'ਚ। ਮੇਰੇ ਕੋਲ ਸਿਰਫ ਨਾ 100 ਦੇ 90 ਠੀਪਿਆਂ ਵਾਲੇ ਪੈਕੇਟ ਹੁੰਦੇ ਆ, ਤੂੰ ਇਦਾਂ ਅੱਛਾ ਫਿਰ 15-15 ਹਜ਼ਾਰ ਰੁਪਏ ਮੈਂ ਨਰਸਾਂ ਨੂੰ ਤਾਂ ਖੁਸ਼ੀ ਦੇ ਵਿੱਚ। ਵਾਹ ਹਾਂ ਕਿ ਰੌਲਾ ਨਾ ਪਾਈਓ ਬਸ। ਅੱਛਾ ਮੁਨਸਫੀ ਇਹਦੇ ਮੁਨਸਫੀ ਆਪ ਗੱਲ ਕਰਕੇ ਤੇ ਉਹਨੂੰ ਆਪ ਨੂੰ ਵੀ ਪਤਾ ਹੁੰਦਾ ਵੀ ਗੱਲ ਮੇਰੀ ਨਹੀਂ ਮੰਨੀ ਜਾਣੀ, ਤੇ ਅੱਗੋਂ ਚੁੱਪ ਕਰਕੇ ਮੂੰਹ ਉਦੋਂ ਦਾ ਬਣਾ ਲੈਣਾ। ਅਸੀਂ ਕੁਝ ਕਿਹਾ ਵਾ, ਅਸੀਂ ਕੋਈ ਡਿਨਾਈ ਕੀਤਾ ਵੀ ਤੂੰ ਨਹੀਂ ਦਿੱਤਾ, ਤੂੰ ਆਪ ਹੀ ਕਿਉਂ ਏਦਾਂ ਕਰ ਰਿਹਾ? ਤੂੰ ਤਾਂ ਪੱਕਾ ਰਹਿ ਗੱਲ ਕਰਕੇ। ਮੈਂ ਬਿਲਕੁਲ ਆਲਰੇਡੀ ਪੱਕਾ ਵਾਂ। ਮੈਂ ਕਿਹੜਾ ਦੱਸਦਾ ਨਾ ਸਹੀ ਪੱਕਾ ਰਿਹਾ ਕਰ। ਐ ਤੁਹਾਡੀ ਮਿਹਰਬਾਨੀ ਹੈ ਯਾਰ, ਇੱਕ ਕੋਈ ਤੇ ਮੇਰੇ ਨਾਲ ਦਾ ਨਿਕਲਿਆ। ਪਰਦੇ ਰੱਖਦਾ ਸਹੀ। ਹਾਂ ਅੱਛਾ 15 ਹਜ਼ਾਰ ਤੋਂ ਜੀ ਹਾਂਜੀ ਯਾਰ ਮੇਰੇ ਕੋਲ ਵੀਡੀਓ ਮੌਜੂਦ ਸੀਗੀ, ਅੰਮੀ ਜੀ ਨੇ ਛੱਤ ਤੇ ਚੜ ਕੇ ਇੰਜ ਕਰਕੇ ਕਾਪੀਆਂ ਵਾਲੀਆਂ ਵਾ ਹਾਂਜੀ ਕਿ ਜਿਸ ਨੂੰ ਮੈਂ ਬੇਟੇ ਨੂੰ ਹਸਪਤਾਲੋਂ ਘਰ ਲੈ ਕੇ ਆਇਆ। ਹਾਂਜੀ ਰਿਆਜੀ ਦੀਆਂ ਉਰਦੂ ਦੀਆਂ। ਆਹੋ ਅਸੀਂ ਯਾਰ ਹੁਣ ਆਪਾਂ ਇਹ ਜਿਹੜਾ ਲਫ਼ਜ਼ ਹੈ ਨਾ, ਮੇਰੀ ਗੱਲ ਸੁਣੋ, ਫਿਰ ਤੁਸੀਂ ਕਹਿੰਦੇ ਆ ਕਿ ਮੈਂ ਦੇਖੋ ਹੁਣ ਗੱਲ ਇਹਦੀ ਹੈ, ਇੱਕ ਬੋਲਣ ਦਾ ਤਰੀਕਾ ਦਾ ਕਿ ਅੰਮੀ ਜੀ ਨੇ ਛੱਤ ਤੇ ਚੜ ਕੇ ਇੰਜ ਕਰਕੇ ਪੈਸੇ ਲਟਾਏ ਨੇ। ਹਾਂਜੀ ਜੀ ਇਹ ਜਿਹੜਾ ਅਲਫਾਜ਼ ਨੇ ਨਾ, ਅੰਮੀ ਨੇ ਕਾਪੀਆਂ ਮਾਰੀਆਂ ਨੇ। ਆਏ ਇਹ ਹੁਣ ਮੇਰਾ ਕਸੂਰ ਹੈਗਾ, ਤੁਸੀਂ ਆਪ ਤੁਸੀਂ ਮੈਨੂੰ ਕਹਿੰਦੇ ਆ ਯਾਰ ਕੋ ਹਾਨੋ ਲਫ਼ਜ਼ ਨਹੀਂ ਹੈ। ਨਹੀਂ ਲਫ਼ਜ਼ ਨਹੀਂ ਸਾਨੂੰ, ਹਾਂ ਸਟੈਲਾ ਨੂੰ ਕਾਪੀਆਂ ਮਾਰ ਹੁਣ ਆਪਾਂ ਇਹ ਕਾਪੀਆਂ ਵੱਜਦੀਆਂ ਜਿਹੜੀਆਂ ਨੇ ਉਹ ਕਿਤੇ ਹੋਰ ਨੇ। ਆਪਾਂ ਹੀ ਤਾਂ ਚੱਲ ਗਏ ਸਵਰਗਾਂ 'ਚ, ਉੱਥੇ ਸ਼ਿਫਟ ਹੋ ਗਏ। ਹਾਲੇ ਜਨਤਾ ਨਹੀਂ ਕਰਦੇ। ਅੰਮੀ ਜੀ ਹੁਣ ਸਾਡੀ ਮਾਂ ਵੀ ਉਹੀ, ਸਾਡਾ ਪਿਓ ਵੀ ਉਹੀ। ਅੰਮੀ ਜੀ ਨੇ ਫਿਰ ਅੱਬੂ ਜੀ ਦੀ ਜਗ੍ਹਾ ਇੰਜ ਕਰਕੇ ਕਾਪੇ ਛੱਟੇ ਪੂਰੇ ਛਾਤੋਂ ਥੱਲੇ ਇਹ ਦੇਖੋ ਛੱਟੇ ਵੀ ਖੁਸ਼ੀ 'ਚ ਬੱਚੇ ਨੂੰ ਘਰ ਜਦੋਂ ਲੈ ਕੇ ਆਏ। ਯਾਰ ਤੂੰ ਕਹਿ ਲਟਾਏ ਲੁਟਾਏ ਨੇ ਹਾਂ ਲੁਟਾਏ ਕੇ ਲੁਟਾਏ ਨੇ। ਹਾਂ ਯਾਰ ਉਹ ਜਿਹੜੀ ਹੁੰਦੀ ਨੀ ਫੌਕਸੀ ਗੱਡੀ, ਹਾਂ ਡੱਡੂ ਘਰ ਡੱਡੂ ਟੈਪ, ਉਹ ਰੰਗੀਨ ਐ ਕਰਕੇ ਸ਼ਨਾਈ ਕੀਤੀ ਸੀ ਪੂਰੀ। ਮੇਰੇ ਦੋਸਤ ਸੀ ਕਿਹਾ ਸਜਾਈ ਜਿੱਦਾਂ ਲਾੜੇ ਦੀ ਗੱਡੀ ਨੂੰ ਸਜਾਈ ਏਦਾਂ ਪੂਰੀ ਗੱਡੀ ਸਜਾ ਕੇ ਮੈਂ ਆਪਣੇ ਬੇਟੇ ਨੂੰ ਘਰ ਲੈ ਕੇ ਉਸ ਗੱਡੀ ਦੇ ਵਿੱਚ। ਹਾਂਜੀ ਕਿੱਥੋਂ? ਹਸਪਤਾਲੋਂ ਯਾਰ। ਹੋਰ ਉਹਨੇ ਹਾਕੀ ਦਾ ਮੈਚ ਜਿੱਤਿਆ ਸੀ। ਹਲੇ ਤਾਂ ਵਿਚਾਰਾ ਦੁਨੀਆ ਤੇ ਆਇਆ ਹੀ ਪਰੇਡ ਕਰ ਰਹੇ ਸੀ। ਆਹੋ ਵੀ ਉਹਨੂੰ ਹਸਪਤਾਲੋਂ ਘਰ ਲੈ यार ਕੇ। मिठे फीलिंग की थी तेरी जो तैਨੂੰ पता लगा फर्स्ट टाइम कि आपके बेटा हुआ है? Feeling हुई है। हाय 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 वो फीलिंग और ही फीलिंग ਹੁੰਦੀ ਆ। ਅੱਛਾ ਜੀ ਮੈਂ ਨਾ ਸਭ ਤੋਂ ਪਹਿਲਾਂ ਉਸਤਾਦ ਜੀ ਨੂੰ ਫੋਨ ਕੀਤਾ ਤੇ ਮੈਂ ਰੋ ਹੀ ਪਿਆ ਸੀ ਐਸੀ ਫੀਲਿੰਗ। ਮੇਰਾ ਉਸਤਾਦ ਜੀ ਨੇ ਕਿਹਾ ਜੀ ਸ਼ੇਰਾ ਬਹੁਤ ਰੋਇਆ ਸੀ ਤੂੰ ਸਾਫ ਕਰਨ। ਆਹ ਉਸਤਾਦ ਜੀ ਤਾਂ ਮੇਰੇ ਬੇਟਾ ਹੈ ਨਾ। ਉਹ ਬੇਟਾ ਦੁਨੀਆ ਤੇ ਹੁਣ ਯਾਰ ਮੈਂ ਤੁਹਾਨੂੰ ਸਹੀ ਕਹਿ ਰਿਹਾ, ਤੁਸੀਂ ਅੰਦਾਜ਼ਾ ਲਾਓ ਜਦੋਂ ਇਹਨੇ 60 65 70 ਸਾਲ ਦਾ ਹੋਣਾ, ਇਹਨੇ ਕਿੱਦਾਂ ਦਾ ਖਤਰਨਾਕ ਬਾਬਾ ਹੋਣਾ। ਆ ਹੁਣ ਹੀ ਜਿਹੜਾ ਕਰ ਰਿਹਾ ਉਹ ਮੇਰੇ ਮੌਲਾ। ਮੁੰਡਿਆਂ ਨੇ ਨਹੀਂ ਉੱਠਿਆ ਕਰਨ ਲੱਗ ਗਏ ਉਹ ਸਾਜੀ ਮੁੰਡਿਆਂ ਨੇ ਨਹੀਂ ਉੱਠਿਆ ਕਰਨ ਦੇ ਹਾਂ ਯਾਰ ਗੈਰ ਇਲਾਕੇ ਦੇ ਖੁਸਰੇ ਤੁਸੀਂ ਆਪਣੇ ਇਲਾਕੇ 'ਚ ਵੜਨ ਦੇ ਨੇ। ਮੈਂ ਗੈਰ ਇਲਾਕੇ ਦੇ ਖੁਸਰੇ ਨੂੰ ਪੈਸੇ ਦਿੱਤੇ ਆ। ਕਿਉਂ ਤੇ ਭਾਜੀ ਇਹ ਅਹਿਸਾਸ ਆ ਤੇਰੇ ਚ। ਕਿਦਾਂ ਨਹੀਂ ਭਾਜੀ? ਉਹਨੂੰ ਕਦੋਂ ਪੁੱਛ ਸਾਜੀ ਤੋਂ ਜਦੋਂ ਮੇਰੇ ਬੇਟਾ ਆਇਆ ਨਾ ਹਾਂ ਡਾਲਰ ਥੱਲੇ ਆ ਗਿਆ ਸੀ ਨਾ ਕਿਸਮਤ ਦਾ। ਕਿਹਦੇ ਥੱਲੇ ਆ ਗਏ? ਹੈ ਡਾਲਰ ਥੱਲੇ ਆ ਗਿਆ, ਡਾਊਨ ਹੋ ਗਿਆ 175 ਤੇ ਆ ਗਿਆ ਸੀ। ਸ਼ਾਰਟ ਫਾਲ ਟੈਪ ਸੀ ਨਾ ਬੱਚਾ। ਅੱਛਾ ਉਸ ਟਾਈਮ ਦੇਖੋ ਦੁਨੀਆ ਦੇ ਵਿੱਚ ਲੱਕੀ ਘੰਟੇ ਦੇ ਵਿੱਚ ਜਾਂ ਉਸ ਅੱਧੇ ਘੰਟੇ 'ਚ ਪਤਾ ਨਹੀਂ ਕਿੰਨੇ ਬੱਚੇ ਪੈਦਾ ਹੋ ਜਾਣੇ। ਹਾਂ ਉਹ ਸਾਰੇ ਫਿਰ ਕਿਸਮਤ ਕੁਝ ਕਿਸਮਤ। ਯਕੀਨ ਕਰੋ ਨਹੀਂ ਇਹਦੇ ਬੱਚੇ ਨੇ ਫੜੇ $1 ਹੋਇਆ ਸੀਗਾ, ਮੈਂ ਇੰਜ ਕਰਕੇ ਥੱਲੇ ਲੈ ਆਇਆ। ਇਹ ਤਾਂ ਜਦੋਂ ਬੱਚਾ ਹੋਇਆ ਡਾਲਰ ਥੱਲੇ ਆਇਆ ਤੇ ਨਾਲ ਛੱਤ ਵੀ ਥੱਲੇ ਆਉਣ ਨੂੰ ਫਿਕਰ ਨਹੀਂ ਸੀ ਤੇਰੀ। ਤੇਰਾ ਲੈਟਰ ਵੀ ਥੱਲੇ ਆਇਆ ਸੀ, ਉਹ ਦੱਸ ਨਹੀਂ ਵੀ ਆਏ ਤੁਹਾਨੂੰ ਮੈਂ ਅੱਛਾ ਉਹਦਾ ਤੈਨੂੰ ਕੀ ਫਾਇਦਾ ਡਾਲਰ ਥੱਲੇ ਜਾਂ ਉੱਤੇ? ਬੰਦਾ ਪੁੱਛੇ ਤੈਨੂੰ ਉਹਦਾ ਕੀ ਫਾਇਦਾ? ਪਾਕਿਸਤਾਨ ਦੀ ਮੈਸ਼ਰ ਸੈੱਟ ਹੋ ਗਈ ਸਾਜੀ। ਅੱਛਾ ਦੇਖੋ ਪਾਕਿਸਤਾਨ ਦਾ ਸੋਚ ਰਿਹਾ, ਪਾਕਿਸਤਾਨ ਵਾਸਤੇ ਇੱਕ ਅੱਛਾ ਬੱਚਾ ਪੈਦਾ ਹੋਇਆ। ਨਹੀਂ ਤੇਰੇ ਡਾਲਰ ਘਰ ਥੱਲੇ ਰਿਹਾ ਫਿਊਚਰ ਅੱਛਾ ਬ੍ਰਾਈਟ ਫਿਊਚਰ ਪਾਕਿਸਤਾਨ ਦਾ ਵੀ। ਤੇਰੇ ਘਰ ਖੁਰਮ ਦਸਤੀ ਸਾਹਿਬ ਹੋਏ ਸੀਗੇ। ਆਹੋ ਸਾਜੀ ਮੈਨੂੰ ਲੱਗਦਾ ਵਾ ਕਿ ਮੇਰਾ ਬੇਟਾ ਜਿਹੜਾ ਨਾ ਪਾਕਿਸਤਾਨ ਵਾਸਤੇ ਕੁਝ ਕਰੇਗਾ, ਹੋਰ ਵੱਡਾ ਕਰੇਗਾ। ਉਲਟੀਆਂ ਕਰੇਗਾ ਹੈ ਉਲਟੀਆਂ ਕਰੇਗਾ ਮੇਰਾ ਬੇਟਾ। ਸੀਰੀਅਸਲੀ ਉਸਤਾਦ ਜੀ ਨੇ ਅੱਜ ਤੱਕ ਸਿਰ ਨਹੀਂ ਚੁੱਕਿਆ। ਬਾਬਾ ਜੀ ਇਹ ਹੀ ਕਰਦਾ। ਉਹਦਾ ਇਲਾਜ ਕਰਾ। ਉਹਦੇ ਪੱਟੇ ਕਿਚੇ ਆਹ ਤੇ ਸਿਰ ਕਿਉਂ ਨਹੀਂ ਚੁੱਕਦਾ ਉਹ? ਨਹੀਂ ਹਲੇ 2.5 ਸਾਲਾਂ ਦਾ ਨਾ। ਹੋ ਗਿਆ ਹੀ ਓਕੇ ਅੱਲਾ ਖੈਰ ਹੋਵੇ। ਉਹ ਮੇਰੇ ਕੋਲ ਯਾਰ ਉਹ 11 ਵਜੇ ਨੂੰ ਕਾਲ ਕਰੋ ਬਈ, ਉਹਨੂੰ ਖੈਰ ਤੇ ਕੋਤਾ ਮਾਰਿਆ ਪਿਆ ਲੈ ਜਾਓ। ਇਹ ਵਾਈਲਡ ਲਾਈਫ ਵਾਲਿਆਂ ਦਾ ਕੰਮ ਆ। ਯਾਰ ਸੈਰ ਤੇ ਖੋਤਾ ਮਰਿਆ ਪਿਆ, ਕਹਿੰਦਾ ਉਹਨੂੰ ਲੈ ਜਾਓ। ਮਰਿਆ ਨਹੀਂ ਹਲੇ। ਸਾਹ ਹੈ ਵਾਲੇ। ਲੇਕਿਨ ਉਸਤਾਦ ਜੀ ਅਸੀਂ ਗੱਲ ਉੱਥੇ ਹੀ ਲੈ ਕੇ ਆਵਾਂਗੇ। ਜੇ ਤਾਏ ਦੇ ਮੁੰਡੇ ਨੇ ਪੈਸੇ ਇੱਥੇ ਆਨ ਹੀ ਰਹਿਣ ਦਿੱਤੇ, ਸਾਨੂੰ ਉੱਥੇ ਵੀ ਜਾਣਾ ਪਿਆ ਇੰਟਰਨੈਟ ਖੜਕਾ ਕੇ। ਓ ਯਾਰ ਮਿੱਠੇ ਤੂੰ ਨਾ ਜਾਈ। ਨਹੀਂ ਭਾਜੀ ਤੁਸੀਂ ਸਾਡੇ ਵੀਰ ਹੋ, ਪਰ ਸਾਡੀ ਪ੍ਰੋਬਲਮ ਸਮਝੋ, ਤੁਹਾਡੀ ਮਿਹਰਬਾਨੀ ਹੈ।
ਜਿੱਦਾਂ ਵੀ ਇਹਨਾਂ ਇਹਨੂੰ ਮੁਕਾਓ ਗੱਲ ਨੂੰ, ਹਾਂਜੀ ਸਹੀ ਗੱਲ। ਇਹਨੂੰ ਮੁਕਾਓ ਜੋ ਵੀ ਹਿਸਾਬ ਕਿਤਾਬ ਕਰ। ਮੇਰੇ ਸ਼ੋਜ਼ ਮਿਸ ਹੋ ਰਹੇ ਉਸਤਾਦ ਜੀ। ਜੇ ਨਹੀਂ ਦੇ ਰਿਹਾ 66000 ਤੇ ਉਸਤਾਦ ਜੀ ਨੇ ਸਿਰਫ ਮੈਨੂੰ ਕਹਿਣਾ ਵਾ ਨਹੀਂ ਕਹਿਤਾ ਵਾ ਇੱਕ ਉਹਨੂੰ ਬੜੀ ਦੇਰ ਨਹੀਂ ਤੱਕ ਨਹੀਂ ਨਹੀਂ ਜਾਣਾ। ਯਾਰ ਇਹ ਬੜਾ ਖਤਰਨਾਕ ਹੋ ਜਾਣਾ ਕੰਮ। ਉਸਤਾਦ ਜੀ ਘੰਟਾ ਤੇ ਹੋ ਗਿਆ ਇਹੀ ਕਹਿਣ ਵੀ ਨਹੀਂ ਦੇਣ ਆ, ਤੁਸੀਂ ਸੌਂਗੇ ਸੀ ਵਿੱਚ ਨਹੀਂ ਉਸਤਾਦ ਜੀ ਦੇ ਆਰਡਰ ਨੂੰ ਲੱਗਣਾ ਤੇ ਫੇਰ ਜਾਣਾ ਵਾ। ਆਰਡਰ ਤਾਂ ਦਿੱਤਾ ਤੇ ਯਾਰ ਨਹੀਂ ਉਹਨੇ। ਨਹੀਂ ਜੇ ਕਹਿ ਕੱਲ ਨੂੰ ਭੁਗਤ ਲਏਗਾ ਤੇ ਫਿਰ ਉਹਨੂੰ ਉਹ ਨਹੀਂ ਉਹ ਭਾਈ ਯਾਰ ਉੱਤੇ ਫਿਰ 66 ਤੱਕ ਤੇ ਲੱਖ ਲਾਉਣਾ ਪੈ ਜਾਵੇ ਕੋਈ ਲਾਉਣਾ ਨਹੀਂ, ਇਹ ਮਰਜ਼ੀ ਲਾਉਂਦੇ ਆ। ਕੱਲ ਵੀ ਭਾਈ ਪੁਣਾ ਇਹਨੂੰ ਕਹਿੰਦੇ ਆ। ਨਹੀਂ ਨਹੀਂ ਉਹ ਕਿਸੇ ਨੇ 4 ਕਰੋੜ ਮਾਰਿਆ ਹੋਵੇ, 10 ਕਰੋੜ ਮਾਰਿਆ ਹੋਵੇ, 8 ਕਰੋੜ ਮਾਰਿਆ ਹੋਵੇ, ਕੋਈ 50 ਅਰਬ ਰੁਪਏ ਦੀਆਂ ਜ਼ਮੀਨਾਂ ਤੇ ਕਬਜ਼ਾ, ਫੇਰ ਮੈਂ ਇਹਨੂੰ ਭੇਜਾਂ। ਬਿਲਕੁਲ 66000 ਰੁਪਇਆ ਮੇਰੀ ਬਿਸਤੀ ਹੈ ਕਿ 66000 ਦੀ ਖਾਤਰ ਹੋ ਜਾਵੇ। ਆ ਲਾਹੌਰ ਨੂੰ ਪੱਗ ਬੰਨ ਲਈ ਆ। 70-80 ਹਜ਼ਾਰ ਰੁਪਇਆ ਤੇ ਉਹਨੇ ਜਾਣ ਦਾ ਖਰਚਾ ਉਹਦਾ। ਹਾਂਜੀ ਹਾਂਜੀ। ਹਾਂਜੀ ਲੈ ਸਾਡਾ ਤਾਂ ਤੇਰੇ ਨਾਲ ਪ੍ਰੇਮ ਨੂੰ ਭੇਜਾਂਗੇ ਸੁਬਾ। ਉਹ ਤੇਰੀ ਗੱਲ ਮੁਕਾਏ। ਤੁਸੀਂ ਉਹ ਕਬਜ਼ੇ ਵਾਲਾ ਕਹਿਣ ਦੇ ਉਹਨੇ ਪੱਗ ਕੈਸੀ ਬਣੀ, ਧੀਆਂ ਨਮਾਣੀਆਂ 'ਚ ਰੋਲ ਕਰਨ ਲੱਗਾ ਪਤਾ ਨਹੀਂ। ਉਹਨੂੰ ਸਾਜੇ ਉਹਨੂੰ ਹੁਣ ਪਤਾ ਲੱਗ ਗਿਆ ਵਾ। ਉਹ ਮੈਨੂੰ ਉਹਨੂੰ ਲੱਗਦਾ ਪਤਾ ਲਵਾ ਦੇਣਾ ਵਾ। ਨਹੀਂ ਉਹ ਹੁਣ ਮੈਨੂੰ ਪਤਾ ਲੱਗ ਗਿਆ ਜਦੋਂ ਉਹਨੇ ਇਹ ਸ਼ੋਅ ਵੇਖ ਲਿਆ ਨਾ ਸਾਜ ਜੀ, ਜੇ ਉਹਦੀ ਗੈਰਤ ਜਾਗ ਗਈ, ਜੇ ਗੈਰਤ ਹੋਈ ਸਿੱਧੀ ਗੱਲ ਆ ਸਾਜ, ਇਹ ਤਾਂ ਗੁੱਸਾ ਹੀ ਬਹੁਤ ਆ। ਉਹਦੀ ਗੈਰਤ ਨਹੀਂ ਜਾਗਣੀ ਸੋਹਣਿਆ, ਮੈਂ ਉਹਦੀ ਕਦ- ਜਗਾਉਣੀ ਪੈਣੀ ਗੈਰਤ। ਮੈਂ ਹਾਂ ਹਾਂਜੀ। ਤੇਰਾ ਕਜ਼ਨ ਮੈਂ ਇਸ ਗੱਲ ਨੂੰ ਚੁੱਪ ਹਾਂ ਕਹਤਾ ਨਾ ਉਹ ਨਹੀਂ ਜਾਗਣੀ। ਸਾਜ ਜੀ ਵੱਡਾ ਕਰਕੇ ਬਚੀ ਜਾਂਦੇ ਆ ਉਹ ਹਜੇ ਤੱਕ। ਉਹਨੂੰ ਵੱਡਾ ਕਰਕੇ ਮੈਂ ਛੋਟੇ ਲਾਉਣੇ ਉਹਦੇ। ਨਹੀਂ ਛੋਟਾ ਵੀ ਹੁੰਦਾ ਫਿਰ ਤੂੰ ਕਹਿਣਾ ਸੀ ਯਾਰ ਉਸਤਾਦ ਜੀ ਛੋਟਾ ਕਰਕੇ ਬਚੀ ਜਾਂਦੇ ਆ ਕਿ ਮੈਂ ਛੋਟੇ ਦੇ ਹੱਥ ਨਹੀਂ ਚੁੱਕਦਾ। ਤੇ ਦੋਵਾਂ ਪਾਸੇ ਇਹੀ ਗੇਮ ਪਤਾ ਕਰੇ। ਯਾਨੀ ਕਿ ਉਹ ਇਹ ਮਜ਼ਾਕ ਨਾਲ ਮਾਰੇ ਕਿ ਸੀਰੀਅਸ। ਆਹੋ ਆਹੋ ਯਾ ਤੂੰ ਸਾਰਾ ਕਰਤਾ ਤਾਂ ਨਾ ਗੜਗੀਲਾ ਸਪਾਰੀ ਸਾਹਿਬ ਤੇ ਪਾ ਦੇ, ਇਹ ਆਪੇ ਆਪਣੇ ਪੈਸੇ ਲੈ ਕੇ ਆਉਣਗੇ। 66000 ਚੋਂ ਨਾਨ ਟਿੱਕੀ ਖਵਾਏਗਾ ਭਾਜੀ ਨੂੰ, ਸਟਿੰਗ ਪਲਾਏਗਾ। ਨਹੀਂ ਪਤਾ ਕੀ ਗੜਗੀਲਾ ਜਦੋਂ ਜਾਂਦਾ ਨਾ ਉਦੋਂ ਬੜਾ ਮਸਲਾ ਹੋ ਜਾਂਦਾ। ਇੱਕ ਦੋ ਵਾਕਿਆ ਬਹੁਤ ਬੁੜ ਭੁਗਤਣੇ ਪੈਂਦੇ ਬੜੇ। ਖਿਲਾਰੇ ਪੈ ਜਾਂਦੇ ਸਾਜ ਹਾਂ ਅੱਛਾ ਜੀ ਫਿਰ ਚੱਕਰ ਹੋ ਮੈਂ ਸਾਜ ਜੀ ਸਾਰਾ WhatsApp ਕਰਦਾ ਹੁੰਦਾ। ਇਹ ਤਾਂ ਬਦਮਾਸ਼ ਕਬਜ਼ਾ ਲੈਣ ਜਾਵੇ ਨਾ, ਮੋਟਰਸਾਈਕਲ ਇਸ਼ਾਰਾ ਤੋੜ ਕੇ ਉੱਥੇ ਫਸਿਆ ਹੁੰਦਾ। ਉੱਥੇ ਬਾਰਡਰ ਵਾਲੇ ਕੀ ਹੁੰਦਾ, ਓਏ ਬਦਮਾਸ਼ ਬੱਚ ਉੱਥੇ ਕਰ ਫੜ ਕੇ ਲੋ ਉਸਤਾਦ ਜੀ। ਤੇ ਚਲਾਨ ਦੇ ਪੈਸੇ ਅਗਲੇ ਨੂੰ ਪਤਾ ਨਹੀਂ ਹੁੰਦਾ, ਮੇਰਾ ਚਲਾਨ ਉਹਦੇ ਬਦਮਾਸ਼ ਆ ਉਹ ਵੀ ਪਾ 200। ਕਿਤੇ ਤੂੰ ਫਸਿਆ ਨਾ ਫਿਰ ਦੱਸੀ। ਯਾਰ ਕੀ ਕਬਜ਼ੇ ਵਾਲੇ ਨੂੰ ਫੀਸ 200 ਉੱਤੇ ਪਾਇਆ ਚਲਾ। ਉਹ ਸਾਰੇ ਪੈਸੇ ਤੋਂ ਕੋਲ 200 ਭਾਈ ਉਹ ਚਲਾਨ ਵਾਲਾ ਉਹ ਨਹੀਂ ਮੈਂ ਛੱਡਣਾ ਹੈਗਾ, ਉਹ ਦੇਣੇ ਨੇ। ਇਸ ਮਾਮਲੇ 'ਚ ਹਿੱਲਿਆ ਆ ਸਾਜ ਜੀ ਇਹ ਕੌਣ? ਗੜਗੀਲਾ ਲੜਾਈ ਵਾਲੇ ਮਾਮਲੇ ਨਹੀਂ ਹਟੇਲਾ ਹਿੱਲਿਆ ਨਹੀਂ, ਹਿੱਲਿਆ ਤੇ ਬੜਾ ਹੋਰ ਬੰਦਾ ਹੁੰਦਾ। ਅੱਛਾ ਉਹ ਛੋਟੀ ਚੀਜ਼ ਆ। ਇਹਨੇ ਬਸ ਇਹ ਦੇਖਣਾ ਵਾ ਵੀ ਮੈਂ ਆ ਜਾ ਕੇ ਆ ਪੈਸੇ ਲੈ ਕੇ ਆਉਣੇ, ਬਸ ਫਿਰ ਇਹਨੂੰ ਨਹੀਂ ਪਤਾ ਲੱਗਦਾ ਵੀ ਕਿੱਦਾਂ ਲੈ ਕੇ ਆਉਣੇ। ਬਹਿਸ ਨਹੀਂ ਕਰਨੀ ਜਾਣੀ। ਬਹਿਸ ਨਹੀਂ ਬਹੁਤ ਆ। ਬਹਿਸ ਪੂਸ ਦਾ ਚੱਕਰ ਹੀ ਕੋਈ ਨਹੀਂ। ਦਸਤੀ ਜਾ ਕੇ ਤੋਪੇ ਦੇੜ ਦੇਣੇ ਮਿੰਟ। ਯਾਰ ਤੂੰ ਕਦੀ ਦੇਖਿਆ ਵਾ ਇੰਗਲਿਸ਼ ਫਿਲਮਾਂ ਦੇ ਵਿੱਚ ਜਿੱਦਾਂ ਟਰਮੀਨੇਟਰ 2 ਜਾਂ ਕੋਈ ਹੋਵੇ ਤੂੰ ਇੰਜ ਮਤਲਬ ਉਹਨਾਂ ਨੂੰ ਇਹ ਨਹੀਂ ਹੁੰਦਾ ਵੀ ਦਰਵਾਜ਼ੇ ਥਾਣੇ ਜਾਣਾ, ਉਹ ਕੰਧ 'ਚ ਵੱਜ ਕੇ ਅਗਲੀ ਕੰਧ 'ਚ ਵੱਜ ਕੇ ਅਗਲੀ ਕੰਧ 'ਚ ਵੱਜ ਕੇ ਇਹ ਇੰਜ ਕਰਕੇ ਨਾ ਐਂ ਕਰਕੇ ਜਾਂਦਾ ਵਾ, ਢਾਈ ਜਾਂਦਾ ਸਾਰਾ ਕੁਝ। ਹਾਂ ਹਾਂ ਉਹ ਤੂੰ ਵੇਖਿਆ ਇੱਕ ਵੀਡੀਓ ਗੇਮ ਆ ਜਿਹਦੇ 'ਚ ਮੌਲਵੀ ਜੇ ਲੰਮੇ ਲੰਮੇ ਇੰਜ ਕਰਕੇ ਆਉਂਦੇ ਇਹ ਉਂਝ ਹੁੰਦਾ ਮੇਰੀ ਫਿਰ ਵੀ ਹਾਂਜੀ ਉਹ ਮੁਸਤਫਾ ਵਾਲੀ ਪੈਪਸੀ ਵਾਲੀ ਪੈਪਸੀ ਵਾਲੀ ਉਹਦੇ ਵਿੱਚ ਸਟਰੀਟ ਫਾਈਟਰ ਕੀ ਨਾਮ ਫਾਈਟਰ ਉਹਦੇ 'ਚ ਮੌਲਵੀ ਵੱਡੇ ਵੱਡੇ ਟਿੱਡਾਂ ਵਾਲੇ ਦਾੜੀਆਂ ਰੱਖੀਆਂ, ਉਹ ਇੰਜ ਕਰਕੇ ਆਈ ਜਾਂਦੇ ਸਿੱਧਾ ਹੀ ਲੰਗੀ ਜਾਂਦੇ। ਇਹ ਇੰਜ ਜਾਂਦਾ ਵਾ ਮਕਾਨ ਮਕੂਨ ਢਾਹ ਕੇ ਨਿਕਲ ਜਾਂਦਾ ਅਗਲੇ ਨੇ। ਉਸਤਾਦ ਜੀ ਮੈਂ ਕਹਿੰਦਾ ਭੇਜੋ ਇੱਕ ਵਾਰੀ ਫਿਰ। ਸਾਰੀ ਬਸਤੀ ਜਾ ਪੈਣੀ ਤੁਹਾਡੀ। ਹਾਂ ਜਿਹੜਾ ਤੂੰ 2.5 ਮਰਲੇ ਦਾ ਮਕਾਨ ਬਣਾਇਆ ਉਹ ਵੀ ਗਿਆ ਵਿੱਚ। ਯਾਰ ਕਾਲੂ ਲੈ ਰਿਸਕ ਕੋਈ ਨਹੀਂ, ਅੱਲਾ ਖੈਰ ਆ। ਭਾਈ ਉਹ ਰਿਸਕ ਲੈਂਦੇ ਆ, ਭੇਜ ਇਹਨੂੰ। ਨਹੀਂ ਯਾਰ ਕਾਲੂ ਨੇ ਕੀ ਕਰਨਾ ਮੁੜ ਕੇ, ਇਹ ਵੱਡੇ ਕੰਮ ਨੇ, ਕੋਈ ਰਕਮ ਹੋਵੇ ਕੋਈ ਉਸਤਾਦ ਜੀ ਉਹਦੇ ਹਿਸਾਬ ਨਾਲ 66000 66 ਕਰੋੜ ਆ, ਮਾੜਾ ਗਰੀਬ ਬੰਦਾ ਵਾ। ਯਾਰ ਲੱਖ ਸਵਾ ਲੱਖ ਰੁਪਇਆ ਉਹਦੇ ਜਾਣ ਆਉਣ ਤੇ ਲੱਗਦਾ। ਮੇਰੇ ਤੇ ਵੀ ਉਹਨੇ ਲੱਗਾ। ਪੂਰੇ ਪ੍ਰੋਟੋਕੋਲ ਨਾਲ ਜਾਣਾ। ਉਹ ਕਿੱਦਾਂ ਸਾਜੀ ਪ੍ਰੋਟੋਕੋਲ ਨਾਲ ਜਾਣਾ ਯਾਰ ਉਹਨੇ ਗੱਡੀ ਉਸ 'ਚ ਜਾਣਾ ਜਿਹੜੀ 6-7 ਕਰੋੜ ਰੁਪਏ ਦੀ ਗੱਡੀ, ਜੀ ਜੀ ਅੱਗੇ ਪਿੱਛੇ ਡਾਲੇ ਅੱਗੇ ਪਿੱਛੇ ਉਹਦੇ ਡਾਲੇ ਹੋਣੇ ਨੇ, ਹਾਂਜੀ ਗੰਨਾਂ ਵਾਲੇ ਗਨਮੈਨ ਬੰਦੇ ਨਾਲ ਹੋਣੇ ਨੇ, ਤੇ ਰੋਡ ਬਲਾਕ ਤੇ ਰੋਡ ਬਲਾਕ ਤੇ ਉਹਦੇ ਤੇ ਰੁਪਈਆ ਮਤਲਬ ਉਹਨੇ ਪੈਸੇ ਤੇ ਲੱਗ ਜਾਣੇ ਨੇ। ਨਹੀਂ ਜਦੋਂ ਐਡੀ ਮੇਰੇ ਮਹਿੰਗੀ ਰਹਿਣ ਤੋਂ ਸਾਜੀ ਤੁਸੀਂ ਹਾਂ ਉਹ ਭੇਜ ਕੋਈ ਰਿਸਕ ਤੇ ਲੈ ਉਹ ਪੈ। ਨਹੀਂ ਮਿੱਠੇ ਰਿਸ਼ਕ ਕਿੱਥੇ ਰਹਿ ਮੈਨੂੰ ਉਹ ਤੇ ਫੜਿਆ ਹੋਵੇ ਨਾ। ਵੱਡੀਆਂ ਗੇਮਾਂ ਤੇ ਜਾਂਦਾ, ਛੋਟੀ ਵੱਡੀਆਂ ਤਲਾਵਾਂ ਸੁਣੀਆਂ ਸੀ, ਵੱਡੀਆਂ ਗੇਮਾਂ ਵੀ ਆ ਗਈਆਂ। ਉਹ ਭਾਈ ਥੋੜਾ ਠੰਡਾ ਹੋ, ਉਸਤਾਦ ਜੀ ਦੀ ਵਜ੍ਹਾ ਤੋਂ ਡਟਣ ਅਸੀਂ ਠੰਡੇ ਆ। ਓਹੋ ਹਾਂਜੀ ਇਹਦੇ ਇੰਜ ਕਰਕੇ ਫਿਰਨਾ ਵਾ ਤੇ ਪਤਾ ਲੱਗ ਆਓ ਗਿਆ ਬਾਤ। ਲਓ ਜੀ ਮੈਂ ਹਿਸਾਬ ਲਾ ਲਵਾ ਕੇ ਬਦਮਾਸ਼ ਆ, ਬੁੱਲ ਤੇ ਪਹਿਲੇ ਕਿਤੇ ਖੰਜਰੀ ਵੱਜਾਈ। ਤੇ ਉਹ ਵੱਜਦੇ ਰਹਿੰਦੇ ਨੇ। ਫਿਰ ਜਦੋਂ ਇਸ ਪਾਸੇ ਜਾਣਾ ਫਿਰ ਕਿੱਥੇ ਖੰਜਰ ਵੱਜ ਰਿਹਾ ਕਿੱਥੇ ਕੀ ਵੱਜ, ਫਿਰ ਇਹ ਨਹੀਂ ਹਿਸਾਬ ਹੁੰਦਾ। ਇਹ ਨਹੀਂ ਪਤਾ ਲੱਗਦਾ ਸੋਹਣਿਆ। ਸਾਜੀ ਤੁਸੀਂ ਪੱਗ ਤਾਂ ਖਾਨ ਸਾਹਿਬ ਖੋਲੋ। ਅੱਖੀ ਦੇਖੀ ਦੇਖਿਆ ਹੋਇਆ ਨਿਜ਼ਾਮ ਤਾਂ ਅੱਖੀ ਲੈ ਹੱਥੀ ਮਰਵਾਏ ਬੰਦੇ। ਬਹੁਤ ਕੰਮ ਉਹ ਖਲੋ ਜੀ ਨਾਜ਼ਰੀਨ, ਖਿਆਲ ਰੱਖੋ ਆਪਣਾ। ਲੇਕਿਨ ਬਦਮਾਸ਼ ਬਾਸ ਆ, ਲੇਕਿਨ ਜਿਹੜਾ ਤੂੰ ਆਪਣਾ ਰੈਗੂਲਰ ਕੰਮ ਕਰਦਾ ਨਾ, ਮੇਲਿਆਂ 'ਚ ਸ਼ਕਰ ਕੋਲਾ ਵੇਚਦਾ, ਉਹ ਨਾ ਛੱਡੀ। ਉਹਦੀ ਹੱਥ ਦੀ ਕਮਾਈ ਹੈ। ਸਾਜੀ ਇਹਦੇ ਕਿਤੇ ਹੁਣ ਫਸ ਗਿਆ ਨਾ, ਤੁਸੀਂ ਮੈਨੂੰ ਭੇਜਣਾ ਵਾ। ਯਾਰ ਬਿੱਟੇ ਤੂੰ ਵੇਖਣਾ ਤੇਰੇ ਪੈਸੇ ਪੂਏ ਕਿਤੇ ਯਾਰ ਪਿੱਛੇ ਜਿਹੜਾ ਤੇਰਾ ਰੌਲਾ ਬਣਿਆ ਸੀ ਇਹਨੂੰ ਭੇਜਣਾ ਸੀ, ਇਹਨੇ ਮੋਢੇ ਤੇ ਚੁੱਕ ਕੇ ਲਿਆਉਣੇ ਸਾਰੇ। ਕਿਤੇ ਤੇਰੀ ਲੜਾਈ ਹੋਵੇ ਤੈਨੂੰ ਪੈਂਦੀਆਂ ਹੁਣ ਤੇ ਉਹਦੇ ਫੋਨ ਕਰਨਾ ਉਸਤਾਦ ਜੀਆਂ ਨੂੰ, ਹਾਂ ਇੱਕ ਗੜਗੀਲੇ ਨੂੰ ਭੇਜੋ।
ਇਦਾਂ ਦਾ ਇਹ ਹੋਣਾ ਵਾ ਇਦਾਂ ਦਾ ਬਦਮਾਸ਼ ਤੇ ਉਹਦਾ ਤੇ ਤੈਨੂੰ ਪਈ ਜਾਣੀ। ਇਦਾਂ ਦਾ ਬਦਮਾਸ਼ 5 ਰੁਪਏ ਤੋਂ ਲੱਸੀ ਦਾ ਗਲਾਸ ਛੱਡਦਾ ਜੇ 20 ਦੇਣਾ ਠੀਕ ਆ ਭਾਈ ਨੂੰ ਚੱਲਣਾ ਉਹ 25 ਦੇ ਕੇ ਤੇ ਪੀ ਕੇ ਜਾਨ ਸ਼ਰਾਬ वो एक अलहदा बात है, वो आप क्यों नहीं जायज दें किसी को? कारोबार अलहदा चीज है। ਉਹ ਕਾਰੋਬਾਰ ਤੁਹਾਡਾ ਭਾਜੀ ਯਾਰ ਬਾਤ ਤਾਂ हाँ ਐਸੀ ਉਹਦਾ profession है ਅਗਲੇ ਦਾ। ਲੇਕਿਨ ਬਦਮਾਸ਼ ਬਾਜਾ ਕਾਲਰ ਬਾਹਰ ਕੱਢ ਹੈ ਮੈਂ ਹੈ ਕਿਸੇ ਜਬਰ ਸਟਾਈਲ ਆ ਭਾਈ। ਯਾਰ ਉਹ ਗਨੀ ਬਾਈ ਟੈਪ ਨਾਮ ਕੀ ਹੋ ਗਿਆ ਉਹ ਹਾਂ। ਇੱਕ ਤਾਂ ਨਹੀਂ ਬਾਈ ਲੋਕ ਉਹ ਬਦਮਾਸ਼ ਜੀ ਜਿੱਥੇ ਤੁਸੀਂ ਇੰਨਾ ਕਬਜ਼ੇ ਕੁਬਜ਼ੇ ਲੈਣੇ ਉੱਥੇ ਕਿਸੇ ਕਰਿਆਨੇ ਸਟੋਰ ਤੇ ਕਬਜ਼ਾ ਕਰਕੇ ਤਿੱਬਤ ਦੀ ਗਾਚੀ ਮਿਲੋਗੇ ਆਹ ਵੇਖ ਲੀ ਬਣੀ ਪਈ ਆ ਮੈਲ ਦੀ ਇਹ ਐ ਲੱਗਦਾ ਲੋਕਲ ਫਿਰ ਗਿਆ ਟੈਪ ਬੜੀ ਉਹਦੇ ਤੇ ਇਹ ਜਿੰਨੇ ਵੀ ਵੱਡੇ ਵੱਡੇ ਲੋਕ ਹੋਏ ਨੇ ਨਾ ਇਦਾਂ ਦੇ ਜਿਹੜੇ ਭਾਰ ਵਾਲੇ, ਉਹਨਾਂ ਨੇ ਆਪਣੇ ਨਾਲ ਇੱਕ ਦੋ ਮਸਖਰੇ ਰੱਖੇ ਹੁੰਦੇ ਨੇ ਅੱਛਾ ਜੀ ਸ਼ੂਗਰ ਮੇਲਾ ਲਾਉਣ ਲਈ। ਰੱਖਣਾ ਉਹ ਜਿਹੜਾ ਕਹਿੰਦਾ ਓਏ ਕੰਮ ਆ ਨਾ ਛੇੜਿਆ ਕਰ, ਤੈਨੂੰ ਕਿੰਨੀ ਵਾਰੀ ਕਿਹਾ ਨਾ ਛੇੜਿਆ ਕਰ, ਚੱਲ ਨਿਕਲ। ਤੇ ਉਹ ਅਜੀ ਚੌਰੀ ਸਾਹਿਬ ਇਹਦਾ ਮੂੰਹ ਦੇ ਵੇਖੋ ਇੰਜ ਹਾਂ ਨਾ ਕਰਿਆ ਕਰ, ਚੱਲ ਜਾ ਇੰਜ ਕਿ ਉਹਨਾਂ ਨੇ ਸ਼ੂਗਰ ਇਹ ਉਹ ਆ, ਇਹਨੂੰ ਰੱਖ ਲਵਾਂ ਨਾਲ। ਇਹਨੂੰ ਰੱਖ ਲੈ ਨਾਲ। ਉਹ ਓਕੇ ਟੈਪ ਠੀਕ ਹੈ ਜੋ ਸਰ। ਜੀਜਾ ਜੀ ਬੋਲेंगे ਮੈਂ ਕਰੂੰਗਾ ਉਹ ਟੈਪ। ਆ ਉਹ ਆਏ ਇਹ ਉਹ ਇਹਦਾ ਦੋ ਜੀਜਾ ਪਿਓ ਜਿਹੜਾ ਕਵੀ ਵੀ ਨਹੀਂ ਪਾਉਂਦਾ ਹੈ ਨਾ ਕਹਿੰਦਾ ਕਹਿ ਜ਼ਰਾ ਜੋ ਜੀਜਾ ਜੀ ਬੋਲੇਗੇ। ਇੰਨੇ ਚ ਰਾਜੀ ਹੋਣ ਦਿਆ ਆਹੋ ਚਲੋ ਜੀ, ਲੋ ਜੀ ਨਾਜ਼ਰੀਨ, ਲਵ ਯੂ, ਖਿਆਲ ਰੱਖੋ ਲਓ ਆਪਣਾ। ਜੀ ਗੱਡੀ ਹੋ ਜਾਣੀ ਹੱਲ ਮੈਨੂੰ ਲੱਗਦਾ ਹੁਣ ਨਹੀਂ ਨਹੀਂ ਇਨਸ਼ਾਅੱਲਾ ਤਾਲਾ ਕੋਈ ਗੱਲ ਨਹੀਂ, ਆਪਾਂ ਘਸੀਟੀ ਜਾਵਾਂਗੇ, ਮਿੰਨਤ ਤਰ ਲਈਏ ਕਰੀ ਜਾਵਾਂਗੇ ਉਹਦਾ ਭਾਈ ਬਸ਼ੀਰ ਸਾਹਿਬ ਦਾ। ਹਾਂ, ਬਸ਼ੀਰ ਸਾਹਿਬ ਮਿਹਰਬਾਨੀ ਕਰੋ। ਸ਼ੀਰਾ ਸ਼ੀਰੇ ਸਾਹਿਬ ਸ਼ੀਰਾ ਹਾਂ, ਸ਼ੀਰਾ ਸਾਹਿਬ, ਸ਼ੀਰਾ ਮਿੱਠੇ ਨੂੰ ਕਹਿੰਦਾ, ਮਿੱਠੇ ਨੂੰ ਕਹਿੰਦੇ ਸ਼ੀਰਾ। ਤੇ ਮਿਹਰਬਾਨੀ ਕਰੋ ਯਾਰ, ਤੁਹਾਡੀ ਮਿਹਰਬਾਨੀ, ਤੁਸੀਂ ਵੀਰ ਹੋ ਸਾਡੇ ਹੈ। ਸ਼ੀਰੇ ਘੱਟ ਥੋੜਾ ਜਿਹਾ ਜਿੱਦਾਂ ਵੀ ਓਵਰਲੈਪ ਅਗਰ ਨਾ ਹੋਈ ਤੇ ਜਿੱਦਾਂ ਵੀ ਮਤਲਬ ਕਿ ਗੱਲ ਮੁੱਕਦੀ ਨਾ, ਮਕਾਨ ਮੁਕਾਓ। ਲਵ ਯੂ।